ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਰ ਦੋਨੋਂ ਜੁੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ 'ਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਅਮਰੀਕਾ ਭਰ ਦੀਆਂ ਵਿਸ਼ਵ ਦੀਆਂ ਜਿਹੜੀਆਂ ਅਹਿਮ ਖਬਰਾਂ ਆ ਉਸ ਦੇ ਉੱਤੇ ਆਪਾਂ ਨਜ਼ਰ ਬਣਾਵਾਂਗੇ, ਉਸ ਦੇ ਬਾਰੇ ਗੱਲਬਾਤ ਕਰਾਂਗੇ। ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਜੀ। ਜੀ ਆਇਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਆਈਫੋਨ, ਐਂਡਰੋਇਡ ਦੀ ਐਪਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ 'ਤੇ, ਘਰਾਂ ਦੇ ਵਿੱਚ ਰੇਡੀਓ ਸੈਟਸ 'ਤੇ ਜਿੰਨੇ ਵੀ ਸਰੋਤੇ ਜੁੜੇ ਹੋਏ ਆ ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜੁਲਾਈ ਦੀ 11 ਤਰੀਕ ਆ ਅਤੇ ਦਿਨ ਜਿਹੜਾ ਬੁੱਧਵਾਰ ਆ ਜੀ। ਅਤੇ ਸਰੋਤਿਓ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਜਿਹੜੇ ਸਹਿਯੋਗੀ ਆ ਸਪਾਂਸਰਜ਼, ਉਹਨਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ ਦੇ ਵਿੱਚ ਪੰਜਾਬੀ ਰੇਡੀਓ USA ਦਾ ਸਹਿਯੋਗ ਦਿੱਤਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਸ ਦੇ ਜੋ ਕਿ ਪੂਰੇ ਅਮਰੀਕਾ ਭਰ ਦੇ ਵਿੱਚ ਹਰ ਤਰ੍ਹਾਂ ਦੇ ਇੰਸ਼ੋਰੈਂਸ ਕਰਦੇ ਨੇ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਸੰਤੋਖ ਸਿੰਘ, ਪਰਮਜੀਤ ਕੌਰ ਬਾਸੀ ਫਰੀਮੌਂਟ, ਨਰਜੀਤ ਸਿੰਘ ਕੁਲਵੰਤ ਕੌਰ ਪੱਡਾ ਰੋਜ਼ਵਿਲ, ਮਨਜੀਤ ਸਿੰਘ ਨਰਿੰਦਰ ਕੌਰ ਕਲਾਰਕ ਕਲੋਵਿਸ, ਬਿੰਦਰ ਧਾਲੀਵਾਲ ਬੇਕਰਸਫੀਲਡ, ਜਰਨੈਲ ਸਿੰਘ ਜੌਹਰ ਲਿਨਵੁੱਡ, ਗੁਰਚਰਨ ਸਿੰਘ ਬੇਕਰਸਫੀਲਡ, ਸਟੋਨ ਕ੍ਰੀਕ ਪਾਰਕ ਬੇਕਰਸਫੀਲਡ ਵਾਲੇ ਸਾਰੇ ਹੀ ਬਜ਼ੁਰਗ, ਦਰਸ਼ਨ ਸਿੰਘ ਸੇਖੋਂ ਬੇਕਰਸਫੀਲਡ, ਬੀਸਲਾ ਪਰਿਵਾਰ ਫਰੈਸਨੋ, ਅਮਰਜੀਤ ਸਿੰਘ ਸਟਾਕਟਨ ਅਤੇ ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7698 ਦੇ ਉੱਤੇ। ਜੀ ਬਿਲਕੁਲ। ਰਾਜਕਰਮਵੀਰ ਸਿੰਘ ਜੀ, ਅਗਰ ਆਪਾਂ ਅੱਜ ਦੀ ਪਹਿਲੀ ਖਬਰ ਵੱਲ ਆਈਏ ਅਤੇ ਮੇਰੇ ਖਿਆਲ ਨਾਲ ਅਮਰੀਕਾ ਦੀ ਹਿਸਟਰੀ ਦੇ ਵਿੱਚ ਪਹਿਲੀ ਵਾਰੀ ਹੋਇਆ ਹੋਵੇਗਾ ਕਿ US ਦੇ ਪ੍ਰੈਜ਼ੀਡੈਂਟ ਨੇ ਬੜੇ ਬਲੰਟਲੀ ਜਿਹੜਾ ਨਾਟੋ ਐਲੀਜ਼ ਹੈਗੇ ਆ, ਜਿਹੜੇ ਮੁਲਕ ਨਾਲ ਇਹਨਾਂ ਦੇ ਫਰੈਂਡ ਹੈਗੇ ਆ USA ਦੇ, ਉਹਨਾਂ ਨੂੰ ਕ੍ਰਿਟੀਸਾਈਜ਼ ਕੀਤਾ ਹੋਊਗਾ। ਸਰੋਤਿਆਂ ਨੂੰ ਦੱਸਦੇ ਜਾਈਏ, ਨਾਟੋ ਦੇ ਜਿੰਨੇ ਵੀ ਮੁਲਕ ਹੈਗੇ ਆ ਉਹਨਾਂ ਨੇ ਐਗਰੀਮੈਂਟ ਕੀਤਾ ਹੋਇਆ ਵੀ ਉਹ ਆਪਣੀ GDP ਦਾ 2% ਮਨੀ ਜਿਹੜਾ ਉਹ ਡਿਫੈਂਸ 'ਤੇ ਸਪੈਂਡ ਕਰਨਗੇ, ਜਿੰਨੇ ਵੀ ਮੁਲਕ ਉਹਨਾਂ ਨਾਟੋ ਦੇ ਅੰਡਰ ਆਉਂਦੇ ਹੈਗੇ ਆ। ਪਰ ਪਿਛਲੇ ਬਹੁਤ ਸਾਲਾਂ ਤੋਂ ਇਹ ਹੋ ਰਿਹਾ ਵੀ US ਜਿਹੜਾ ਆ ਉਹ ਲਗਭਗ 3.57%, 3.5% ਦੇ ਕਰੀਬ ਜਿਹੜਾ ਮਨੀ ਆ ਸਪੈਂਡ ਕਰ ਰਿਹਾ ਹੈਗਾ ਆ ਡਿਫੈਂਸ ਦੇ ਉੱਤੇ, ਨਾਟੋ ਦੇ ਜਿਹੜੇ ਐਲੀਜ਼ ਆ, ਜਿਹੜੇ ਫਰੈਂਡ ਆ ਉਹਨਾਂ ਦੇ ਡਿਫੈਂਸ ਦੇ ਲਈ। ਅਤੇ ਹੋਰ ਜਿਹੜੇ ਮੁਲਕ ਆ ਉਹ ਬਹੁਤ ਘੱਟ ਸਪੈਂਡ ਕਰ ਰਹੇ ਆ। ਅਤੇ ਅੱਜ ਜਿਹੜੇ ਪ੍ਰੈਜ਼ੀਡੈਂਟ ਟਰੰਪ ਆ ਉਹਨਾਂ ਨੇ ਜਿਹੜਾ ਜਰਮਨ ਨੂੰ ਬਹੁਤ ਜ਼ਿਆਦਾ ਕ੍ਰਿਟੀਸਾਈਜ਼ ਕੀਤਾ ਵੀ ਜਰਮਨ ਜਿਹੜੀ ਆ ਯੂਰਪੀਅਨ ਯੂਨੀਅਨ ਦੇ ਵਿੱਚ ਸਭ ਤੋਂ ਵੱਡੀ ਇਕੋਨਮੀ ਆ ਅਤੇ ਉਹ ਬਹੁਤ ਘੱਟ ਪੈਸੇ ਜਿਹੜੇ ਆ ਸਪੈਂਡ ਕਰਦੇ ਹੈਗੇ ਆ। ਅਤੇ ਉਹਨਾਂ ਨੇ ਪੂਰੇ ਰਿਲੇਸ਼ਨ ਜਿਹੜੇ ਆ ਰਸ਼ੀਆ ਨਾਲ ਬਣਾਏ ਹੋਏ ਆ। 70% ਜਿਹੜਾ ਐਨਰਜੀ ਦਾ ਕੋਂਟਰੈਕਟ ਆ ਉਹ ਰਸ਼ੀਆ ਦੇ ਨਾਲ ਹੋਇਆ ਆ। ਅਤੇ ਇੱਕ ਤਰ੍ਹਾਂ ਨਾਲ ਤਾਂ ਉਹਨੇ ਇਹ ਕਹਿ ਦਿੱਤਾ ਵੀ ਜਿਹੜਾ ਜਰਮਨ ਆ ਉਹ ਰਸ਼ੀਆ ਦਾ ਕੈਪਟਿਵ ਆ। ਜੀ, ਉਹਨਾਂ ਨੇ ਉਹਦੇ ਪਿੱਛੇ ਜਿਹੜਾ ਤਰਕ ਇਹ ਦਿੱਤਾ ਵੀ ਉਹਨਾਂ ਦੀ ਜਿਹੜੀ ਇੱਕ ਗੈਸ ਦੀ ਹੈਗੀ ਆ, ਤੇਲ ਦੀ ਆਇਲ ਪਾਈਪਲਾਈਨ, ਉਹਦੇ ਕਰਕੇ ਆ। ਪਰ ਉਸ ਦੇ ਉੱਤੇ ਆਲਰੇਡੀ ਜਿਹੜੇ ਜਰਮਨੀ ਦੇ ਮਿਨਿਸਟਰ ਹੈਗੇ ਆ, ਫੋਰਨ ਮਿਨਿਸਟਰ, ਉਹਨਾਂ ਨੇ ਬਿਆਨ ਦੇ ਦਿੱਤਾ, ਕਹਿੰਦਾ ਵੀ ਐਨਰਜੀ ਦੇ ਮਾਮਲੇ ਵਿੱਚ ਤਾਂ ਜਰਮਨੀ ਪਹਿਲਾਂ ਤੋਂ ਹੀ ਜਿਹੜਾ ਆ ਉਹ ਆਜ਼ਾਦ ਆ। ਉਹ ਕਿਸੇ ਵੀ ਇਨਫੈਕਟ ਰੀਨਿਊਏਬਲ ਸੋਰਸ ਦੇ ਉੱਤੇ ਉਹ ਡਿਪੈਂਡ ਨਹੀਂ ਕਰਦਾ, ਉਸ ਦੇ ਉੱਤੇ ਉਸ ਦਾ ਪ੍ਰਭਾਵ ਨਹੀਂ ਹੈਗਾ। ਸੋ ਇਹ ਗੱਲ ਜਿਹੜੀ ਕਿਤੇ ਨਾ ਕਿਤੇ ਜਿਹੜੀ ਆ ਉਹ ਉਹਨਾਂ ਨੇ ਇਹ ਝੁਠਲਾਈ ਇੱਕ ਹਿਸਾਬ ਦੇ ਨਾਲ। ਸੋ ਪਰ ਇਹ ਹੈਗੇ ਆ ਵੀ ਪਹਿਲੀ ਵਾਰੀ ਇੱਦਾਂ ਜਿੱਦਾਂ ਹਰਜੋਤ ਸਿੰਘ ਜੀ ਨੇ ਕਿਹਾ ਵੀ ਰਾਸ਼ਟਰਪਤੀ ਟਰੰਪ ਨੇ ਜਿਹੜੀਆਂ ਇਹ ਗੱਲਾਂ ਆਖੀਆਂ ਆ
ਵੀ ਇਹ ਪਹਿਲੀ ਵਾਰੀ ਆ ਵੀ ਇੰਨੀ ਜ਼ਿਆਦਾ ਵੱਡੇ ਪੈਮਾਨੇ ਦੇ ਉੱਤੇ ਅਤੇ ਸ਼ਰੇਆਮ ਜਾ ਕੇ ਜਿਹੜੀ ਉਹਨਾਂ ਦੀ ਤਾੜਨਾ ਜਿਹੜੀ ਉਹ ਲਾਈ ਆ। ਕਿਉਂਕਿ ਕਿਤੇ ਨਾ ਕਿਤੇ ਇਹ ਹੈਗਾ ਵੀ ਰਾਸ਼ਟਰਪਤੀ ਟਰੰਪ ਜਿੱਦਾਂ ਆਪਣੀਆਂ ਰੈਲੀਆਂ ਦੇ ਵਿੱਚ ਗੱਲਾਂ ਕਰਦੇ ਆ, ਬਹੁਤ ਵਾਰੀ ਉਹ ਗੱਲਾਂ ਜਿਹੜੀਆਂ ਇਨਐਕੂਰੇਟ ਫਾਲਸ ਜਿਹੜੀਆਂ ਮੋਂਟਾਨਾ ਚੈਕਰਸ ਦੇ ਵੱਲੋਂ ਦੇਖਿਆ ਗਿਆ, ਕਹਿੰਦੇ 76% ਜਿਹੜੀ ਉਹਨਾਂ ਦੀਆਂ ਗੱਲਾਂ ਸੀਗੀਆਂ ਉਹ ਇੱਧਰ ਝੂਠੀਆਂ ਸੀਗੀਆਂ ਜਾਂ ਉਹਨਾਂ ਉੱਤੇ ਜਿਹੜਾ ਸਸਪੀਸ਼ਨ ਸੀਗਾ। ਸੋ ਕਹਿੰਦੇ ਪਰ ਪਹਿਲੀ ਵਾਰੀ ਇੱਦਾਂ ਹੋਇਆ ਹੈ, ਸਾਰੇ ਜਾਣੇ ਇਸ ਗੱਲੋਂ ਹੈਰਾਨ ਨੇ ਵੀ ਇਸ ਵਾਰੀ ਜਿਹੜੀਆਂ ਇਹ ਗੱਲਾਂ ਉਸ ਦੇ ਵਿੱਚ ਜਿਹੜਾ ਸੱਚਾਈ ਜਿਹੜੀ ਆ ਉਹ ਬੋਲ ਕੇ ਆਏ ਆ। ਓਵਰਆਲ ਭਾਵੇਂ ਘਰ ਦੇ ਵਿੱਚ ਉਹ ਡਿਫਰੈਂਟ ਗੱਲ ਕਰਦੇ ਹੋਣ। ਸੋ ਨੇਟੋ ਨੂੰ ਲੈ ਕੇ ਅਮਰੀਕਾ ਸਭ ਤੋਂ ਜ਼ਿਆਦਾ ਸਪੈਂਡ ਕਰਦਾ, ਇਸ ਦੇ ਵਿੱਚ ਕੋਈ ਦੋ ਰਾਵਾਂ ਨਹੀਂ ਹੈਗੀਆਂ। ਅਤੇ ਕਹਿੰਦੇ ਨੇਟੋ ਦੇ ਜਿਹੜੇ ਕਾਨੂੰਨਾਂ ਦੇ ਅਨੁਸਾਰ ਹਰ ਇੱਕ ਜਿਹੜੀ ਕੰਟਰੀ ਆ 2% ਆਪਣੇ GDP ਦਾ ਡਿਫੈਂਸ ਦੇ ਉੱਤੇ ਜਿਹੜਾ ਆ ਉਹ ਲਾਊਗੀ। ਹੁਣੇ ਨਾਲ ਹੀ ਇੱਕ ਬੁਲਗੇਰੀਆ ਦੇ ਵੱਲੋਂ ਖਬਰ ਆ ਰਹੀ ਆ, ਕਹਿੰਦੇ ਵੀ ਇਨਫੈਕਟ ਜਿਹੜੇ ਟਰੰਪ ਆ ਉਹਨਾਂ ਨੇ ਉੱਥੇ ਜਾ ਕੇ ਆਪਣੇ ਐਲਾਈਜ਼ ਨੂੰ ਆਖਿਆ ਆ ਵੀ ਇਹ ਟਾਰਗੇਟ ਨੂੰ 2 ਦੀ ਬਜਾਏ 4% 'ਤੇ ਜਿਹੜਾ ਆ ਉਹ ਵਧਾ ਦਿੱਤਾ ਜਾਵੇ। ਸੋ ਬਿਲਕੁਲ 4% ਦੇ ਨਾਲ ਅਗਰ ਸਾਰਿਆਂ ਦਾ ਬਰਾਬਰ ਹੋਊਗਾ ਤਾਂ ਬਹੁਤ ਵਧੀਆ ਹੋਊਗਾ, ਕਿਉਂਕਿ US ਜਿਹੜਾ ਆ ਆਲਰੇਡੀ ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਆ ਵੀ 3.57% ਜਿਹੜਾ ਮਨੀ ਆ ਉਹ ਸਪੈਂਡ ਕਰਦਾ ਹੈਗਾ ਨਾਟੋ 'ਤੇ। ਸੋ ਜਿੱਦਾਂ ਕਾਫੀ ਹੁਣ ਕ੍ਰਿਟਿਸਿਜ਼ਮ ਹੋ ਰਿਹਾ ਦੁਨੀਆ ਦੇ ਵਿੱਚ, ਪਰ ਈਵਨ ਮੈਂ ਦੇਖਦਾ ਵੀ USA ਦੇ ਵਿੱਚ ਜਿਹੜੇ ਪ੍ਰੈਜ਼ੀਡੈਂਟ ਟਰੰਪ ਦੇ ਬਹੁਤ ਜ਼ਿਆਦਾ ਕ੍ਰਿਟੀਸਾਈਜ਼ ਕਰਦੇ ਹੈਗੇ ਆ ਲੋਕ, ਉਹਨਾਂ ਦੇ ਵੀ ਇਹ ਬਿਆਨ ਆ ਵੀ ਇਹ ਗੱਲ ਦੇ ਉੱਤੇ ਜਿਹੜਾ ਪ੍ਰੈਜ਼ੀਡੈਂਟ ਟਰੰਪ ਨੇ ਸਟੈਂਡ ਲਿਆ ਇਹ ਬਹੁਤ ਵਧੀਆ ਸਟੈਂਡ ਲਿਆ ਹੈਗਾ ਵੀ ਅਸੀਂ ਉਹਨਾਂ ਮੁਲਕਾਂ 'ਤੇ ਇੰਨੇ ਪੈਸੇ ਸਪੈਂਡ ਕਰ ਰਹੇ ਹਾਂ ਜਦ ਕਿ ਇਕੋਨੋਮਿਕਲੀ ਉਹ ਬਹੁਤ ਸਟਰੋਂਗ ਮੁਲਕ ਹੈਗੇ ਆ, ਅਤੇ ਸਾਨੂੰ ਉਹ ਪੈਸਾ ਜਿਹੜਾ ਆ ਆਪਣੀ US ਦੇ ਜਿਹੜੇ ਆਪਣੇ ਅਮਰੀਕਨ ਲੋਕ ਆ ਉਹਨਾਂ ਦੀ ਐਜੂਕੇਸ਼ਨ ਅਤੇ ਉਹਨਾਂ ਦੀ ਹੈਲਥ ਦੇ ਉੱਤੇ ਸਪੈਂਡ ਕਰਨਾ ਚਾਹੀਦਾ ਹੈਗਾ। ਸੋ ਕਈ ਤਾਂ ਇੱਥੇ ਤੱਕ ਵੀ ਸ਼ੱਕ ਕਰਦੇ ਆ ਵੀ ਜਿਹੜੀ ਨਾਟੋ ਦੇ ਐਲੀਜ਼ ਆ ਉਹ ਬ੍ਰੇਕ ਵੀ ਹੋ ਸਕਦੇ ਹੈਗੇ, US ਆਊਟ ਵੀ ਹੋ ਸਕਦਾ ਨਾਟੋ 'ਚੋਂ। ਹੁਣ ਇਸ ਤੋਂ ਬਾਅਦ ਜਿਹੜੇ ਪ੍ਰੈਜ਼ੀਡੈਂਟ ਟਰੰਪ ਆ ਉਹਨਾਂ ਨੇ ਰਸ਼ੀਆ ਦੇ ਪ੍ਰੈਜ਼ੀਡੈਂਟ ਪੂਟਨ ਨੂੰ ਮਿਲਣ ਜਾਣਾ ਆ, ਉਹ ਤੋਂ ਬਾਅਦ ਦੇਖੋ ਫਿਰ ਕੀ ਰਿਜ਼ਲਟ ਨਿਕਲਦਾ। ਇਹ ਤਾਂ ਉਦੋਂ ਪਤਾ ਲੱਗੂਗਾ ਵੀ ਜਰਮਨੀ ਕੈਪਟਿਵ ਆ ਕਿ ਅਮਰੀਕਾ ਦੇ ਜਿਹੜੇ ਰਾਸ਼ਟਰਪਤੀ ਆ ਉਹ ਜਿਹੜੇ ਆ ਕੈਪਟਿਵ ਨਿਕਲਦੇ ਆ, ਉਹ ਜਿਹੜੇ ਵਲਾਦੀਮਿਰ ਪੁਤਿਨ ਦੇ। ਸੋ ਜਿੱਦਾਂ ਤੁਸੀਂ ਕਿਹਾ ਵੀ ਹੈਲਥ ਇੰਸ਼ੋਰੈਂਸ ਜਾਂ ਉਸ ਵਾਲੇ ਪਾਸੇ ਨੂੰ ਜਿਹੜਾ ਵਰਤਣਾ ਚਾਹੀਦਾ। ਆਈ ਥਿੰਕ ਅਮਰੀਕਾ ਨੂੰ ਵੀ ਆਪਣਾ ਨਾਟੋ ਦੇ ਵਿੱਚੋਂ ਤਾਂ ਡਿਫੈਂਸ ਦੇ ਉੱਤੇ ਜਿਹੜਾ ਸ਼ਾਇਦ ਘਟਾ ਕੇ ਇਸ ਪਾਸੇ ਨੂੰ ਤਾਂ ਲੋਕਾਂ ਦੀ ਜਿਹੜੀ ਆ ਹੈਲਥ ਕੇਅਰ ਵਾਲੇ ਪਾਸੇ ਨੂੰ ਜਿਹੜੇ ਥੋੜ੍ਹੇ ਕੁਛ $1 ਬਿਲੀਅਨ ਜਿਹੜੇ ਆ ਉਹ ਲਾ ਦੇਣੇ ਚਾਹੀਦੇ ਆ। ਆਪਾਂ ਦੇਖਦੇ ਹੀ ਹਾਂ ਵੀ ਕਿਸ ਤਰੀਕੇ ਦੇ ਨਾਲ ਲੋਕਾਂ ਦੇ ਇੱਥੇ ਵੀ ਬਹੁਤੇ ਹਾਲਾਤ ਜਿਹੜੇ ਆ ਉਹ ਠੀਕ ਨਹੀਂ ਆ। ਹੁਣ ਓਬਾਮਾ ਕੇਅਰ ਹੈਗੀ ਆ ਤਾਂ ਠੀਕ ਆ, ਜਿੰਨੀ ਦੇਰ ਤੱਕ ਇਹ ਚੱਲ ਰਹੀ ਆ, ਜੋ ਕਿ ਇਸ ਦਾ ਅਖੀਰਲਾ ਸਾਲ ਹੈਗਾ ਆ, ਇਸ ਸਾਲ ਦੇ ਅੰਤ ਤੱਕ ਜੇ ਇਹਨਾਂ ਦੇ ਕੋਲੋਂ ਕੋਈ ਅਫੋਰਡੇਬਲ ਹੈਲਥ ਕੇਅਰ ਪਲਾਨ ਨਹੀਂ ਬਣਿਆ ਤਾਂ ਉਹਦੇ ਵਿੱਚ ਵੀ ਕਾਫੀ ਸਮੱਸਿਆ ਆਉਣੀ ਆ। ਬਾਕੀ ਜਿਹੜੀ ਆ ਇਹ ਮੀਟਿੰਗ ਦੇ ਵਿੱਚ ਹਰਜੋਤ ਸਿੰਘ ਜੀ ਜਦੋਂ ਫੋਟੋ ਖਿੱਚੀ ਗਈ ਤਾਂ ਜ਼ਿਆਦਾਤਰ ਜਿਹੜੀ ਉਹਨਾਂ ਦੀ ਚਾਂਸਲਰ ਜਰਮਨੀ ਦੀ ਐਂਜਲਾ ਮਾਰਕਲ ਆ, ਉਹ ਅਮਰੀਕਾ ਦੇ ਜਿਹੜਾ ਵੀ ਲੀਡਰ ਹੁੰਦਾ ਉਹਨਾਂ ਦੇ ਨਾਲ ਖੜ੍ਹ ਕੇ ਜਿਹੜੀ ਫੋਟੋ ਖਿਚਾਈ ਜਾਂਦੀ ਹੈ। ਇਸ ਵਾਰੀ ਜਿਹੜੇ ਆ ਉਹਨਾਂ ਤੋਂ ਦੂਰੀ ਜਿਹੜੀ ਬਣਾ ਕੇ ਰੱਖੀ। UK ਦੀ ਥਰੇਸਾ ਮੇ ਆ, ਉਹਨਾਂ ਦੇ ਨਾਲ ਜਿਹੜੀ ਆ ਉਹਨਾਂ ਨੇ ਲਾਗੇ ਹੋ ਕੇ ਫੋਟੋ ਖਿਚਾਈ। ਹੁਣ ਤਾਂ ਸਾਰੇ ਦੇ ਸਾਰੇ ਲੀਡਰ ਜਿਹੜਾ 29 ਦੇ 29 ਜਿਹੜੇ ਮੁਲਕਾਂ ਦੀ ਜਿਹੜੀ ਨਾਟੋ ਦੀ ਆਰਗੇਨਾਈਜੇਸ਼ਨ ਜਿਹੜੀ ਹੈਗੀ ਆ ਉਹਨਾਂ ਨੇ ਜਿਹੜੀ ਆ ਮਿਲ ਕੇ ਖਿਚਾਈ ਆ। ਅਤੇ ਕਿਤੇ ਨਾ ਕਿਤੇ ਹੁਣ ਝਟਕਾ ਜਿਹੜਾ ਜ਼ਰੂਰ ਦੇ ਕੇ ਆਏ ਨੇ ਰਾਸ਼ਟਰਪਤੀ ਟਰੰਪ, ਅਤੇ ਇੱਦਾਂ ਲੱਗ ਰਿਹਾ ਵੀ ਸ਼ਾਇਦ ਉੱਥੋਂ ਦੀਆਂ ਜਿਹੜੀਆਂ ਇਹ ਬਾਕੀ ਮੁਲਕ ਆ ਇਹਨਾਂ ਨੂੰ ਕਿਤੇ ਨਾ ਕਿਤੇ ਜਿਹੜਾ ਡਿਫੈਂਸ ਦੇ ਉੱਤੇ ਜਿਹੜਾ ਖਰਚਾ ਆ ਉਹ ਵਧਾਉਣਾ ਪਊਗਾ। ਸੋ ਇਹਦੇ ਵਿੱਚ ਇੱਕ ਹੋਰ ਵੀ ਹੈਗੀ ਹੈ, ਨਾਟੋ ਦੇ ਅਲਾਇੰਸ ਦੇ ਵਿੱਚ ਜਿਹੜਾ ਇੱਕ ਸਿਕਿਉਰਿਟੀ ਡਿਫੈਂਸ ਜਿਹੜੇ ਆਪਸ ਦੇ ਵਿੱਚ ਹੁੰਦਾ ਆ ਵੀ ਕਹਿੰਦੇ ਵੀ ਬੜੀ ਜਲਦੀ ਇਸ ਦੇ ਵਿੱਚ ਇਹ ਆ ਵੀ 4 ਜਿਹੜੀਆਂ ਵੱਡੀਆਂ ਇਹਨਾਂ ਦੀਆਂ ਸਮੁੰਦਰੀ ਬੇੜੇ ਜਿਹੜੇ ਹੁੰਦੇ ਆ, 4 ਜਿਹੜੇ ਆ ਜਿਹੜੇ ਪਲਾਟੂਨਾਂ ਅਤੇ ਹੋਰ ਕਈ ਕੁਛ ਜਿਹੜੀਆਂ ਚੀਜ਼ਾਂ ਆ ਉਹਨਾਂ ਨੇ ਰੱਖੀਆਂ ਹੋਈਆਂ ਵੀ ਤੁਰੰਤ ਫਰੰਤ ਜਿੱਥੇ ਵੀ ਕਿਸੇ ਵੀ ਮੁਲਕ ਨੂੰ ਲੋੜ ਪੈਂਦੀ ਆ ਤਾਂ ਬਾਕੀ ਮੁਲਕਾਂ ਦੇ ਦੁਆਰਾ ਉਹਨਾਂ ਨੂੰ ਉੱਥੇ ਪਹੁੰਚਾ ਦਿੱਤਾ ਜਾਣਾ ਚਾਹੀਦਾ ਆ। ਅਮਰੀਕਾ ਨੇ ਆਪਣੀ ਜਿਹੜੀ ਆਰਮੀ ਦੀ ਪ੍ਰੈਜ਼ੈਂਸ ਆ ਇਸੇ ਕਰਕੇ ਯੂਰਪ ਦੇ ਵਿੱਚ ਜਗ੍ਹਾ ਦੇ ਉੱਤੇ ਜਿਹੜੀ ਉਹ ਰੱਖੀ ਹੋਈ ਆ। ਚਾਹੇ ਪੋਲੈਂਡ ਦੀ ਗੱਲ ਕਰ ਲਓ, ਚਾਹੇ ਯੂਕਰੇਨ ਵਾਲੇ ਪਾਸੇ ਗੱਲ ਕਰ ਲਓ, ਚਾਹੇ ਜਰਮਨੀ ਵਾਲੇ ਪਾਸੇ ਗੱਲ ਕਰ ਲਓ। ਮੇਨ ਖਤਰਾ ਤਾਂ ਉੱਥੇ ਅਜੇ ਵੀ ਸਭ ਨੂੰ ਪਤਾ ਹੈ ਵੀ ਰਸ਼ੀਆ ਦਾ ਹੀ ਜਿਹੜਾ ਬਣਿਆ ਹੋਇਆ ਆ, ਵੀ ਉਹਦਾ ਇਹ ਨਹੀਂ ਪਤਾ ਲੱਗਦਾ ਵੀ ਕਦੋਂ ਜਿਹੜੀ ਉਹ ਚੜ੍ਹਾਈ ਕਰਕੇ ਜਿਹੜਾ ਉਹ ਇੱਧਰ ਨੂੰ ਆ ਸਕਦਾ ਆ। ਯੂਕਰੇਨ ਦਾ ਆਲਰੇਡੀ ਉਹਨਾਂ ਨੇ ਜਿਹੜਾ ਦੱਖਣ ਵਾਲਾ ਹਿੱਸਾ ਆ ਕ੍ਰਾਈਮੀਆ
ਉਸ ਨੂੰ ਜਿਹੜਾ ਧੱਕੇ ਦੇ ਨਾਲ ਕਹਿੰਦੇ ਅਨੈਕਸ ਕਰਾ ਕੇ, ਗੈਰ ਕਾਨੂੰਨੀ ਢੰਗ ਦੇ ਨਾਲ ਅਨੈਕਸ ਕਰਾ ਕੇ ਯੂਕਰੇਨ ਤੋਂ ਅਲੱਗ ਜਿਹੜਾ ਉਹਨਾਂ ਨੇ ਕਰਵਾਇਆ ਹੋਇਆ ਆ। ਅਤੇ ਕਹਿੰਦੇ ਸਭ ਤੋਂ ਮੇਨ ਮੁੱਦਾ ਜਿਹੜੀ ਟਰੰਪ ਜਿਹੜੇ ਰਾਸ਼ਟਰਪਤੀ ਟਰੰਪ ਅਤੇ ਵਲਾਦੀਮੀਰ ਪੁਤਿਨ ਦੀ ਮੁਲਾਕਾਤ ਦੇ ਵਿੱਚ ਕ੍ਰਾਈਮੀਆ ਦੀ ਅਨੈਕਸੇਸ਼ਨ ਦਾ ਜਿਹੜਾ ਆ ਉਹ ਰਹੂਗਾ। ਅਤੇ ਵਲਾਦੀਮੀਰ ਪੁਤਿਨ ਬਹੁਤ ਚਲਾਕ ਪੋਲੀਟੀਸ਼ੀਅਨ ਆ। ਉਹ ਕਹਿੰਦੇ ਵੀ ਜਦੋਂ ਮੁਲਾਕਾਤ ਕਰ ਰਿਹਾ ਹੁੰਦਾ ਬੰਦ ਕਮਰੇ ਵਿੱਚ ਤਾਂ ਉਦੋਂ ਗੱਲਾਂ ਹੋਰ ਹੁੰਦੀਆਂ, ਅਤੇ ਜਿੱਦਾਂ ਹੀ ਮੀਡੀਆ ਵਾਲੇ ਸਾਹਮਣੇ ਆ ਜਾਂਦੇ ਆ ਅਤੇ ਉਹ ਬੜੇ ਅਜੀਬੋ ਗਰੀਬ ਜਿਹੇ ਕਈ ਵਾਰੀ ਬਿਆਨ ਦੇ ਦਿੰਦਾ ਵੀ ਦੂਜੀ ਲੀਡਰ ਨੂੰ ਇੱਕ ਹਿਸਾਬ ਦੇ ਨਾਲ ਤੱਤੇ ਪਾਣੀ 'ਚ ਜਿਹੜਾ ਖੜਾ ਕਰ ਦਿੰਦਾ ਆ। ਕਹਿੰਦੇ ਪਿਛਲੇ ਦਿਨਾਂ ਦੇ ਵਿੱਚ ਜਦੋਂ ਇੱਕ ਵਾਰੀ ਵਾਈਸ ਪ੍ਰੈਜ਼ੀਡੈਂਟ ਜੋ ਬਾਈਡਨ ਉੱਥੇ ਗਏ ਸੀ ਮੁਲਾਕਾਤ ਕਰਨ ਦੇ ਲਈ, ਤਾਂ ਉਹਨਾਂ ਨੇ ਪਹਿਲੋਂ ਜਿਹੜੀ ਗੱਲਬਾਤ ਹੋਰ ਹੁੰਦੀ ਰਹੀ, ਅਤੇ ਜਿੱਦਾਂ ਹੀ ਜਦੋਂ ਪੱਤਰਕਾਰ ਸਾਹਮਣੇ ਆਏ ਤਾਂ ਉਹਨਾਂ ਨੇ ਉਹਨਾਂ ਦੇ ਸਾਹਮਣੇ ਬਿਆਨ ਦਿੱਤਾ ਵੀ ਜੋ ਬਾਈਡਨ ਵੀ ਆਪਾਂ ਤਾਂ ਗੱਲਬਾਤ ਕਰ ਲਈ ਆ ਵੀ ਅਮਰੀਕਾ ਦੇ ਅਤੇ ਜਿਹੜੇ ਰਸ਼ੀਆ ਦੇ ਲੋਕ ਆ ਜਿਹੜੇ ਬਹੁਤ ਹੀ ਆਸਾਨੀ ਦੇ ਨਾਲ ਇੱਕ ਦੂਜੇ ਮੁਲਕਾਂ ਦੇ ਵਿੱਚ ਬਗੈਰ ਵੀਜ਼ੇ ਤੋਂ ਜਿਹੜੇ ਉਹ ਆ ਜਾ ਸਕਦੇ ਆ। ਅਤੇ ਉੱਥੇ ਫਿਰ ਉਹਨਾਂ ਨੂੰ ਜਿਹੜਾ ਉਦੋਂ ਫਿਰ ਕਹਿ ਲਓ ਵੀ ਤੱਤੇ ਪਾਣੀ ਦੇ ਵਿੱਚ ਉਹਨਾਂ ਨੂੰ ਨਾਲ ਦੇ ਨਾਲ ਖੜੇ ਕਰ ਦਿੱਤਾ। ਸੋ ਇੱਦਾਂ ਦੀ ਜਿਹੜੀ ਆ ਕਹਿੰਦੇ ਆ ਉਹ ਰਾਸ਼ਟਰਪਤੀ ਟਰੰਪ ਦੇ ਨਾਲ ਕਰ ਸਕਦੇ ਆ, ਪਰ ਰਾਸ਼ਟਰਪਤੀ ਟਰੰਪ ਸ਼ੁਰੂ ਤੋਂ ਕਹਿੰਦੇ ਆ ਵੀ ਮੇਰੇ ਤੋਂ ਸਮਾਰਟ ਬੰਦਾ ਜਿਹੜਾ ਕੋਈ ਨਹੀਂ ਹੈਗਾ। ਸੋ ਦੇਖਦੇ ਹਾਂ ਉਹਨਾਂ ਦੀਆਂ ਅਜਿਹੀਆਂ ਗੱਲਾਂ ਦੇ ਵਿੱਚ ਨਾ ਕਿਤੇ ਉਹ ਆ ਜਾਣ। ਜੀ ਬਿਲਕੁਲ, ਜਿਹੜਾ ਟ੍ਰੇਡ ਦਾ ਮੁੱਦਾ ਚੱਲ ਰਿਹਾ ਉਹਦੇ ਕਰਕੇ ਸਾਰੀ ਦੁਨੀਆ ਜਿਹੜੀ ਆ ਇੱਕ ਤਰ੍ਹਾਂ ਨਾਲ ਹਿੱਲੀ ਹੋਈ ਹੈਗੀ ਆ। ਅਤੇ ਜਦੋਂ ਪ੍ਰੈਜ਼ੀਡੈਂਟ ਟਰੰਪ ਨਾਟੋ ਮੀਟਿੰਗ ਦੇ ਵਿੱਚ ਗਏ ਹੈਗੇ ਆ, ਉਸ ਤੋਂ ਪਹਿਲਾਂ ਯੂਰਪ ਨੂੰ US ਸੈਨੇਟ ਨੇ 97 ਦੇ ਮੁਕਾਬਲੇ 2 ਵੋਟਾਂ ਦੇ ਨਾਲ ਇੱਕ ਨੋਨ ਬਾਈਂਡਿੰਗ ਰੈਜ਼ੋਲੂਸ਼ਨ ਕੀਤਾ ਸੀ ਵੀ ਜਿਹੜੀ ਅਸੀਂ ਨਾਟੋ ਨੂੰ ਸਪੋਰਟ ਕਰ ਰਹੇ ਹੈਗੇ ਆ, ਅਤੇ ਇਸੇ ਤਰ੍ਹਾਂ ਅਸੀਂ ਨਾਟੋ ਦੇ ਨਾਲ ਜੁੜੇ ਰਹਿਣਾ ਹੈਗਾ। ਪੌਲ ਰਾਇਨ ਜਿਹੜੇ ਸਪੀਕਰ ਹੈਗੇ ਆ ਉਹਨਾਂ ਨੇ ਇਹ ਕਿਹਾ ਵੀ ਮੈਂ ਬਿਲਕੁਲ ਇਹਦੇ ਹੱਕ ਦੇ ਵਿੱਚ ਆ, ਪਰ ਜੋ ਪ੍ਰੈਜ਼ੀਡੈਂਟ ਟਰੰਪ ਨੇ ਗੱਲ ਕਹੀ ਹੈਗੀ ਆ ਡਿਫੈਂਸ ਦੇ ਮਾਮਲੇ ਦੇ ਵਿੱਚ ਨਾਟੋ ਮੁਲਕਾਂ ਦੇ ਬਾਬਤ ਉਹ ਬਿਲਕੁਲ ਸਹੀ ਹੈਗੀ ਆ। ਅਤੇ ਇਸੇ ਤਰ੍ਹਾਂ ਜਿਹੜੇ ਪ੍ਰੈਜ਼ੀਡੈਂਟ ਟਰੰਪ ਆ ਉਹਨਾਂ ਨੇ ਵੀ ਬਿਆਨ ਦਿੱਤਾ ਹੈ ਵੀ ਈਵਨ ਦੋ ਮੈਂ ਸਟੇਟਮੈਂਟ ਇਹ ਦਿੱਤੀ ਹੈਗੀ ਆ ਜਰਮਨ ਦੇ ਬਾਰੇ, ਪਰ ਸਾਡੇ ਜਿਹੜੇ ਰਿਲੇਸ਼ਨ ਆ ਉਹ ਬਿਲਕੁਲ ਸਹੀ ਹੈਗੇ ਆ ਜਰਮਨ ਦੇ। ਅਤੇ ਫਰਾਂਸ ਦੇ ਜਿਹੜੇ ਪ੍ਰਾਈਮ ਮਿਨਿਸਟਰ ਹੈਗੇ ਆ ਉਹ ਵੀ ਜਿਹੜੇ ਮੈਕਰਨ ਉਹ ਵੀ ਜਿਹੜੇ ਪ੍ਰੈਜ਼ੀਡੈਂਟ ਟਰੰਪ ਨੂੰ ਮਿਲੇ ਹੈਗੇ ਆ। ਅਤੇ ਉਹਨਾਂ ਨੂੰ ਜਦ ਕੁਐਸਚਨ ਪੁੱਛਿਆ ਗਿਆ ਵੀ ਜਿਹੜੇ ਪ੍ਰੈਜ਼ੀਡੈਂਟ ਟਰੰਪ ਕਹਿੰਦੇ ਆ ਭਈ ਮਾਰਕਲ ਜਿਹੜੀ ਜਰਮਨ ਦੀ ਚਾਂਸਲਰ ਆ ਉਹ ਇੱਕ ਤਰ੍ਹਾਂ ਨਾਲ ਰਸ਼ੀਆ ਉਹਨਾਂ ਨੂੰ ਹੋਲਡ ਕਰ ਰਿਹਾ, ਅਤੇ ਉਹਨਾਂ ਨੇ ਜਵਾਬ ਦਿੱਤਾ ਨੋ, ਵੀ ਨਹੀਂ ਇੱਦਾਂ ਦੀ ਕੋਈ ਗੱਲ ਨਹੀਂ ਹੈਗੀ। ਸੋ ਕਾਫੀ ਕੁਛ ਚੱਲ ਰਿਹਾ ਆ। ਅਤੇ ਇਸੇ ਤਰ੍ਹਾਂ ਇੱਕ ਜਗ੍ਹਾ ਕਹਿੰਦੇ ਮੀਟਿੰਗ ਵੀ ਹੋ ਰਹੀ ਸੀ, ਅਤੇ ਉਦੋਂ ਹੀ ਜਿਹੜਾ ਆ ਪ੍ਰੈਜ਼ੀਡੈਂਟ ਬਰਸਲ ਦੇ ਵਿੱਚ ਜਦੋਂ ਪ੍ਰੈਜ਼ੀਡੈਂਟ ਟਰੰਪ ਦੀ ਮੀਟਿੰਗ ਹੋ ਰਹੀ ਸੀ ਅਤੇ ਉਹਨਾਂ ਦੇ ਆਫੀਸ਼ੀਅਲ ਅਕਾਊਂਟ ਤੋਂ ਇੱਕ ਟਵੀਟ ਆਇਆ ਜਿਹਦੇ ਵਿੱਚ ਉਹਨਾਂ ਨੇ ਕਿਹਾ ਆ ਵੀ ਮੈਂ ਜਿਹੜੇ US ਦੇ ਫਾਰਮਰਸ ਆ ਉਹਨਾਂ ਦੇ ਬਾਰੇ ਬਹੁਤ ਸੋਚ ਰਿਹਾ, ਕਿਉਂਕਿ ਜਿਹੜੇ ਸੋਇਆਬੀਨਸ ਦੇ ਜਿਹੜੇ ਹੈਗੇ ਆ ਲਗਭਗ 50% ਉਹ ਘੱਟ ਹੋ ਗਏ ਆ 2012 ਤੋਂ ਲੈ ਕੇ ਹੁਣ ਤੱਕ ਜਦੋਂ US ਦੀ ਇਲੈਕਸ਼ਨ ਹੋਈ ਸੀ। ਅਤੇ US ਦੇ ਜਿਹੜੇ ਫਾਰਮਰਸ ਆ ਬਹੁਤ ਪੂਅਰਲੀ 15 ਸਾਲਾਂ ਤੋਂ ਕਰ ਰਹੇ ਹੈਗੇ ਆ। ਇਹਦਾ ਇੱਕੋ ਇੱਕ ਰੀਜ਼ਨ ਜਿਹੜਾ ਟ੍ਰੇਡ ਬੈਰੀਅਰਸ ਅਤੇ ਟੈਰਿਫ ਹੈਗਾ ਆ, ਅਤੇ ਜਿਹੜਾ ਸਾਡੇ ਬਿਜ਼ਨਸ ਨੂੰ ਖਰਾਬ ਕਰ ਰਿਹਾ। ਪਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਮੈਂ ਫਾਰਮਰਸ ਦੇ ਨਾਲ ਪੂਰੀ ਤਰ੍ਹਾਂ ਖੜੂੰਗਾ, ਅਤੇ ਜਿਹੜੇ ਮੁਲਕਾਂ 'ਚ ਮੇਰੀ ਮੀਟਿੰਗ ਹੋ ਰਹੀ ਹੈਗੀ ਆ ਉਹ ਇਹਨਾਂ ਇਸ਼ੂਜ਼ ਦੇ ਉੱਤੇ ਮੈਂ ਗੱਲਬਾਤ ਕਰਾਂਗਾ। ਜੀ ਬਿਲਕੁਲ, ਜਿਹੜੇ ਸੈਕਟਰੀ ਆਫ ਸਟੇਟ ਮਾਈਕ ਪੋਂਪੀਓ ਉਹਨਾਂ ਦੇ ਜਿਹੜੇ ਨਾਟੋ ਸਮਿਟ ਦੇ ਉੱਤੇ ਉਹ ਕਹਿੰਦੇ ਬੜੇ ਪੋਜ਼ੀਟਿਵ ਜਿਹੜੇ ਵਿਚਾਰ ਰਹੇ। ਕਹਿੰਦੇ ਵੀ ਨਾਟੋ ਜਿਹੜਾ ਆ ਹੁਣ ਤੱਕ ਦੇ ਇਤਿਹਾਸ ਦੇ ਵਿੱਚ ਸਭ ਤੋਂ ਜ਼ਿਆਦਾ ਸਫਲਤਾ ਵਾਲਾ ਜਿਹੜਾ ਅਲਾਇੰਸ ਆ ਉਹ ਰਿਹਾ ਆ, ਅਤੇ ਜਿੰਨੇ ਵੀ ਐਲਾਈਜ਼ ਹੈਗੇ ਨੇ ਉਹ ਕਮਿਟਡ ਨੇ ਉਹ ਵੀ ਇਹ ਜਿਹੜੀ ਇਸ ਦੀ ਜਿਹੜੀ ਸਕਸੈਸ ਹੈ, ਇਸ ਦੀ ਸਫਲਤਾ ਇਸੇ ਤਰੀਕੇ ਨਾਲ ਬਰਕਰਾਰ ਰਹੇ, ਅਤੇ ਨਾਲ ਹੀ ਜਿਹੜੀ ਡਿਫੈਂਸ ਸਪੈਂਡਿੰਗ ਆ ਉਸ ਦੇ ਵਿੱਚ ਇਨਕਰੀਜ਼ ਜਿਹੜਾ ਆ ਉਹ ਕੀਤਾ ਜਾਵੇ। ਅਤੇ ਕਹਿੰਦੇ ਵੀ ਜਿਸ ਤਰੀਕੇ ਦੇ ਨਾਲ ਹੁਣ ਟੈਰਰਿਜ਼ਮ ਅੱਜ ਕੱਲ੍ਹ ਹਰ ਇੱਕ ਪਾਸੇ ਜਿਹੜਾ ਉਹ ਵੱਧ ਰਿਹਾ ਆ, ਤਾਂ ਇਸ ਲਈ ਡਿਫੈਂਸ ਨੂੰ ਸਟਰੋਂਗ ਕਰਨਾ ਵੀ ਬਹੁਤ ਜ਼ਰੂਰੀ ਆ। ਅਤੇ ਜਿੱਥੇ ਵੀਕਨੈਸ ਆਊਗੀ ਤਾਂ ਦੂਜੇ ਬੰਦੇ ਆ ਉਹ ਇਸ ਦਾ ਫਾਇਦਾ ਜਿਹੜਾ ਉਹ ਚੱਕ ਸਕਦੇ ਆ। ਅਤੇ ਇਹ ਕਹਿੰਦੇ ਵੀ ਸਾਡਾ ਸ਼ੁਰੂ ਤੋਂ ਹੀ ਵਿਸ਼ਵਾਸ ਰਿਹਾ ਆ ਵੀ ਸਟਰੋਂਗਰ ਟੂਗੈਦਰ ਜਿਹੜੇ ਆ ਉਹ ਆਪਾਂ ਰਵਾਂਗੇ। ਜੀ ਬਿਲਕੁਲ, ਇਸੇ ਤਰ੍ਹਾਂ ਜਿਹੜੀ ਲਿਥੂਆਨੀਆ ਮੁਲਕ ਆ ਉਹਨਾਂ ਨੇ ਬਿਲਕੁਲ ਪ੍ਰੈਜ਼ੀਡੈਂਟ ਟਰੰਪ ਦੇ ਨਾਲ ਐਗਰੀ ਕੀਤਾ ਹੈਗਾ, ਖਾਸ ਕਰਕੇ ਜਦੋਂ ਉਹਨਾਂ ਨੇ ਜਰਮਨ ਨੂੰ ਬਲਾਸਟ ਕੀਤਾ ਵੀ ਜਿਹੜੀ ਉੱਥੇ ਨੋਰਡ ਸਟਰੀਮ 2 ਗੈਸ ਪਾਈਪਲਾਈਨ ਜਾਂਦੀ ਹੈਗੀ ਰਸ਼ੀਆ ਨੂੰ। ਅਤੇ ਉਹ ਕਹਿੰਦੇ ਵੀ ਇਹ ਬਿਲਕੁਲ ਪ੍ਰੈਜ਼ੀਡੈਂਟ ਟਰੰਪ ਦਾ ਜਿਹੜਾ ਇਸ਼ੂ ਇਹ ਸਹੀ ਹੈਗਾ, ਕਿਉਂਕਿ ਉਹਨਾਂ ਦੇ ਮੁਲਕ ਦੇ ਵਿੱਚੋਂ ਜਾਂਦੀ ਹੈਗੀ ਆ। ਇਸੇ ਤਰ੍ਹਾਂ ਜਿਹੜਾ ਇੱਕ ਕਰੋਏਸ਼ੀਆ ਜਿਹੜਾ ਮੁਲਕ ਹੈਗਾ ਆ
ਉਹਨਾਂ ਦੇ ਜਿਹੜੇ ਪ੍ਰੈਜ਼ੀਡੈਂਟ ਆ ਕੋਲਿੰਡਾ ਗ੍ਰੈਵਰ ਕਿਟਰੋਵਿਕ, ਉਹਨਾਂ ਨੇ ਇੱਕ ਜਿਹੜੀ ਪਿਕਚਰ ਟਵੀਟ ਕੀਤੀ ਹੈਗੀ ਆ ਜਿਹਦੇ ਵਿੱਚ ਉਹਨਾਂ ਨੇ ਉਹਨਾਂ ਦੇ ਜਿਹੜੀ ਫੁੱਟਬਾਲ ਦੀ ਟੀਮ ਆ, ਸੌਕਰ ਦੀ ਟੀਮ ਹੈਗੀ ਆ, ਉਹਦੀ ਜਿਹੜੀ ਸ਼ਰਟ ਆ ਉਹ ਪ੍ਰੈਜ਼ੀਡੈਂਟ ਟਰੰਪ ਨੂੰ ਦਿੱਤੀ, ਜਿਹਦੇ ਪਿੱਛੇ ਪ੍ਰੈਜ਼ੀਡੈਂਟ ਟਰੰਪ ਦਾ ਨਾਮ ਦਿੱਤਾ ਸੀ, ਲਿਖਿਆ ਹੋਇਆ ਸੀ, ਤੇ ਨਾਲ ਦੀ ਨਾਲ ਇੰਗਲੈਂਡ ਦੀ ਪ੍ਰਾਈਮ ਮਿਨਿਸਟਰ ਥਰੀਸਾ ਮੇ ਜਿਹੜੀ ਆ ਉਹਨਾਂ ਨੂੰ ਵੀ ਉਹਨਾਂ ਨੇ ਸ਼ਰਟ ਦਿੱਤੀ ਜਿਹਦੇ ਪਿੱਛੇ ਨੰਬਰ 10 ਲਿਖਿਆ ਹੋਇਆ ਸੀ। ਤੇ ਕਹਿੰਦੇ ਕਰੋਏਸ਼ੀਆ ਤੇ ਇੰਗਲੈਂਡ ਜਿਹੜੇ ਆ ਸੈਮੀ ਫਾਈਨਲ ਹੁਣ ਖੇਲਣਗੇ ਵਰਲਡ ਕੱਪ ਦੇ ਵਿੱਚ ਅੱਜ। ਜੀ ਜੀ ਬਿਲਕੁਲ। ਇੱਕ ਆਲਰੇਡੀ ਜਿਹੜਾ ਕੱਲ੍ਹ, ਚਲੋ ਫੀਫਾ ਦੀ ਤੁਸੀਂ ਗੱਲ ਕੀਤੀ ਹੈ, ਕੱਲ੍ਹ ਦਾ ਮੈਚ ਦੇ ਬਾਰੇ ਜਿਹੜਾ ਦੱਸ ਦਈਏ, ਫਰਾਂਸ ਅਤੇ ਬੈਲਜੀਅਮ ਦੇ ਦਰਮਿਆਨ ਜਿਹੜਾ ਮੁਕਾਬਲਾ ਸੀ ਉਸ ਦੇ ਵਿੱਚ ਫਰਾਂਸ ਨੇ ਜਿਹੜੀ ਉਹ ਜਿੱਤ ਪ੍ਰਾਪਤ ਕੀਤੀ ਆ। ਅਤੇ ਕਾਫੀ ਲੰਮੇ ਅਰਸੇ ਬਾਅਦ ਜਿਹੜੇ ਫੀਫਾ ਦੇ ਜਿਹੜੇ ਵਰਲਡ ਕੱਪ ਫਾਈਨਲ ਦੇ ਵਿੱਚ ਫਰਾਂਸ ਜਿਹੜਾ ਆ ਉਹ ਪਹੁੰਚਿਆ ਆ। ਫਰਾਂਸ ਦਾ ਲੱਗ ਨਹੀਂ ਸੀ ਰਿਹਾ ਇੱਦਾਂ ਵੀ ਕਿੱਦਾਂ ਹੋਊਗਾ ਵੀ, ਪਰ ਉਹ ਫਾਈਨਲ ਤੱਕ ਜਿਹੜੇ ਜ਼ਰੂਰ ਪਹੁੰਚ ਚੁੱਕੇ ਨੇ। ਬੈਲਜੀਅਮ ਨੇ ਵੀ ਵਧੀਆ ਜਿਹੜੀ ਖੇਡ ਆ ਉਸ ਦਾ ਪ੍ਰਦਰਸ਼ਨ ਕੀਤਾ। 1-0 ਦੇ ਨਾਲ ਜਿਹੜਾ ਫਰਾਂਸ ਆ ਉਹਨੇ ਨਿਰਧਾਰਤ 90 ਸਮਾਂ ਦੇ ਮਿੰਟਾਂ ਦੇ ਵਿੱਚ ਜਿਹੜੀ ਆ ਉਹ ਜਿੱਤ ਪ੍ਰਾਪਤ ਕਰ ਲਈ ਆ। ਅਤੇ ਅੱਜ ਦਾ ਜਿਹੜਾ ਦੂਜਾ ਸੈਮੀਫਾਈਨਲ ਦਾ ਜਿਹੜਾ ਮੁਕਾਬਲਾ ਜਿੱਦਾਂ ਦੱਸ ਹੀ ਰਹੇ ਆ, ਕਰੋਏਸ਼ੀਆ ਅਤੇ ਇੰਗਲੈਂਡ ਦੇ ਵਿੱਚ ਜਿਹੜਾ ਹੋਵੇਗਾ। ਅਤੇ ਇੰਗਲੈਂਡ ਵੀ ਬੜੇ ਚਿਰਾਂ ਬਾਅਦ ਜਿਹੜੇ ਆ ਇੰਨੀ ਜਿਹੜੀ ਆ ਸਫਲਤਾ ਉਹਨਾਂ ਨੇ ਵਰਲਡ ਕੱਪ ਦੇ ਵਿੱਚ ਜਿਹੜੀ ਪ੍ਰਾਪਤ ਕੀਤੀ ਆ। ਅਤੇ ਬਹੁਤ ਸਾਰੇ ਲੋਕ ਕਿਤੇ ਨਾ ਕਿਤੇ ਦੇਖਣਾ ਚਾਹੁੰਦੇ ਆ ਇੰਗਲੈਂਡ ਅਤੇ ਫਰਾਂਸ ਦਾ ਜਿਹੜਾ ਫਾਈਨਲ ਦਾ ਮੁਕਾਬਲਾ। ਸੋ ਅੱਜ ਜਿਹੜਾ ਇਹ ਨਿਰਧਾਰਿਤ ਹੋ ਜਾਊਗਾ ਵੀ ਫਾਈਨਲ ਕਿਹਨਾਂ ਦੇ ਵਿੱਚ ਆ, ਅਤੇ ਜਿਹੜਾ ਤੀਜੀ ਪਲੇਸ ਦੇ ਲਈ ਜਿਹੜੀ ਆ ਉਹ ਲੜਾਈ ਕਿਹੜੇ ਦੋ ਮੁਲਕਾਂ, ਦੋ ਟੀਮਾਂ ਦੇ ਵਿਚਕਾਰ ਜਿਹੜੀ ਆ ਉਹ ਹੋਵੇਗੀ। ਅੱਜ 11 ਵਜੇ ਕੈਲੀਫੋਰਨੀਆ ਟਾਈਮ ਦੇ ਮੁਤਾਬਕ ਜਿਹੜਾ ਉਹ ਮੈਚ ਸ਼ੁਰੂ ਹੋਵੇਗਾ ਜੀ। ਅਤੇ ਅਗਲੀ ਖਬਰ ਵੱਲ ਚਲੀਏ ਰਾਜਕਨਵੀਰ ਸਿੰਘ ਜੀ। ਜਿਹੜਾ ਟੈਰਿਫ ਦਾ ਮਾਮਲਾ ਹੈਗਾ, ਟੈਕਸ ਦਾ, ਜਿਹੜਾ ਚਾਈਨਾ ਤੋਂ USA ਨੂੰ ਚੀਜ਼ਾਂ ਆਉਂਦੀਆਂ ਹੈਗੀਆਂ ਆ, ਉਹ ਹੁਣ ਕਹਿੰਦੇ ਇਸ ਪੋਜੀਸ਼ਨ 'ਤੇ ਪਹੁੰਚ ਗਿਆ ਆ ਵੀ ਲੱਗਦਾ ਨਹੀਂ ਚਾਈਨਾ ਅਤੇ US ਜਿਹੜੇ ਆ ਹੁਣ ਉਹ ਬੈਕ ਡਾਊਨ ਕਰਨਗੇ। ਕੱਲ੍ਹ ਪ੍ਰੈਜ਼ੀਡੈਂਟ ਟਰੰਪ ਨੇ ਇੱਕ ਹੋਰ ਅਨਾਊਂਸਮੈਂਟ ਕਰ ਦਿੱਤੀ ਵੀ $200 ਬਿਲੀਅਨ ਦੀਆਂ ਜਿਹੜੀਆਂ ਚਾਈਨੀਜ਼ ਮੇਡ ਪ੍ਰੋਡਕਟ ਆ ਉਹਨਾਂ ਦੇ ਉੱਤੇ 10% ਜਿਹੜਾ ਟੈਕਸ ਲਾਇਆ ਜਾਏਗਾ। ਅਗਸਤ 30 ਤੱਕ ਜਿਹੜਾ ਇਹ ਸ਼ੁਰੂ ਹੋਊਗਾ। ਸੋ ਉਹਨਾਂ ਦੇ ਵਿੱਚ ਉਹਨਾਂ ਨੇ ਜਿਹੜੀਆਂ ਪਹਿਲਾਂ ਚੀਜ਼ਾਂ ਨਹੀਂ ਇਨਕਲੂਡ ਕੀਤੀਆਂ ਸੀ, ਜਿਸ ਤਰ੍ਹਾਂ ਆਪਾਂ ਕੱਲ੍ਹ ਵੀ ਗੱਲਬਾਤ ਕੀਤੀ ਸੀ, ਉਹਦੇ ਵਿੱਚ ਕਲੋਥਿੰਗਸ, ਕੱਪੜੇ, ਟੈਲੀਵਿਜ਼ਨ ਦੇ ਪਾਰਟਸ, ਰੈਫਰੀਜੀਰੇਟਰਸ, ਇਹਨਾਂ ਚੀਜ਼ਾਂ ਦੇ ਉੱਤੇ ਜਿਹੜਾ ਟੈਕਸ ਲਾਇਆ ਜਾਊਗਾ। $50 ਬਿਲੀਅਨ ਦੀਆਂ ਜਿਹੜੀਆਂ ਚੀਜ਼ਾਂ ਆ ਉਹਨਾਂ ਦੇ ਉੱਤੇ ਆਲਰੇਡੀ ਜਿਹੜਾ ਟੈਕਸ ਸ਼ੁਰੂ ਹੋ ਗਿਆ ਆ। ਅਤੇ ਚਾਈਨਾ ਦੇ ਕੋਲ ਕਹਿੰਦੇ 7 ਹਫ਼ਤੇ ਹੈਗੇ ਆ ਡੀਲ ਬਣਾਉਣ ਦੇ ਲਈ US ਦੇ ਨਾਲ, ਅਤੇ ਜਾਂ ਫਿਰ ਟਿਟ ਫੋਰ ਟੈਟ ਵਾਲਾ ਮਾਮਲਾ ਹੋਊਗਾ ਵੀ ਚਾਈਨਾ ਵੀ US ਦੇ ਜਿਹੜੇ ਪ੍ਰੋਡਕਟ ਆ ਉਹਨਾਂ ਦੇ ਉੱਤੇ ਟੈਰਿਫ ਲਾਏਗਾ। ਸੋ ਆਉਣ ਵਾਲੇ ਸਮੇਂ 'ਚ ਪਤਾ ਲੱਗੂਗਾ, ਪਰ ਇੱਕ ਤਰ੍ਹਾਂ ਨਾਲ ਕਹਿੰਦੇ ਵੀ ਹੁਣ ਪੋਜੀਸ਼ਨ ਉਹ ਬਣ ਗਈ ਆ ਵੀ ਜਿੱਥੇ ਲੱਗਦਾ ਨਹੀਂ ਵੀ ਆਉਣ ਵਾਲੇ ਸਮੇਂ 'ਚ ਕਿਸੇ ਤਰ੍ਹਾਂ ਸਮਝੌਤਾ ਹੋਊਗਾ। ਬਿਲਕੁਲ, ਕਾਫੀ ਸਿਚੁਏਸ਼ਨ ਇੱਕ ਹਿਸਾਬ ਦੇ ਨਾਲ ਬੈਡ ਹੀ ਆ। ਅਤੇ ਇਸ ਦਾ ਜਿਹੜਾ ਅਸਰ ਤਾਂ ਦੇਖੋ ਆਮ ਲੋਕਾਂ ਦੇ ਉੱਤੇ ਸਭ ਤੋਂ ਜ਼ਿਆਦਾ ਜਿਹੜਾ ਪੈਣਾ, ਚੀਜ਼ਾਂ ਜਿਹੜੀਆਂ ਮਹਿੰਗੀਆਂ ਹੋਣੀਆਂ, ਬਹੁਤ ਸਾਰੀਆਂ ਕੰਪਨੀਆਂ ਜਿਹੜੀਆਂ ਬੰਦ ਹੋ ਸਕਦੀਆਂ, ਬਹੁਤ ਸਾਰੇ ਲੋਕ ਅਨਇੰਪਲੋਇਡ ਜਿਹੜੇ ਇਹਦੇ ਚੱਲਦਿਆਂ ਜਿਹੜੇ ਹੋ ਸਕਦੇ ਆ। ਚਾਈਨਾ, ਕਿਉਂਕਿ ਚਾਈਨਾ ਤੋਂ ਸਮਾਨ ਜ਼ਿਆਦਾ ਆਉਂਦਾ ਆ ਅਮਰੀਕਾ ਵੱਲ ਨੂੰ, ਜਾਂ ਤਾਂ ਚਾਈਨਾ ਆਪਣੇ ਲਈ ਇੱਕ ਨਵੀਂ ਮਾਰਕੀਟ ਲੱਭੂਗਾ ਜਿੱਥੇ ਉਹ ਆਪਣਾ ਸਮਾਨ ਜਿਹੜਾ ਘੱਲੂਗਾ। ਜੇ ਚਾਈਨਾ ਇੱਦਾਂ ਕਰਨ ਦੇ ਵਿੱਚ ਕਾਮਯਾਬ ਰਹਿੰਦਾ ਅਤੇ ਜਿਹੜੇ ਟੈਰਿਫ ਟੂਰਿਫ ਲਾ ਰਹੇ ਆ ਰਾਸ਼ਟਰਪਤੀ ਟਰੰਪ, ਉਹਦਾ ਕੋਈ ਬਹੁਤਾ ਅਸਰ ਚਾਈਨਾ ਦੇ ਉੱਤੇ ਪੈਣਾ ਨਹੀਂ ਆ। ਇਨਫੈਕਟ ਜਿਹੜੇ ਅਮਰੀਕਾ ਦਾ ਉਤਪਾਦ ਚਾਈਨਾ ਦੇ ਵਿੱਚ ਜਾਂਦਾ ਆ ਅਤੇ ਉਸ ਉੱਤੇ ਫਿਰ ਜਿਹੜਾ ਉਹਦੇ ਕਰਕੇ ਜਿਹੜਾ ਇੱਥੇ ਲੋਕਾਂ ਦੇ ਉੱਤੇ, ਖਾਸ ਕਰਕੇ ਹੁਣ ਆਪਾਂ ਦੇਖਿਆ ਵੀ ਕਿਸਾਨਾਂ ਦੇ ਉੱਤੇ ਜਿਹੜਾ ਆਲਰੇਡੀ ਭੈੜਾ ਅਸਰ ਜਿਹੜਾ ਪੈਣਾ ਆਲਰੇਡੀ ਸ਼ੁਰੂ ਹੋ ਚੁੱਕਾ ਆ। ਯੂਰਪੀਅਨ ਸੰਘ ਨੇ ਵੀ ਆਲਰੇਡੀ ਟੈਰਿਫ ਲਾ ਦਿੱਤੇ ਆ, ਕੈਨੇਡਾ ਨੇ ਵੀ ਜਿਹੜੇ ਆ ਉਹ ਲਾ ਦਿੱਤੇ ਆ। ਸੋ ਇਨਫੈਕਟ ਇੰਡੀਆ ਵਰਗੇ ਮੁਲਕ ਨੇ ਵੀ ਜਿਹੜੇ ਆ ਇਹਨਾਂ ਦੇ ਕਈ ਉਤਪਾਦਾਂ ਦੇ ਉੱਤੇ ਟੈਰਿਫ ਲਾ ਦਿੱਤੇ ਆ। ਸੋ ਅਸਰ ਤਾਂ ਜਿਹੜਾ ਆ ਆਮ ਲੋਕਾਂ ਦੇ ਉੱਤੇ, ਇੱਕ ਤਾਂ ਜਿਹੜੀ ਚੀਜ਼ ਖਰੀਦਣੀ ਆ ਜਿਹੜੀ ਉੱਧਰੋਂ ਆਉਂਦੀ ਸੀਗੀ ਉਹ ਮਹਿੰਗੀ ਹੋਊਗੀ, ਅਤੇ ਨਾਲ ਦੇ ਨਾਲ ਹੀ ਜਿਹੜਾ ਆ ਫਿਰ ਜਿਹੜਾ ਇੱਧਰੋਂ ਜਾ ਰਿਹਾ ਸਮਾਨ ਆ ਉਹ ਘੱਟ ਵਿਕੂਗਾ, ਅਤੇ ਇੱਥੇ ਲੋਕਾਂ ਨੂੰ ਲੇ ਆਫ ਕੀਤਾ ਜਾ ਸਕਦਾ ਆ। ਸੋ $200 ਬਿਲੀਅਨ ਦੇ ਹੋਰ ਜਿਹੜੇ ਟੋਟਲੀ ਕਹਿੰਦੇ ਇੰਪੋਰਟ ਦੇ ਉੱਤੇ ਜਿਹੜਾ ਹੁਣ ਇੱਕ ਹਿਸਾਬ ਦੇ ਨਾਲ ਚੇਤਾਵਨੀ ਦੇ ਦਿੱਤੀ ਹੈ ਰਾਸ਼ਟਰਪਤੀ ਟਰੰਪ ਨੇ ਚਾਈਨਾ ਨੂੰ। ਸੋ ਦੇਖਦੇ ਹਾਂ ਕੀ ਹੁੰਦਾ ਆ। ਅਤੇ ਚਾਈਨਾ ਦੇ ਜਿਹੜੇ ਕਾਮਰਸ ਮਿਨਿਸਟਰ ਆ ਉਹਨਾਂ ਨੇ ਕਿਹਾ ਵੀ ਉਹਨਾਂ ਦਾ ਮੁਲਕ ਵੀ ਜਿਹੜੇ ਇਸ ਦੇ ਅਨੁਸਾਰ ਜ਼ਰੂਰਤੀ ਜਿਹੜੇ ਕਾਊਂਟਰ ਮੈਜਰਸ ਆ ਉਹ ਚੁੱਕੂਗਾ। ਅਤੇ ਅਜੇ ਇਹ ਨਹੀਂ ਦੱਸਿਆ ਉਹਨਾਂ ਨੇ ਵੀ ਉਹ ਇਸ ਦੇ ਵਿੱਚ ਟਿਟ ਫਾਰ ਟੈਟ ਵਾਲੇ ਟੈਰਿਫ ਲਾਉਣਗੇ ਜਾਂ ਫਿਰ ਨੈਗੋਸੀਏਸ਼ਨ ਟੇਬਲ ਦੇ ਉੱਤੇ ਜਿਹੜੇ ਆ ਉਹ ਆਉਣਗੇ। ਇਹਦੇ ਚੱਲਦਿਆਂ ਇਹ ਹੈਗਾ ਹਰਜੋਤ ਸਿੰਘ ਜੀ ਵੀ ਜ਼ਰੂਰ ਸਟਾਕ ਮਾਰਕੀਟ ਉੱਤੇ ਵੀ ਜਿਹੜਾ ਇਸ ਦਾ ਅਸਰ ਜਿਹੜਾ
ਉਹ ਪੈ ਸਕਦਾ ਆ। ਤੇ ਦੇਖਦੇ ਆਉਣ ਵਾਲੇ ਸਮੇਂ 'ਚ ਕੀ ਹੋਊਗਾ। ਤੇ ਇਨਫੈਕਟ ਮੈਨੂੰ ਲੱਗਦਾ ਆਲਰੇਡੀ ਇਸ ਦਾ ਅਸਰ ਦਿਖ ਰਿਹਾ। ਆਲਮੋਸਟ 180 ਪੁਆਇੰਟ ਅੱਜ ਜਿਹੜੀ ਆਪਣੀ ਜਿਹੜੀ ਡਾਊ ਜੋਨਸ ਆ ਉਹ ਡਾਊਨ ਚੱਲ ਰਹੀ ਆ। ਨੈਸਡੈਕ ਦੇ ਵਿੱਚ ਵੀ 0.5% ਦੀ ਜਿਹੜੀ ਗਿਰਾਵਟ ਆ। S&P ਦੇ ਵਿੱਚ ਵੀ ਜਿਹੜੇ ਆ ਉਹ 17 ਪੁਆਇੰਟ ਜਿਹੜੇ ਆ ਉਹ ਡਿੱਗੇ ਨੇ। ਐਪਲ ਦਾ ਜਿਹੜਾ ਆ ਸ਼ੇਅਰ ਆ ਉਹ ਬਹੁਤ ਜਿਹੜਾ ਅੱਜ ਡਿੱਗਿਆ 1% ਤੋਂ ਵੱਧ ਜਿਹੜਾ ਉਸ ਦੇ ਵਿੱਚ ਗਿਰਾਵਟ ਆਲਰੇਡੀ ਦੇਖੀ ਗਈ। ਆਈ ਥਿੰਕ ਉਹਦਾ ਕਾਰਨ ਇਹ ਵੀ ਆ ਵੀ ਚਾਈਨਾ ਦੇ ਵਿੱਚ ਬਹੁਤ ਆਲਮੋਸਟ ਸਾਰੀ ਅਸੈਂਬਲੀ ਚਾਈਨਾ ਦੇ ਵਿੱਚ ਹੀ ਜਿਹੜੇ ਐਪਲ ਪ੍ਰੋਡਕਟਸ ਦੀ ਜਿਹੜੀ ਹੁੰਦੀ ਆ, ਅਤੇ ਜੇ ਉਹ ਹੋਰ ਮਹਿੰਗੇ ਹੋਣਗੇ ਤਾਂ ਉਹਨਾਂ ਦਾ ਸਟਾਕ ਤਾਂ ਆਟੋਮੈਟਿਕਲੀ ਫਿਰ ਡਿੱਗਣ ਵਾਲੇ ਪਾਸੇ ਨੂੰ ਹੀ ਜਿਹੜਾ ਉਹ ਜਾਊਗਾ ਜੀ। ਸੋ ਇਹਦੇ ਸੰਬੰਧ ਦੇ ਵਿੱਚ US ਦੇ ਜਿਹੜੇ ਸੈਨੇਟ ਫਾਈਨੈਂਸ ਕਮੇਟੀ ਦੇ ਚੇਅਰਮੈਨ ਔਰਨ ਹੈਚ ਹੈਗੇ ਆ ਯੂਟਾ ਤੋਂ, ਉਹਨਾਂ ਨੇ ਇਹ ਕਿਹਾ ਵੀ ਜਿਹੜੀਆਂ ਨਵੇਂ ਟੈਕਸ ਲਾਏ ਗਏ ਆ, ਨਿਊ ਲੇਵੀਜ਼ ਲਾਈਆਂ ਗਈਆਂ ਹੈਗੀਆਂ ਆ ਚਾਈਨੀਜ਼ ਪ੍ਰੋਡਕਟਸ ਦੇ ਉੱਤੇ, ਇਹ ਬਹੁਤ ਰੈਕਲੈਸ ਹੈਗੀਆਂ ਅਤੇ ਟਾਰਗੇਟ ਨਹੀਂ ਆ। ਇਸੇ ਤਰ੍ਹਾਂ ਸੈਨੇਟਰ ਚੱਕ ਗ੍ਰੈਸਲੀ ਜਿਹੜੇ ਰਿਪਬਲਿਕਨ ਹੈਗੇ ਆਇਵਾ ਤੋਂ, ਉਹਨਾਂ ਨੇ ਵੀ ਕਿਹਾ ਵੀ ਮੈਂ ਇਹਦੇ ਬਾਰੇ ਬਹੁਤ ਮੈਨੂੰ ਕੰਸਰਨ ਹੈਗਾ ਆ, ਕਿਉਂਕਿ ਕਾਰਨ ਇਹ ਆ ਵੀ ਆਇਵਾ ਦੇ ਵਿੱਚ ਫਾਰਮਰਸ ਬਹੁਤ ਆ ਅਤੇ ਜਿਹੜੇ ਫਾਰਮਰਸ ਦੇ ਪ੍ਰੋਡਕਟ ਆ ਉਹਨਾਂ ਦੇ ਉੱਤੇ ਚਾਈਨਾ ਵਾਲਿਆਂ ਨੇ ਅਗਰ ਇੰਨਾ ਜ਼ਿਆਦਾ ਟੈਰਿਫ ਲਾਤਾ ਤਾਂ ਸਾਡੀ ਪੋਜੀਸ਼ਨ ਜਿਹੜੀ ਕਾਫੀ ਬੁਰੀ ਹੋਣੀ ਹੈਗੀ ਆ। ਅਤੇ ਉਹਨਾਂ ਨੇ ਇਹ ਕਿਹਾ ਵੀ ਅਨਸਰਟਨਟੀ ਚੱਲ ਰਹੀ ਹੈਗੀ ਆ। ਜਦੋਂ ਸਾਨੂੰ ਇਹਦਾ ਆਊਟਕਮ ਨਾ ਪਤਾ ਹੋਵੇ ਵੀ ਇਹਦੇ ਵਿੱਚੋਂ ਨਿਕਲਣਾ ਕੀ ਹੈਗਾ ਆ, ਅਨਸਰਟਨਟੀ ਹੋਵੇ ਤੇ ਇਹ ਇੰਪੈਕਟ ਕਰੇਗਾ। ਸੋ ਸਾਨੂੰ ਇਹ ਗੱਲ ਜਿਹੜੀ ਆ ਬਹੁਤ ਧਿਆਨ ਦੇ ਨਾਲ ਸੋਚ ਕੇ ਕਰਨੀ ਚਾਹੀਦੀ ਹੈਗੀ ਆ। ਇਹ ਜਿਹੜੇ ਰਿਪਬਲਿਕਨ ਚੱਕ ਗ੍ਰੈਸਲੇ ਹੈਗੇ ਆ ਸੈਨੇਟਰ ਆਇਵਾ ਤੋਂ, ਉਹਨਾਂ ਨੇ ਕਹੀ। ਜੀ ਬਿਲਕੁਲ। ਸੋ ਆਲਰੇਡੀ ਜਿਹੜੇ ਆਪਾਂ ਦੇਖ ਰਹੇ ਹਾਂ ਵੀ ਰਾਸ਼ਟਰਪਤੀ ਟਰੰਪ ਨੇ ਬਾਰ-ਬਾਰ ਕਿਹਾ ਵੀ ਜਿਹੜਾ ਮੇਨ ਇਸ ਦੇ ਪਿੱਛੇ ਜਿਹੜਾ ਟੈਰਿਫ ਲਾਉਣ ਦਾ ਜਿਹੜਾ ਮੁੱਦਾ ਹੀ ਇਹ ਆ ਵੀ ਜਿਹੜਾ ਚਾਈਨਾ ਆ ਉਹਨਾਂ ਦੇ ਨਾਲ ਜਿਹੜਾ ਟ੍ਰੇਡ ਡੈਫਿਸਿਟ ਬਿਲੀਅਨਸ ਆਫ ਡਾਲਰ ਦੇ ਵਿੱਚ ਜਿਹੜਾ ਉਹ ਚੱਲ ਰਿਹਾ ਆ, ਵੀ ਅਮਰੀਕਾ ਬਹੁਤ ਜ਼ਿਆਦਾ ਨੁਕਸਾਨ ਉਠਾ ਰਿਹਾ। ਅਤੇ ਨਾਲ ਉਹ ਬਾਰ-ਬਾਰ ਇਹ ਵੀ ਕਹਿੰਦੇ ਨੇ ਵੀ ਜਿਹੜੇ ਚਾਈਨਾ ਵਾਲੇ ਆ ਉਹ ਅਮਰੀਕਾ ਦੀਆਂ ਜਿਹੜੀਆਂ ਸੀਕਰੇਟਸ ਆ, ਕੰਪਨੀ ਦੇ ਜਿਹੜੇ ਸੀਕਰੇਟਸ ਆ ਉਹ ਉਹਨਾਂ ਤੋਂ ਹਥਿਆ ਲੈਂਦੇ ਨੇ ਜਾਂ ਚੋਰੀ ਕਰ ਲੈਂਦੇ ਨੇ। ਆਲਰੇਡੀ ਇੱਕ ਖਬਰ ਜਿਹੜੀ ਇਸ ਦੇ ਨਾਲ ਹੀ ਜੁੜੀ ਹੋਈ ਇਹ ਆ ਰਹੀ ਆ ਵੀ ਕਹਿੰਦੇ ਇੱਕ ਐਪਲ ਦਾ ਐਕਸ ਇੰਪਲੋਈ ਕਹਿੰਦੇ ਆ ਉਹਨੇ ਚਾਈਨੀਜ਼ ਫਰਮ ਵਾਸਤੇ ਐਪਲ ਦੇ ਜਿਹੜੇ ਕਈ ਸੀਕਰੇਟ ਜਿਹੜੇ ਆ ਉਹ ਚੋਰੀ ਕੀਤੇ ਆ। ਇਹ US ਨੇ ਜਿਹੜਾ ਇਹ ਬਿਆਨ ਦਿੱਤਾ ਆ। ਸੋ ਖਾਸ ਕਰਕੇ ਇਹ ਜਿਹੜਾ ਇੰਜੀਨੀਅਰ ਆ ਰਾਜਕਨਵੀਰ ਸਿੰਘ ਜੀ, ਇਹ ਐਪਲ ਦੀ ਕੰਮ ਕਰਦਾ ਸੀ ਅਤੇ ਐਪਲ ਜਿਹੜਾ ਆ ਉਹ ਲੈ ਕੇ ਆ ਰਹੇ ਆ ਪ੍ਰੋਡਕਟ ਆਟੋਮੈਟਿਕ ਕਾਰਸ ਦਾ, ਆਟੋਮੈਟਿਕ ਵਿਦਾਊਟ ਡਰਾਈਵਰਲੈਸ ਕਾਰ ਹਨ ਜੀ। ਅਤੇ ਉਹ ਜਿਹੜਾ ਸਾਰਾ ਕਹਿੰਦੇ ਚੋਰੀ ਕਰਕੇ ਉਹ ਚਾਈਨਾ ਨੂੰ ਦੇਣ ਜਾ ਰਿਹਾ ਸੀ ਅਤੇ ਉਹ ਅਰੈਸਟ ਹੋਇਆ ਹੈਗਾ। ਸੋ ਇਸ ਇਸ਼ੂ ਨੂੰ ਹੀ ਜਿਹੜਾ ਮੇਨ ਇਸ਼ੂ ਬਣਾਇਆ ਹੋਇਆ ਹੈਗਾ US ਐਡਮਿਨਿਸਟ੍ਰੇਸ਼ਨ ਨੇ ਵੀ ਜਿਹੜਾ ਚਾਈਨਾ ਆ ਅਨਫੇਅਰ ਟ੍ਰੇਡ ਪ੍ਰੈਕਟਿਸ ਕਰ ਰਿਹਾ ਅਤੇ ਅਮਰੀਕਨ ਇੰਟੈਲੈਕਚੁਅਲ ਪ੍ਰੋਪਰਟੀ ਜਿਹੜੀ ਹੈਗੀ ਆ ਉਹਨੂੰ ਚੋਰੀ ਕਰ ਰਿਹਾ ਅਤੇ ਕਾਫੀ ਲੰਮਾ ਸਮਾਂ ਹੋ ਰਿਹਾ ਜਿਹਦੇ ਬਾਰੇ ਬਾਰ-ਬਾਰ US ਜਿਹੜਾ ਕੰਪਲੇਨ ਕਰ ਰਿਹਾ ਹੈਗਾ ਚਾਈਨਾ ਨੂੰ, ਪਰ ਚਾਈਨਾ ਨੇ ਕਦੇ ਵੀ ਇਹਦੇ ਬਾਰੇ ਜਿਹੜੀ ਆ ਗੱਲਬਾਤ ਨਹੀਂ ਕੀਤੀ। ਜੀ ਬਿਲਕੁਲ। ਸੋ ਇਹ ਜ਼ੈਂਗ ਜ਼ਾਓਲੋਂਗ ਕਰਕੇ ਇਸ ਬੰਦੇ ਦਾ ਜਿਹੜਾ ਨਾਂ ਦੱਸਿਆ ਜਾਂਦਾ ਆ, ਸੈਨੋਜੇ ਏਅਰਪੋਰਟ ਤੋਂ ਕਹਿੰਦੇ ਚੜ੍ਹ ਗਿਆ ਸੀਗਾ ਪਲੇਨ ਦੇ ਉੱਤੇ, ਪਰ ਫਿਰ ਕਿਤੇ ਨਾ ਕਿਤੇ ਜਿਹੜਾ ਆ ਉਸ ਨੂੰ ਦਬੋਚ ਲਿਆ ਗਿਆ ਸੀਗਾ ਅਤੇ ਜਿਹੜਾ ਉਹ ਉਸ ਨੂੰ ਦੱਸਿਆ ਗਿਆ ਆ। ਅਤੇ ਕਹਿੰਦਾ ਵੀ ਉਦੋਂ ਐਪਲ ਨੂੰ ਸ਼ੱਕ ਜਿਹੜਾ ਬਹੁਤ ਜ਼ਿਆਦਾ ਵੱਧ ਗਿਆ। ਕਹਿੰਦਾ ਜਦੋਂ ਇਹਨੇ ਰਿਜ਼ਾਈਨ ਕਰ ਦਿੱਤਾ ਸੀਗਾ, ਰਿਜ਼ਾਈਨ ਕਰਨ ਤੋਂ ਪਹਿਲਾਂ ਇਹਦੀ ਨੈਟਵਰਕ ਐਕਟੀਵਿਟੀ ਜਿਹੜੀ ਬਹੁਤ ਜ਼ਿਆਦਾ ਜਿਹੜੀ ਵੱਧ ਗਈ। ਉੱਥੇ ਇੱਕ ਚਾਈਨਾ ਦੇ ਵਿੱਚ ਕੰਪਨੀ ਐਕਸ ਮੋਟਰਸ, ਉਹਦੇ ਲਈ ਇਸ ਨੇ ਕੰਮ ਕਰਨਾ ਜਿਹੜਾ ਆ ਉਹ ਸ਼ੁਰੂ ਕਰਨਾ ਸੀਗਾ। ਸੋ ਕਹਿੰਦੇ ਉਦੋਂ ਹੀ ਇਹਨਾਂ ਨੂੰ ਫਿਰ ਕਿਤੇ ਲੱਗਾ ਵੀ ਇਹ ਜਿਹੜਾ ਆਟੋਨਮਸ ਵਹੀਕਲ ਡਿਵੈਲਪਮੈਂਟ ਟੀਮ ਹੈਗੀ ਹੈ, ਇਹਦਾ ਹਾਰਡਵੇਅਰ ਇੰਜੀਨੀਅਰ ਸੀਗਾ ਇਹ ਟੀਮ ਦੇ ਵਿੱਚ, ਅਤੇ ਕੌਨਫੀਡੈਂਸ਼ੀਅਲ ਕੰਪਨੀ ਡਾਟਾਬੇਸ ਤੱਕ ਇਸ ਦੀ ਪਹੁੰਚ ਸੀਗੀ ਅਤੇ ਉੱਥੋਂ ਇਸ ਨੇ ਜਿਹੜੀਆਂ ਕਈ ਚੀਜ਼ਾਂ ਜਿਹੜੀਆਂ ਆ ਉਹ ਚੋਰੀ ਕਹਿੰਦੇ ਆ ਕਰਕੇ ਉੱਥੇ ਲੈ ਗਿਆ ਆ। ਅਤੇ ਜ਼ੈਂਗ ਨੇ ਕਹਿੰਦੇ ਬਾਅਦ ਦੇ ਵਿੱਚ FBI ਦੇ ਮੂਹਰੇ ਇਹ ਮੰਨਿਆ ਆ ਵੀ ਉਸਨੇ ਐਪਲ ਦੀ ਜਿਹੜੀ ਡਰਾਈਵਰਲੈਸ ਟੈਕਨੋਲੋਜੀ ਫਾਈਲਜ਼ ਆ ਆਪਣੀ ਘਰਵਾਲੀ ਦੇ ਲੈਪਟਾਪ ਦੇ ਵਿੱਚ ਜਿਹੜੀ ਉਹ ਡਾਊਨਲੋਡ ਕੀਤੀ ਅਤੇ ਬਾਅਦ ਦੇ ਵਿੱਚ ਇਸ ਨੂੰ ਕਹਿੰਦੇ 7 ਜੁਲਾਈ ਨੂੰ ਅਰੈਸਟ ਕਰ ਲਿਆ ਗਿਆ ਸੀਗਾ। ਅਤੇ ਕਹਿੰਦੇ ਐਕਸ ਮੋਟਰਸ ਦੇ ਵੱਲੋਂ ਜਿਹੜਾ ਉਹ ਉਹਨਾਂ ਦਾ ਬਿਆਨ ਆਇਆ, ਕਹਿੰਦੇ ਵੀ ਅਸੀਂ ਚਾਈਨਾ ਦੇ ਅਤੇ US ਦੇ ਲਾਜ਼ ਜਿਹੜੇ ਆ ਉਹ ਬਹੁਤ ਸਟ੍ਰਿਕਟਲੀ ਅਸੀਂ ਫੋਲੋ ਕਰਦੇ ਹਾਂ ਅਤੇ ਇੰਟਲੈਕਚੁਅਲ ਪ੍ਰੋਪਰਟੀ ਦੀਆਂ ਰਾਈਟਸ ਨੂੰ ਬਹੁਤ ਸੀਰੀਅਸਲੀ ਜਿਹੜੇ ਲੈਂਦੇ ਆ।
जो कि एक हुण हासे वाली गल ही जिहड़ी ਉਹ ਜਾਪਦੀ ਆ ਵੀ किस तरीके ਦੇ ਨਾਲ एक ਤਾਂ ਜਿਹੜਾ ਉੱਥੋਂ ਇਹਨਾਂ ਦੀ ਟੈਕਨੋਲੋਜੀ ਚੋਰੀ ਕਰਕੇ ਉੱਥੇ ਮੰਗਵਾਉਣ ਦੀ ਇਹਨਾਂ ਨੇ ਕੋਸ਼ਿਸ਼ ਕੀਤੀ ਜਾਂ ਇਹਨੇ ਉੱਥੇ ਘੱਲਣ ਦੀ ਜਿਹੜੀ ਕੋਸ਼ਿਸ਼ ਕੀਤੀ ਪਰ ਸਮੇਂ ਰਹਿੰਦੇ ਹੋਏ ਜਿਹੜਾ ਉਸ ਨੂੰ ਫੜ ਲਿਆ ਗਿਆ ਜੀ। ਸੋ ਪ੍ਰੈਜ਼ੀਡੈਂਟ ਟਰੰਪ ਜਿਹੜੇ $200 ਬਿਲੀਅਨ ਦੀ ਟੈਰਿਫਸ ਚੀਜ਼ਾਂ ਦੇ ਉੱਤੇ ਟੈਰਿਫ ਲਾਉਣ ਜਾ ਰਹੇ ਹੈਗੇ ਆ ਉਹਦੀ ਲਿਸਟ ਬਹੁਤ ਜਲਦੀ ਰਿਲੀਜ਼ ਕਰਨ ਜਾ ਰਹੇ ਆ। US ਐਡਮਿਨਿਸਟ੍ਰੇਸ਼ਨ ਜਦੋਂ ਵੀ ਰਿਲੀਜ਼ ਹੋਊਗੀ ਉਹਦੇ ਵਿੱਚ ਕਿਹੜੇ ਟਰੋਡਕਟ ਆ ਉਹ ਜ਼ਰੂਰ ਆਪਾਂ ਤੁਹਾਡੇ ਨਾਲ ਸਾਂਝੀਆਂ ਵੀ ਕਰਾਂਗੇ ਪਰ ਮੇਨ ਆਪਾਂ ਤੁਹਾਨੂੰ ਦੱਸੇ ਵੀ ਹੈਗੇ ਆ ਕਲੋਥਿੰਗ ਕੱਪੜਿਆਂ ਦੇ ਉੱਤੇ TVs ਦੇ ਉੱਤੇ ਤੇ ਟੈਕਨੋਲੋਜੀ ਦੇ ਬਹੁਤ ਜਿਸ ਤਰ੍ਹਾਂ ਦੇਖਿਆ ਹੀ ਆ ਵੀ ਐਪਲ ਦਾ ਸ਼ੇਅਰ ਅੱਜ ਕਿੰਨੇ ਪੁਆਇੰਟ ਥੱਲੇ ਗਿਰਿਆ ਹੈਗਾ। ਸੋ ਐਪਲ ਨੂੰ ਵੀ ਬਹੁਤ ਜ਼ਿਆਦਾ ਜਿਹੜਾ ਇਹਦੇ ਤੇ ਅਸਰ ਪਊਗਾ। ਸੋ ਇੱਦਾਂ ਦੀਆਂ ਮੇਨ ਚੀਜ਼ਾਂ ਜਿਨ੍ਹਾਂ ਦੇ ਉੱਤੇ ਉਹ ਟੈਰਿਫ ਲਾਉਣ ਜਾ ਰਹੇ ਹੈਗੇ ਜੀ। ਤੇ ਇੱਕ ਆਪਾਂ ਹੁਣ ਨਾਲ ਹੀ ਹਰਜੋਤ ਸਿੰਘ ਦੀ ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਮੁੜ ਕੇ ਵਾਪਸ ਹਾਜ਼ਰ ਹੁੰਦੇ ਆ ਤੇ ਖਬਰਾਂ ਦਾ ਜਿਹੜਾ ਸਿਲਸਿਲਾ ਇੱਦਾਂ ਹੀ ਚੱਲਦਾ ਰਹੇਗਾ ਜੀ। ਉਹ ਜੈਸਮੀਨ ਦੀ ਮੰਗਣੀ ਤਾਂ ਹੋ ਗਈ, ਹੁਣ ਜੀ ਕਰਦਾ ਪਰੀਆਂ ਵਾਂਗ ਵਿਆਹ ਕਰਾਂ ਆਪਣੀ ਧੀ ਦਾ। ਓਹੋ ਜੀ ਫਿਕਰ ਨਾ ਕਰੋ, ਤੁਹਾਡੀ ਪਰੀ ਦੇ ਸਾਰੇ ਚਾਅ ਪੂਰੇ ਕਰਾਂਗੇ। ਸੈਕਰਾਮੈਂਟੋ 'ਚ ਹੁਣ ਖੁੱਲ ਗਿਆ ਗ੍ਰੈਂਡ ਪਵੇਲੀਅਨ ਬੈਂਕੁਏਟ ਹਾਲ। 1000 ਤੋਂ ਵੱਧ ਗੈਸਟ ਦੀ ਕੈਪੈਸਿਟੀ ਤੇ 300 ਪੈਟੀਓ ਵਾਲਾ ਹਾਲ ਹੈ ਇੱਥੇ। ਓਏ ਵਾਹ। ਐ ਨਹੀਂ, ਇੱਥੇ ਮੰਡਪ ਦਾ ਵੀ ਖਾਸ ਪ੍ਰਬੰਧ ਹੈ। ਮੁੰਡੇ ਕੁੜੀ ਦੇ ਤਿਆਰ ਹੋਣ ਲਈ ਵਧੀਆ ਖੁੱਲੇ ਡੁੱਲੇ ਰੂਮ। ਜੋੜੀ ਦੀ ਐਂਟਰੀ ਸਪੈਸ਼ਲ ਪੌੜੀਆਂ ਤੋਂ ਹੁੰਦੀ ਹੈ ਪਰੀ ਕਹਾਣੀਆਂ ਵਾਂਗ। ਬਿਲਕੁਲ ਨਵਾਂ ਸਜਿਆ ਹਾਲ, ਨਾਲ ਹੀ ਦੂਜੇ ਹਾਲ 'ਚ ਜਾਗੋ ਜਾਂ ਪਾਰਟੀ ਵੀ ਕਰ ਸਕਦੇ ਹੋ। 300 ਮਹਿਮਾਨਾਂ ਦੇ ਬੈਠਣ ਦਾ ਖਾਸ ਪ੍ਰਬੰਧ। ਵਧੀਆ ਸਵਾਦ ਖਾਣਾ ਪੂਜਾ ਇੰਡੀਅਨ ਗ੍ਰਿਲ ਵੱਲੋਂ। ਤੇ ਪਾਰਕਿੰਗ ਉਹਦੀ ਤਾਂ ਟੈਨਸ਼ਨ ਹੀ ਨਾ ਲਓ, ਵਧੀਆ ਖੁੱਲੀ ਡੁੱਲੀ ਪਾਰਕਿੰਗ। ਬਸ ਛੇਤੀ ਕਾਲ ਕਰੋ ਤੇ ਅੱਜ ਹੀ ਬੁੱਕ ਕਰਾਓ। ਗ੍ਰੈਂਡ ਪਵੇਲੀਅਨ ਬੈਂਕੁਏਟ ਹਾਲ 26 ਮੈਸੀ ਕੋਰਟ ਸੈਕਰਾਮੈਂਟੋ। ਫੋਨ 9167307822 ਤੇ 9163963853। ਯਾਦ ਹੈ ਨਾ, ਗ੍ਰੈਂਡ ਪਵੇਲੀਅਨ ਬੈਂਕੁਏਟ ਹਾਲ ਸੈਕਰਾਮੈਂਟੋ। ਸ਼ਾਬਾਸ਼ ਡਿੰਪੀ, ਪਿਛਲੇ ਕੁਝ ਦਿਨਾਂ ਤੋਂ ਦੇਖ ਰਿਹਾ ਆ ਬੜੇ ਟਾਈਮ ਨਾਲ ਆਉਂਦਾ ਆ, ਪੂਰੀ ਫੁਰਤੀ ਨਾਲ ਕੰਮ ਕਰਦਾ ਆ ਤੇ ਖੁਸ਼ ਵੀ ਰਹਿਣ ਲੱਗ ਪਿਆ ਆ। ਕੀ ਵਜ੍ਹਾ ਆ ਇਸ ਪਿੱਛੇ? ਬਸ ਵੀਰ ਜੀ, ਮੈਂ ਤਾਂ ਇਸ ਦਾ ਸਾਰਾ ਧੰਨਵਾਦ ਮੈਟਰੈਸ ਐਕਸਪ੍ਰੈਸ ਰੋਜ਼ਵੈਲ ਵਾਲੇ ਅੰਮ੍ਰਿਤ ਸਰਾਂ ਨੂੰ ਦਿੰਨਾ, ਜਿਨ੍ਹਾਂ ਨੇ ਮੈਨੂੰ ਬੜਾ ਹੀ ਆਰਾਮਦਾਇਕ ਮੈਟਰੈਸ ਦਵਾਇਆ। ਹੁਣ ਮੈਂ ਚੈਨ ਦੀ ਨੀਂਦ ਸੌਂਦਾ ਆ। ਮੈਟਰੈਸ ਐਕਸਪ੍ਰੈਸ ਰੋਜ਼ਵੈਲ, ਜਿਨ੍ਹਾਂ ਦੇ ਕੋਲੋਂ ਹਾਈ ਕੁਆਲਿਟੀ ਮੈਟਰੈਸ ਹੋਲਸੇਲ ਪ੍ਰਾਈਸ ਤੇ ਮਿਲਦੇ ਹਨ। ਤੁਸੀਂ ਇੱਥੋਂ ਸੀਲੀ, ਸਾਈਮਨਜ਼, ਨੇਚਰ ਸਲੀਪ, ਜੈਲ ਮੈਮਰੀ ਫੋਮ, ਐਡਜਸਟੇਬਲ ਬੇਸ ਵਾਲੇ ਗੱਦੇ ਲੈ ਸਕਦੇ ਹੋ। ਬਾਕੀ ਵੱਡੇ ਸਟੋਰਾਂ ਨਾਲੋਂ 50 ਤੋਂ 70% ਤੱਕ ਘੱਟ ਕੀਮਤਾਂ ਹੁੰਦੀਆਂ ਹਨ। ਇਹ ਪੰਜਾਬੀ ਵਿੱਚ ਗੱਲ ਕਰਦੇ ਨੇ। ਇਹਨਾਂ ਦਾ ਐਡਰੈਸ 1811 ਡਗਲਸ ਬੁਲੇਵਾਰਡ ਰੋਜ਼ਵੈਲ, ਰॉस ਸਟੋਰ ਦੇ ਨਜ਼ਦੀਕ। ਹੋਰ ਜਾਣਕਾਰੀ ਲਈ ਕਾਲ ਅੰਮ੍ਰਿਤ ਸਰਾਂ 5304155959 530 415 5959। ਮੈਨੀ ਹੇਅਰ 5303007663 530 37663। ਇਹਨਾਂ ਦੇ ਸਟੋਰ ਯੂਬਾ ਸਿਟੀ, ਡੇਵਿਸ ਅਤੇ ਫਾਲਸਮ ਵਿੱਚ ਵੀ ਹਨ। ਮਿਰਾਜ ਬੈਂਕੁਏਟ ਹਾਲ ਸੈਕਰਾਮੈਂਟੋ ਵਾਲੇ ਆਪਣੀ 5ਵੀਂ ਵਰ੍ਹੇਗੰਢ ਦੇ ਮੌਕੇ ਤੇ ਪੇਸ਼ ਕਰਦੇ ਨੇ ਬੰਪਰ ਆਫਰ, ਜਿਹੜਾ ਨਾ ਹੀ ਤੁਸੀਂ ਕਦੇ ਸੁਣਿਆ ਹੋਵੇਗਾ ਤੇ ਨਾ ਹੀ ਦੇਖਿਆ ਹੋਵੇਗਾ। 300 ਬੰਦਿਆਂ ਦਾ ਹਾਲ ਅਤੇ ਲਾਜਵਾਬ ਕੇਟਰਿੰਗ ਸਿਰਫ $29.99 ਪਰ ਪਰਸਨ ਦੇ ਹਿਸਾਬ ਦੇ ਨਾਲ। ਅਤੇ ਇਹ ਆਫਰ ਹਫਤੇ ਦੇ 7 ਦਿਨ ਅਵੇਲੇਬਲ ਹੈ। ਕਿਸੇ ਵੀ ਤਰ੍ਹਾਂ ਦਾ ਕੋਈ ਵੱਖਰਾ ਰੈਂਟ ਚਾਰਜ ਨਹੀਂ ਕੀਤਾ ਜਾਵੇਗਾ ਅਤੇ ਇਹ ਆਫਰ 30 ਜੁਲਾਈ 2018 ਤੱਕ ਸੀਮਤ ਹੈ। ਜਲਦੀ ਤੋਂ ਜਲਦੀ ਇਸ ਆਫਰ ਦਾ ਲਾਭ ਉਠਾਉਣ ਦੇ ਲਈ ਗੱਲ ਕਰ ਸਕਦੇ ਹੋ 9168656659 ਜਾਂ ਫਿਰ 2095000001 916-865-6659 ਜਾਂ ਫਿਰ 209-500-0001। ਮਿਰਾਜ ਬੈਂਕੁਏਟ ਹਾਲ ਸੈਕਰਾਮੈਂਟੋ। ਮੁਸੀਬਤਾਂ ਕਦੇ ਵੀ ਦੱਸ ਕੇ ਨਹੀਂ ਆਉਂਦੀਆਂ, ਇਸ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਲਾਈਫ ਇੰਸ਼ੋਰੈਂਸ ਪਲਾਨਸ। ਲਾਈਫ ਦੇ ਵਿੱਚ ਮੁਸੀਬਤਾਂ ਲਈ ਹਮੇਸ਼ਾ ਰਹੋ ਤਿਆਰ। ਇਸ ਦੇ ਬਾਰੇ ਕੋਈ ਵੀ ਜਾਣਕਾਰੀ ਲਈ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 408-272-2500 4082722500। ਹਾਂਜੀ ਜਨਾਬ, ਕਿੱਥੇ ਚੱਲੇ ਹੋ? ਬਸ ਜੀ, ਇੱਕ ਘਰ ਪਸੰਦ ਆਇਆ, ਉਸੇ ਦੀ ਆਫਰ ਪਰਨ ਚੱਲਿਆ। ਅੱਛਾ, ਲੋਨ ਅਪਰੂਵਲ ਲੈਟਰ ਤਾਂ ਹੈ ਨਾ ਤੁਹਾਡੇ ਕੋਲ? ਨਹੀਂ। ਤੇ ਫਿਰ ਕੋਈ ਤੁਹਾਨੂੰ ਘਰ ਨਹੀਂ ਦਿਖਾਉਣ ਲੱਗਾ? ਮੈਂ ਹੁਣ ਕੀ ਕਰੂੰਗਾ? ਮੇਰਾ ਘਰ ਦਾ ਸੁਪਨਾ ਕਿੱਦਾਂ ਪੂਰਾ ਹੋਏਗਾ? ਤੁਹਾਨੂੰ ਲੋੜ ਹੈ ਇੱਕ ਤਜਰਬੇਕਾਰ ਤੇ ਲੋਕਲ ਲੋਨ ਆਫਿਸਰ ਦੀ। ਮੋਹਨ ਸਿੰਘ ਚੀਮਾ ਕੋਲ ਚਲੇ ਜਾਓ, ਜੋ ਤੁਹਾਨੂੰ ਮਦਦ ਕਰ ਸਕਦੇ ਨੇ। ਅੱਛਾ। ਹਾਂ, ਮੋਹਨ ਸਿੰਘ ਚੀਮਾ ਕਰਦੇ ਨੇ ਹਰ ਤਰ੍ਹਾਂ ਦੇ ਹੋਮ ਲੋਨ, ਚਾਹੇ ਤੁਸੀਂ ਘਰ ਪਹਿਲੀ ਵਾਰ ਲੈਣਾ ਹੋਵੇ ਜਾਂ ਦੂਜੀ ਵਾਰ, ਜਾਂ ਤੁਸੀਂ ਲੈਣਾ ਹੋਵੇ ਰੈਂਟਲ ਹੋਮ। ਇੰਨਾ ਹੀ ਨਹੀਂ, ਰੀਫਾਈਨੈਂਸਿੰਗ ਵੀ ਹੋ ਜਾਂਦੀ ਹੈ। ਫਟਾਫਟ ਜਾਓ ਤੇ ਲੈ ਆਓ ਆਪਣਾ ਪ੍ਰੀ ਅਪਰੂਵਲ ਲੈਟਰ ਅੱਜ ਹੀ। ਫੇਰ ਦਿਓ ਉਹਨਾਂ ਦਾ ਨੰਬਰ, ਅੱਜ ਹੀ ਮੈਂ ਮੋਹਨ ਸਿੰਘ ਚੀਮਾ ਕੋਲੋਂ ਅਪਰੂਵਲ ਲੈਟਰ ਲੈ ਕੇ ਆਉਣਾ। ਨੰਬਰ ਨੋਟ ਕਰ 5599052575 559-905-2575 ਤੇ NMLS ID 698952।
ਘਰ ਲੈਣ ਦਾ ਸੁਪਨਾ ਪੂਰਾ ਕਰਨ ਲਈ ਯਾਦ ਰੱਖੋ ਇੱਕ ਹੀ ਨਾਮ, ਮੋਹਨ ਸਿੰਘ ਚੀਮਾ with Platinum Home Mortgage 5599052575 559-905-2575. Platinum Home Mortgage Corporation is an equal housing lender and the loan is subject to credit approval. ਸਿੱਧੀ ਸਾਦੀ ਜੱਟੀ ਸਾਡੀ ਪਰੀਆਂ ਤੋਂ ਸੋਹਣੀ, ਪਰੀਆਂ ਤੋਂ ਸੋਹਣੀ, ਅਸੀਂ ਕੀ ਲੈਣਾ ਕਿਸੇ ਦੇ ਮੁੱਖ ਸ਼ਿੰਗਾਰੇ ਤੋਂ ਮਿੱਤਰਾ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਆ ਹਰਜੀਤ ਹਰਮਨ ਤੇ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ ਸਰੋਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ ਜੀ। ਧੰਨਵਾਦ ਜੀ। ਇੱਕ ਵਾਰੀ ਫੇਰ ਜਿੰਨੇ ਸਰੋਤੇ ਜੁੜੇ ਹੋਏ ਆ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਅਗਲੀਆਂ ਖਬਰਾਂ ਉਸ ਦੇ ਉੱਤੇ ਨਜ਼ਰ ਮਾਰਦੇ ਹਾਂ। ਅਤੇ ਕੱਲ੍ਹ ਜਿਹੜੀ ਖਬਰ ਦੱਸੀ ਸੀ ਵੀ ਮੋਂਟੈਨਾ ਦੇ ਵਿੱਚ ਇੱਕ ਜਿਹੜਾ 5 ਮਹੀਨਿਆਂ ਦਾ ਜਿਹੜਾ ਬੱਚਾ ਆ ਉਸ ਨੂੰ ਇੱਕ ਅਫਸਰ ਨੇ ਜਿਹੜਾ ਲੱਭਿਆ ਸੀਗਾ, ਉਸ ਨੂੰ ਇੱਕ ਬੰਦਾ ਕਹਿੰਦੇ ਉੱਥੇ ਛੱਡ ਗਿਆ ਸੀ। ਤਾਂ ਉਹ ਬੰਦੇ ਨੂੰ ਜਿਹੜਾ ਕੱਲ੍ਹ ਗ੍ਰਿਫਤਾਰ ਤਾਂ ਕਰ ਲਿਆ ਗਿਆ ਸੀਗਾ ਅਤੇ ਅੱਜ ਕਹਿੰਦੇ ਆ ਵੀ ਜਦ ਅਦਾਲਤ ਦੇ ਵਿੱਚ ਜੱਜ ਦੇ ਸਾਹਮਣੇ ਉਸ ਨੂੰ ਜਿਹੜਾ ਉਹ ਪੇਸ਼ ਕੀਤਾ ਗਿਆ ਤਾਂ ਕਹਿੰਦੇ ਬਾਅਦ ਦੇ ਵਿੱਚ ਉਹ ਤਾਂ ਹਾਂ ਮਾਰ ਕੇ ਜਿਹੜਾ ਰੋਣ ਲੱਗ ਗਿਆ। ਕਹਿੰਦਾ ਵੀ ਨਿਆਣੇ ਨੂੰ ਉੱਥੇ ਛੱਡ ਕਿਉਂ ਆਇਆ, ਕਹਿੰਦਾ ਬੜਾ ਭਾਰਾ ਸੀਗਾ। ਇੱਦਾਂ ਦੀ ਮੂਰਖ ਜਿਹੜੀ ਜਨਤਾ ਆ ਉਹ ਇੱਥੇ ਰਹਿ ਰਹੀ ਆ ਅਤੇ ਇਹ ਕੰਮ ਇਸ ਜਿਹੜੇ ਮੂਰਖ ਬੰਦੇ ਨੇ ਫ੍ਰਾਂਸਿਸ ਕਰਾਊਲੀ ਉਸ ਦਾ ਨਾਮ ਜਿਹੜਾ ਉਹ ਦੱਸਿਆ ਜਾਂਦਾ ਆ, ਉਸ ਨੂੰ 32 ਸਾਲਾਂ ਦਾ ਜਿਹੜਾ ਹੈਗਾ ਆ, ਉਸ ਨੂੰ ਵੀਡੀਓ ਕਾਨਫਰੰਸ ਦੇ ਜ਼ਰੀਏ ਜਿਹੜਾ ਅਦਾਲਤ ਦੇ ਵਿੱਚ ਜਿਹੜਾ ਉਸ ਨੂੰ ਪੇਸ਼ ਕੀਤਾ ਗਿਆ ਸੀਗਾ। ਅਤੇ ਬੜਾ ਧੰਨਵਾਦ ਕਰਦੇ ਆ ਸਾਰੇ ਜਾਣੇ ਉਸ ਆਫਿਸਰ ਦਾ ਜਿਸ ਨੇ ਇਸ ਬੱਚੇ ਨੂੰ ਜਿਹੜਾ ਆ ਉਹ ਮਿਰੇਕਲ ਬੇਬੀ ਜਿਹੜਾ ਉਸ ਦਾ ਨਾਮ ਇਸ ਟਾਈਮ ਕਿਹਾ ਜਾ ਰਿਹਾ ਵੀ ਜਿਹੜਾ ਮੋਂਟੈਨਾ ਦੇ ਫੋਰੈਸਟ ਦੇ ਵਿੱਚ ਜਿਸ ਨੂੰ ਜਿੰਦਾ ਹੀ ਉਹ ਇੱਕ ਹਿਸਾਬ ਦੇ ਨਾਲ ਚੀਜ਼ਾਂ ਦੇ ਵਿੱਚ ਉਹ ਦਫਨਾ ਗਿਆ ਸੀਗਾ, ਉਸ ਨੂੰ ਉਹਨੇ ਬਚਾ ਕੇ ਜਿਹੜਾ ਉਹ ਲੈ ਆਂਦਾ ਆ। ਦੇਖੋ ਪਤਾ ਨਹੀਂ ਕੀ ਲੋਕਾਂ ਦੇ ਦਿਮਾਗ ਦੇ ਵਿੱਚ ਜਿਹੜਾ ਉਹ ਚੱਲ ਰਿਹਾ ਹੁੰਦਾ ਆ ਵੀ 5 ਮਹੀਨਿਆਂ ਦਾ ਨਿਆਣਾ ਉਹ ਮੋਂਟੈਨਾ ਦੇ ਫੋਰੈਸਟ ਦੇ ਵਿੱਚ ਇੱਦਾਂ ਹੀ ਛੱਡ ਕੇ ਜਿਹੜਾ ਉਹ ਉਸ ਨੂੰ ਤੁਰ ਗਿਆ ਸੀਗਾ। ਅਗਲੀ ਖਬਰ ਵੱਲ ਆਈਏ ਤੇ ਖਬਰ ਆ ਰਹੀ ਆ, ਕਹਿੰਦੇ ਪਈ ਇੱਕ ਲੇਡੀ ਨੇ ਪੋਰਟੋ ਰੀਕੋ ਜਿਹੜਾ ਹੈਗਾ ਉਹਦੀ ਸ਼ਰਟ ਪਾਈ ਹੋਈ ਸੀ, ਉਹਦੇ ਤੇ ਪੋਰਟੋ ਰੀਕੋ ਦਾ ਝੰਡਾ ਸੀਗਾ ਤੇ ਉਹਨੂੰ ਇੱਕ ਬੰਦੇ ਨੇ ਕਾਫੀ ਜਿਹੜਾ ਆ ਹਰਾਸ ਕੀਤਾ, ਗਾਲਾਂ ਵੀ ਕੱਢੀਆਂ। ਮੀਆ ਇਰਜ਼ੇਰੀ ਨਾਮ ਦੀ ਇਹ ਲੇਡੀ ਜਿਹੜੀ ਸੀ ਕਹਿੰਦੇ ਆਪਣਾ ਬਰਥਡੇ ਮਨਾ ਰਹੀ ਸੀ ਆਪਣੇ ਦੋਸਤਾਂ ਦੇ ਨਾਲ ਐਟ ਕਾਲਡਵੈਲ ਵੁੱਡਸ, ਸ਼ਿਕਾਗੋ ਦਾ ਜਿਹੜਾ ਫਾਰ ਨਾਰਥ ਵੈਸਟ ਸਾਈਡ ਏਰੀਆ ਹੈਗਾ। ਅਤੇ ਉਸਨੇ ਉੱਥੇ ਜਿਹੜਾ ਆ ਪਿਕਨਿਕ ਏਰੀਆ ਉੱਥੇ ਜਗ੍ਹਾ ਵੀ ਖਰੀਦੀ ਹੋਈ ਸੀ ਰੈਂਟ ਦੇ ਕੇ, ਜਿੱਥੇ ਉਸਨੇ ਪਾਰਟੀ ਕਰਨੀ ਸੀ। ਅਤੇ ਉੱਥੋਂ ਇੱਕ ਬੰਦਾ ਜਿਹੜਾ ਆਇਆ ਉਸਨੇ ਜਦੋਂ ਪੋਰਟੋ ਰੀਕਨ ਫਲੈਗ ਵਾਲੀ ਸ਼ਰਟ ਦੇਖੀ ਤਾਂ ਉਹਨੂੰ ਬੁਰਾ ਭਲਾ ਕਹਿਣਾ ਸ਼ੁਰੂ ਕਰ ਦਿੱਤਾ ਅਤੇ ਨਾਲ ਹੀ ਇਹ ਕਿਹਾ ਵੀ ਤੂੰ ਇਹ ਸ਼ਰਟ ਪਾ ਕੇ ਜਿਹੜੀ ਆ ਅਮਰੀਕਾ 'ਚ ਨਹੀਂ ਘੁੰਮ ਸਕਦੀ, ਈਵਨ ਦੋ ਜਿਹੜਾ ਪੋਰਟੋ ਰੀਕੋ ਆ ਇਹ US ਦੀ ਟੈਰੀਟਰੀ ਹੈਗੀ ਆ ਅਤੇ ਉਹਦੇ ਜਿਹੜੇ ਰੈਜ਼ੀਡੈਂਟ ਆ ਉਹ ਸਾਰੇ US ਦੇ ਸਿਟੀਜ਼ਨ ਹੈਗੇ ਆ। ਸੋ ਉੱਥੇ ਕਹਿੰਦੇ ਇੱਕ ਪੁਲਿਸ ਆਫੀਸਰ ਵੀ ਸੀਗਾ ਅਤੇ ਪੁਲਿਸ ਆਫੀਸਰ ਨੇ ਕਿਸੇ ਤਰ੍ਹਾਂ ਦੇ ਨਾਲ ਵੀ ਜਿਹੜਾ ਉਹ ਬੰਦਾ ਗਲਤ ਸ਼ਬਦਾਵਲੀ ਵਰਤ ਰਿਹਾ ਸੀ ਉਸ ਬੀਬੀ ਲਈ, ਉਹਨੂੰ ਰੋਕਿਆ ਨਹੀਂ। ਅਤੇ ਕਿਸੇ ਨੇ ਜਿਹੜੀ ਵੀਡੀਓ ਬਣਾ ਲਈ ਅਤੇ ਬਣਾ ਕੇ ਫੇਸਬੁੱਕ ਦੇ ਉੱਤੇ ਲਾਈਵ ਪਾਈ ਅਤੇ ਜਿਹੜੀ ਹੁਣ ਤੱਕ 1.4 ਮਿਲੀਅਨ ਟਾਈਮਸ ਕਹਿੰਦੇ ਹਿੱਟ ਹੋ ਚੁੱਕੀ ਆ। ਅਤੇ ਪੋਰਟੋ ਰੀਕੋ ਦੇ ਜਿਹੜੇ ਗਵਰਨਰ ਆ ਰਿਕਾਰਡੋ ਰੋਸੈਲੋ ਉਹਨਾਂ ਨੇ ਵੀ ਇਹ ਕਿਹਾ ਵੀ ਇਹ ਬਹੁਤ ਮਾੜੀ ਗੱਲ ਹੈਗੀ ਆ। ਅਤੇ ਜਦੋਂ ਲੋਕਾਂ ਨੇ ਹੁਣ ਕਾਫੀ ਰੌਲਾ ਪਾਇਆ ਸੋਸ਼ਲ ਮੀਡੀਆ ਦੇ ਉੱਤੇ ਅਤੇ ਹੁਣ ਜਿਹੜਾ ਉੱਥੇ ਜਿਹੜਾ ਫੋਰੈਸਟ ਪ੍ਰੀਜ਼ਰਵ ਡਿਸਟ੍ਰਿਕਟ ਦਾ ਪੁਲਿਸ ਡਿਪਾਰਟਮੈਂਟ ਸੀ ਜਿਨ੍ਹਾਂ ਦਾ ਉੱਥੇ ਆਫਿਸਰ ਸੀਗਾ, ਉਹਨੂੰ ਹੁਣ ਕਹਿੰਦੇ ਸਸਪੈਂਡ ਤਾਂ ਨਹੀਂ ਕੀਤਾ, ਉਹਨੂੰ ਜਿਹੜਾ ਡਿਊਟੀ ਜਿਹੜੀ ਆ ਉਹਦੀ ਆਫਿਸ ਦੀ ਕਰ ਦਿੱਤੀ ਹੈਗੀ ਆ ਜੀ। ਅਤੇ ਕਹਿੰਦੇ ਇੰਟਰਨਲ ਇਨਵੈਸਟੀਗੇਸ਼ਨ ਜਿਹੜੀ ਉਹਦੀ ਜਾਰੀ ਆ ਅਤੇ ਇਹ ਗੋਰਾ ਹੀ ਸੀਗਾ ਜਿਸ ਨੇ ਜਿਹੜੀਆਂ ਗਾਲਾਂ ਕੱਢਣੀਆਂ ਜਿਹੜੀਆਂ ਸ਼ੁਰੂ ਕੀਤੀਆਂ। ਸੋ ਇੱਦਾਂ ਦੇ ਰੇਸਿਸਟ ਬੰਦੇ ਜਿਹੜੇ ਅਮੂਮਨ ਤੁਹਾਨੂੰ ਘੁੰਮਦੇ ਜਿਹੜੇ ਇੱਥੇ ਨਜ਼ਰ ਆ ਰਹੇ ਨੇ ਜਗ੍ਹਾ ਜਗ੍ਹਾ ਦੇ ਉੱਤੇ ਅੱਜ ਕੱਲ੍ਹ ਇੱਦਾਂ ਦੀਆਂ ਘਟਨਾਵਾਂ ਦੇ ਵਿੱਚ ਬਹੁਤ ਜ਼ਿਆਦਾ ਵਾਧਾ ਆ ਉਹ ਦੇਖਣ ਨੂੰ ਮਿਲ ਰਿਹਾ ਆ। ਸੋ ਇੰਨੇ ਕੁ ਜਿਹੜੇ ਇਗਨੋਰੈਂਟ ਹੋ ਚੁੱਕੇ ਨੇ, ਉਹਨਾਂ ਨੂੰ ਇਹੀ ਨਹੀਂ ਪਤਾ ਵੀ ਉਹ ਮੁਲਕ ਜਿਹਨੂੰ ਤੁਸੀਂ US ਦੀ ਟੈਰੀਟਰੀ ਬਣਾਇਆ ਹੋਇਆ ਆ ਅਤੇ ਉਹ ਉੱਥੋਂ ਦੀ ਜਿਹੜੀ US ਸਿਟੀਜ਼ਨ ਹੈਗੀ ਆ
ਉਹਦੇ ਨਾਲ ਉਹ ਇੱਦਾਂ ਉਸਨੇ ਕੀਤਾ ਆ। ਅਤੇ ਕਹਿੰਦੇ ਵੀ ਇਹ ਜਿਹੜੇ ਪੁਲਿਸ ਅਫਸਰ ਦੀ ਗੱਲ ਕਰ ਰਹੇ ਪੈਟਰਿਕ ਕਾਰਨਰ ਉਸ ਦਾ ਨਾਂ ਦੱਸਿਆ ਜਾਂਦਾ, 10 ਸਾਲਾਂ ਤੋਂ ਕਹਿੰਦੇ ਵੈਸੇ ਫੋਰਸ ਦੇ ਵਿੱਚ ਹੈਗਾ ਆ। ਅਤੇ ਇਸ ਤੋਂ ਪਹਿਲਾਂ ਵੀ ਇਸ ਨੂੰ ਡਿਸਪਲਿਨ ਜਿਹੜਾ ਆ ਉਹ ਕੀਤਾ ਗਿਆ ਸੀਗਾ ਕਿਸੇ ਹੋਰ ਜਿਹੜੇ ਉਹ ਕਾਰਨ ਕਰਕੇ ਵੀ ਪ੍ਰੋਪਰ ਜਿਹੜੇ ਆ ਉਹ ਚੰਗੀ ਤਰੀਕੇ ਦੇ ਨਾਲ ਕ੍ਰੈਡੈਂਸ਼ੀਅਲ ਦੇ ਨਾਲ ਜਿਹੜਾ ਉਹ ਕੰਮ ਨਹੀਂ ਸੀ ਕਰ ਰਿਹਾ। ਸੋ ਸਭ ਤੋਂ ਜ਼ਿਆਦਾ ਕਹਿੰਦੇ ਗੁੱਸਾ ਉਸ ਬੰਦੇ ਦੇ ਨਾਲੋਂ ਤਾਂ ਪੁਲਿਸ ਅਫਸਰ ਦੇ ਉੱਤੇ ਆ ਰਿਹਾ ਵੀ ਉਸਨੇ ਡੀ-ਐਸਕੇਲੇਟ ਕਰਨ ਦੇ ਵਿੱਚ ਮਾਸਾ ਜਿੰਨਾ ਵੀ ਜਿਹੜਾ ਉਸ ਬੰਦੇ ਨੂੰ ਰੋਕਿਆ ਤੱਕ ਨਹੀਂ। ਅਤੇ ਉਹ 62 ਸਾਲਾਂ ਦਾ ਇਹ ਟਿਮਥੀ ਟਰਾਈਬਸ ਹੈਗਾ। ਸੋ ਇਹ ਜਿੰਨੇ ਪੁਰਾਣੇ ਆ ਨਾ ਉਨੇ ਜ਼ਿਆਦਾ ਜਿਹੜੇ ਰੇਸਿਸਟ ਜਿਹੜੇ ਆ ਉਹ ਹੁਣ ਨਿਕਲਦੇ ਆ ਰਹੇ ਨੇ। ਅਤੇ ਕਹਿੰਦਾ ਵੀ ਉਹ ਤੇ ਗਾਲਾਂ ਕੱਢ ਰਿਹਾ ਸੀ ਅਤੇ ਇਹ ਵੀ ਉਹਨੂੰ ਕਹਿ ਰਿਹਾ ਸੀ ਵੀ ਤੂੰ ਤਾਂ ਅਨਪੜ੍ਹ ਲੱਗਦੀ ਆ, ਅਨਐਜੂਕੇਟਡ ਲੱਗਦੀ ਆ, ਤੈਨੂੰ ਕੀ ਪਤਾ ਵੀ ਇਹ ਕੀ ਜਿਹੜਾ ਆ ਉਹ ਹੋ ਰਿਹਾ ਆ। ਸੋ ਇੱਦਾਂ ਦਾ ਜਿਹੜੇ ਅੱਜ ਕੱਲ੍ਹ ਜਿਹੜੇ ਆ ਉਹ ਹਾਲਾਤ ਹੋਏ ਸੀ। ਉਹ ਵਿਚਾਰੀ ਨੂੰ ਹੁਣ ਆਪਣਾ ਜਨਮ ਦਿਨ ਤਾਂ ਕਦੀ ਨਹੀਂ ਜਿਹੜੀ ਸਾਰੀ ਉਮਰ ਜਿਹੜਾ ਉਹ ਭੁੱਲਦਾ ਵੀ ਇੱਦਾਂ ਦੀਆਂ ਗੱਲਾਂ ਜਿਹੜੀਆਂ ਉਸ ਨੂੰ ਇੱਦਾਂ ਸੁਣਨ ਨੂੰ ਮਿਲੀਆਂ ਬਤੌਰ US ਸਿਟੀਜ਼ਨ ਹੋਣ ਦੇ। ਜੀ ਬਿਲਕੁਲ, ਆਪਾਂ ਮੰਡੇ ਸ਼ੋਅ ਵੀ ਕੀਤਾ ਸੀ ਵੀ ਜਿਹੜੀ ਰੇਸ਼ੀਅਲ ਡਿਸਕ੍ਰਿਮੀਨੇਸ਼ਨ ਆ ਜਾਂ ਹੇਟ ਕ੍ਰਾਈਮ ਆ USA 'ਚ ਬਹੁਤ ਵਧਿਆ ਹੋਇਆ ਹੈਗਾ। ਅਤੇ ਕਾਫੀ ਕਾਲਾਂ ਵੀ ਆਈਆਂ ਸੀਆਂ, 1-2 ਕਾਲਾਂ ਇਹ ਵੀ ਸੀਆਂ ਜੀ ਦੇਖੋ ਪੰਜਾਬ 'ਚ ਵੀ ਹੁੰਦਾ ਆ, ਉੱਥੇ ਹੋਰਨਾਂ ਨਾਲ ਆਹ ਕਰਦੇ ਆ। ਸੋ ਉੱਥੇ ਜਿਹੜੀ ਸੋਚ ਬੜੀ ਗੁਲਾਮੀ ਆ, ਆਪਾਂ ਨੂੰ ਪਤਾ ਹੀ ਆ ਵੀ 90-95% ਲੋਕ ਹਜੇ ਵੀ ਜਿਹੜੇ ਆਪਣੇ ਆਪ ਨੂੰ ਗੁਲਾਮੀ ਸਮਝਦੇ ਹੈਗੇ ਆ। ਇੱਥੇ ਆਪਾਂ ਸਾਰੇ ਟੈਕਸ ਪੇ ਕਰਦੇ ਹੈਗੇ ਆ, ਤੁਹਾਨੂੰ ਆਪਣੇ ਰਾਈਟਸ ਪਤਾ ਹੋਣੇ ਚਾਹੀਦੇ ਆ। ਕਦੇ ਕਿਤੇ ਦੇਖਿਆ ਕਰੋ ਵੀ ਕਿੱਦਾਂ YouTube ਦੇ ਉੱਤੇ ਜਿਹੜੇ ਲੋਕ ਆ ਜਦੋਂ ਉਹਨਾਂ ਨੂੰ ਪੁਲਿਸ ਵਾਲੇ ਖੜੇ ਕਰਦੇ ਵੀ ਪੁੱਛਦੇ ਪੁਲਿਸ ਵਾਲਿਆਂ ਨੂੰ ਵੀ ਹਾਂ ਤੂੰ ਕੌਨਸਟੀਟਿਊਸ਼ਨ ਪੜ੍ਹਿਆ, ਕਿਹੜੇ ਬੇਸ 'ਤੇ ਮੈਨੂੰ ਖੜਾ ਕੀਤਾ, ਕਿੱਦਾਂ ਕੀਤਾ। ਸੋ ਸਾਨੂੰ ਡਰਨਾ ਨਹੀਂ ਚਾਹੀਦਾ, ਉੱਥੇ ਵਾਲੀ ਗੁਲਾਮ ਸੋਚ ਜਿਹੜੀ ਇੱਥੇ ਲੈ ਕੇ ਨਹੀਂ ਆਉਣੀ ਚਾਹੀਦੀ ਹੈਗੀ। ਕਿਸੇ ਨਾਲ ਧੱਕਾ ਹੁੰਦਾ ਆ ਉੱਥੇ ਜ਼ਰੂਰ ਖੜਨਾ ਚਾਹੀਦਾ ਹੈਗਾ। ਜੀ ਬਿਲਕੁਲ। ਅਗਲੀ ਜਿਹੜੀ ਖਬਰ ਉਸ ਦੇ ਵੱਲ ਆਪਾਂ ਵੱਧਦੇ ਹਾਂ। ਬੀਤੇ ਦਿਨਾਂ ਦੇ ਵਿੱਚ ਇੱਕ ਫੈਡਰਲ ਜੱਜ ਆ ਉਹਨਾਂ ਨੇ ਟਰੰਪ ਸਰਕਾਰ ਆ ਉਸ ਨੂੰ ਆਖਿਆ ਸੀਗਾ ਵੀ ਜਿਹੜੇ ਮਾਈਗਰੈਂਟ ਫੈਮਲੀਜ਼ ਜਿਹੜੀਆਂ ਆਈਆਂ ਜਿਨ੍ਹਾਂ ਦੇ ਨਿਆਣਿਆਂ ਨੂੰ ਅਲੱਗ ਕੀਤਾ ਗਿਆ ਆ ਉਹਨਾਂ ਨੂੰ ਜਿਹੜਾ ਰੀਯੂਨੀਫਾਈ ਕੀਤਾ ਜਾਵੇ, ਰੀਯੂਨਾਈਟ ਜਿਹੜਾ ਆ ਉਹ ਕੀਤਾ ਜਾਵੇ। ਕਹਿੰਦੇ ਆ ਵੀ ਸਰਕਾਰ ਨੇ ਉਹ ਡੈਡਲਾਈਨ ਜਿਹੜੀ ਮੰਗਲਵਾਰ ਦੀ ਸੀਗੀ ਉਹ ਮਿਸ ਕਰ ਦਿੱਤੀ ਆ। 98 ਜਿਹੜੇ ਇਮੀਗਰੈਂਟ ਚਿਲਡਰਨ ਜਿਨ੍ਹਾਂ ਦੀ ਉਮਰ 5 ਸਾਲ ਤੋਂ ਘੱਟ ਹੈਗੀ ਆ ਉਹਨਾਂ ਨੂੰ ਪਰਿਵਾਰ ਦੇ ਨਾਲ ਜਿਹੜਾ ਆ ਉਹ ਨਹੀਂ ਮਿਲਾਇਆ ਜਾ ਸਕਿਆ। ਅਤੇ ਜਸਟਿਸ ਡਿਪਾਰਟਮੈਂਟ ਨੇ ਜਿਹੜਾ ਕੋਰਟ ਫਾਈਲਿੰਗ ਦੇ ਵਿੱਚ ਜਿਹੜਾ ਉਹ ਦੱਸਿਆ ਆ, ਕਹਿੰਦੇ 51 ਸਮਾਲ ਬੱਚਿਆਂ ਨੂੰ ਉਹਨਾਂ ਦੇ ਪਰਿਵਾਰਾਂ ਦੇ ਨਾਲ ਜਿਹੜਾ ਮਿਲਾਉਣ ਦਾ ਪ੍ਰੋਸੈਸ ਜਿਹੜਾ ਆ ਉਹ ਉਹਨਾਂ ਨੇ ਸ਼ੁਰੂ ਕਰ ਦਿੱਤਾ ਹੈਗਾ ਆ, ਜਦ ਕਿ ਇਹ ਆਲਮੋਸਟ ਅੱਧਾ ਜਿਹੜਾ ਕਹਿ ਸਕਦੇ ਆ ਵੀ ਹਾਫ ਆਫ ਦਾ ਟੋਟਲ ਜਿਹੜਾ ਉਹ ਹੈਗਾ ਆ। ਇਹਦੇ ਵਿੱਚ ਇਹ ਆਖਿਆ ਗਿਆ ਸੀਗਾ ਸਰਕਾਰ ਦੇ ਦੁਆਰਾ ਵੀ DNA ਟੈਸਟ ਕੀਤੇ ਜਾਣਗੇ, ਉਹ ਸਾਰਾ ਕੁਝ ਕਰਨ ਤੋਂ ਬਾਅਦ ਦੇ ਵਿੱਚ ਹੀ ਰੀਯੂਨਾਈਟ ਜਿਹੜੇ ਆ ਉਹਨਾਂ ਨੂੰ ਕੀਤਾ ਜਾਊਗਾ। ਅਤੇ ਜਿੰਨੀ ਦੇਰ ਤੱਕ ਇਸ ਨੂੰ ਇਹ ਆਪਾਂ ਨਹੀਂ ਕਹਿ ਸਕਦੇ ਵੀ ਇਹ ਸੇਫ ਅਤੇ ਫਿੱਟ ਹੈਗਾ ਆ ਚਿਲਡਰਨ ਦੇ ਲਈ ਉਹਨਾਂ ਨੂੰ ਰੀਯੂਨਾਈਟ ਕਰਨਾ, ਉਨੀ ਦੇਰ ਤੱਕ ਜਿਹੜਾ ਆ ਉਹ ਨਹੀਂ ਕੀਤਾ ਜਾਊਗਾ। ਸੋ ਅਜੇ ਵੀ ਜਿਹੜੇ ਬੱਚਿਆਂ ਨੂੰ ਡਿਟੈਂਸ਼ਨ ਸੈਂਟਰ ਦੇ ਵਿੱਚ ਰੱਖਿਆ ਗਿਆ ਹੋਇਆ ਆ। ਸੋ ਜੱਜ ਦੀਆਂ ਜਿਹੜੀ ਉਸਨੇ ਡੈਡਲਾਈਨ ਤਾਂ ਦਿੱਤੀ ਸੀ ਪਰ ਉਹ ਡੈਡਲਾਈਨ ਜਿਹੜੀ ਆ ਸਰਕਾਰ ਜਿਹੜੀ ਆ ਉਹ ਹੁਣ ਮਿਸ ਕਰ ਚੁੱਕੀ ਆ। ਇਨਫੈਕਟ ਜਿਹੜੇ ਰਾਸ਼ਟਰਪਤੀ ਆ ਉਹਨਾਂ ਨੇ ਵੀ 20 ਜੂਨ ਨੂੰ ਜਿਹੜਾ ਇਹ ਆਰਡਰ ਜਾਰੀ ਕਰ ਦਿੱਤਾ ਸੀ, ਐਗਜ਼ੀਕਿਊਟਿਵ ਆਰਡਰ, ਜਿਸ ਦੇ ਵਿੱਚ ਜਿਹੜੇ ਬੱਚਿਆਂ ਦੀ ਸੈਪਰੇਸ਼ਨ ਜਿਹੜੀ ਆ ਉਹ ਰੋਕ ਦਿੱਤੀ ਗਈ ਸੀ ਕਿਉਂਕਿ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਇਸ ਦੀ ਬੜੀ ਵਿਰੋਧਤਾ ਜਿਹੜੀ ਆ ਉਹ ਦੇਖੀ ਗਈ ਸੀਗੀ। ਸੋ ਬਿਲਕੁਲ ਜੱਜ ਡਾਨਾ ਸਬਰਾ ਜੋ ਕਿ ਸੈਨ ਡਿਏਗੋ ਤੋਂ ਆ ਉਹਨਾਂ ਨੇ ਰੂਲਿੰਗ ਕੀਤੀ ਸੀ ਅਤੇ 2000 ਦੇ ਕਰੀਬ ਜਿਹੜੇ ਬੱਚੇ 5 ਸਾਲ ਤੋਂ 17 ਸਾਲ ਦੀ ਉਮਰ ਦੇ ਹੈਗੇ ਆ ਉਹਨਾਂ ਨੂੰ ਆਪਣੇ ਮਾਪਿਆਂ ਤੋਂ ਅਲੱਗ ਕਰ ਦਿੱਤਾ ਗਿਆ ਸੀ ਜਦੋਂ ਉਹ ਇਲੀਗਲੀ ਬਾਰਡਰ ਕ੍ਰਾਸ ਕਰ ਰਹੇ ਸੀ USA ਦੇ ਵਿੱਚ। ਅਤੇ ਜੱਜ ਸਬਰਾ ਜਿਹੜੇ ਆ ਉਹਨਾਂ ਨੇ ਇਹ ਕਿਹਾ ਸੀ ਵੀ 26 ਜੁਲਾਈ ਤਾਈਂ ਸਾਰੇ ਬੱਚੇ ਜਿਹੜੇ ਪੇਰੈਂਟਸ ਦੇ ਕੋਲ ਪਹੁੰਚਾ ਦਿਓ, ਪਰ ਹਜੇ ਬਹੁਤ ਘੱਟ ਗਿਣਤੀ ਦੇ ਵਿੱਚ ਪਹੁੰਚਾਏ ਗਏ ਆ ਕਿਉਂਕਿ ਜਿਹੜੀ ਆਈਸ ਵਾਲੇ ਆ ਉਹ ਕਹਿੰਦੇ ਵੀ ਅਸੀਂ DNA ਟੈਸਟਿੰਗ ਕਰ ਰਹੇ ਹੈਗੇ ਆ, ਅਸੀਂ ਮੈਚ ਕਰਾਂਗੇ ਵੀ ਬਿਲਕੁਲ ਇਹਨਾਂ ਦੇ ਪੇਰੈਂਟਸ ਹੈਗੇ ਆ। ਇੱਕ ਤਰ੍ਹਾਂ ਨਾਲ ਫਿਰ ਡਰ ਵਾਲਾ ਮਾਹੌਲ ਹੀ ਆ ਵੀ ਹੋ ਸਕਦਾ ਨੋਇੰਗਲੀ ਲੇਟ ਕਰ ਰਹੇ ਹੋਣ, ਪਰ ਕਈ ਜਿਹੜੇ ਕਹਿੰਦੇ ਕੈਥੋਲਿਕ ਗਰੁੱਪਸ ਹੈਗੇ ਆ, ਲੂਥਰਨ ਅਤੇ ਕੈਥੋਲਿਕ ਸੋਸ਼ਲ ਏਡ ਗਰੁੱਪਸ ਹੈਗੇ ਆ, ਉਹ ਹੈਲਪ ਕਰ ਰਹੇ ਹੈਗੇ ਆ ਬੱਚਿਆਂ ਨੂੰ ਟਰਾਂਸਫਰ ਕਰਨ ਦੇ ਲਈ ਪੇਰੈਂਟਸ ਦੇ ਕੋਲ, ਫੈਮਿਲੀ ਦੇ ਕੋਲ ਜਾਣ ਦੇ ਲਈ, ਤਾਂ ਕਿ ਉਹ ਫੈਮਲੀਆਂ ਜਿਹੜੀਆਂ ਆ ਇਕੱਠੀਆਂ ਹੋ ਸਕਣ। ਜੀ 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 ਅਗਲੀ ਜਿਹੜੀ ਖਬਰ ਉਸ ਦੇ ਉੱਤੇ ਦੱਸ ਜਾਈਏ, ਬਾਰਡਰ ਪ੍ਰੋਟੈਕਸ਼ਨ ਦੇ ਦੁਆਰਾ ਅੱਜ ਇਹ ਗੱਲ ਆਖੀ ਗਈ ਹੈ ਵੀ ਜਿਹੜੇ ਨਿਊਯਾਰਕ ਸਿਟੀ ਦੇ ਮੇਅਰ ਆ ਬਿਲ ਡੇ ਬਲਾਸੀਓ ਉਹਨਾਂ ਨੇ ਜਿਹੜਾ ਬਾਰਡਰ ਆ ਉਹ ਗੈਰ ਕਾਨੂੰਨੀ ਢੰਗ ਦੇ ਨਾਲ ਜਿਹੜਾ ਕ੍ਰਾਸ ਕੀਤਾ ਸੀ। ਬਾਰਡਰ ਪ੍ਰੋਟੈਕਸ਼ਨ ਨੇ ਅੱਜ ਆਖਿਆ
ਵੀ ਜਿਹੜੇ ਨਿਊਯਾਰਕ ਸਿਟੀ ਦੇ ਜਦੋਂ ਟੈਕਸਸ ਦੇ ਵਿੱਚ ਬਾਰਡਰ ਦੇ ਉੱਤੇ ਆਏ ਸੀਗੇ ਕਰਨ ਦੇ ਲਈ, ਤਾਂ ਉਸ ਟਾਈਮ ਦੇ ਉੱਤੇ ਉਹਨਾਂ ਨੇ ਮੈਕਸੀਕੋ ਤੇ US ਇਮੀਗ੍ਰੇਸ਼ਨ ਲਾਜ਼ ਆ ਦੋਨਾਂ ਨੂੰ ਹੀ ਜਿਹੜਾ ਆ ਉਹ ਭੰਗ ਕੀਤਾ, ਜਦੋਂ ਉਹ ਤੇ ਉਹਨਾਂ ਦੀ ਜਿਹੜੀ ਹਾਈ ਸਿਕਿਉਰਿਟੀ ਡੀਟੇਲ ਆ ਉਹ ਇਲੀਗਲੀ ਜਿਹੜੀ ਬਾਰਡਰ ਆ ਉਹ ਕ੍ਰਾਸ ਕਰ ਗਈ ਸੀ। ਇਹ US ਕਸਟਮ ਐਂਡ ਬਾਰਡਰ ਪ੍ਰੋਟੈਕਸ਼ਨ ਨੇ ਇੱਕ ਚਿੱਠੀ ਦੇ ਵਿੱਚ ਦੱਸਿਆ ਆ। ਇਹ ਲੈਟਰ ਐਸੋਸੀਏਟ ਪ੍ਰੈਸ ਨੂੰ ਜਿਹੜੀ ਆ ਉਹ ਪ੍ਰਾਪਤ ਹੋਈ ਸੀ 25 ਜੂਨ ਨੂੰ, ਜਿਸ ਦੇ ਵਿੱਚ ਇਹ ਸਾਰੀਆਂ ਜਿਹੜੀਆਂ ਜਾਣਕਾਰੀਆਂ ਆ ਉਹ ਦੱਸੀਆਂ ਗਈਆਂ ਆ। ਐਰਨ ਹੱਲ ਜਿਹੜੇ ਚੀਫ ਪੈਟਰੋਲ ਏਜੰਟ ਸੀਗੇ ਉਸ ਟਾਈਮ ਦੇ ਉੱਤੇ, ਉਹਨਾਂ ਨੇ ਜਿਹੜੇ ਨਿਊਯਾਰਕ ਪੁਲਿਸ ਡਿਪਾਰਟਮੈਂਟ ਦੇ ਕਮਿਸ਼ਨਰ ਜੇਮਸ ਓਨੀਲ ਨੂੰ ਇਹ ਚਿੱਠੀ ਲਿਖ ਕੇ ਜਿਹੜੀ ਆ ਉਹ ਘੱਲੀ ਆ। ਕਹਿੰਦੇ 21 ਜੂਨ ਨੂੰ ਅਲ ਪਾਸੋ ਦੇ ਨਜ਼ਦੀਕ ਜਿਹੜੇ ਬਿਲ ਡੀ ਬਲਾਸੀਓ ਹੈਗੇ ਆ ਨਿਊਯਾਰਕ ਦੇ ਸਿਟੀ ਦੇ ਜਿਹੜੇ ਮੇਅਰ ਆ, ਉਹਨਾਂ ਨੇ ਗੈਰ ਕਾਨੂੰਨੀ ਢੰਗ ਦੇ ਨਾਲ ਜਿਹੜਾ ਬਾਰਡਰ ਆ ਉਸ ਪਾਸੇ ਨੂੰ ਜਿਹੜਾ ਉਹ ਚਲੇ ਗਏ ਸੀ ਤੇ ਉੱਧਰੋਂ ਇੱਧਰ ਨੂੰ ਇੱਕ ਹਿਸਾਬ ਦੇ ਨਾਲ ਉਹ ਆਉਣ ਜਾਣ ਕੀਤਾ ਸੀ। ਕਰਨ ਤਾਂ ਉਹ ਬਾਰਡਰ ਨੂੰ ਇੰਸਪੈਕਟ ਗਏ ਸੀਗੇ, ਸ਼ਾਇਦ ਉਹਨਾਂ ਨੂੰ ਪਤਾ ਨਹੀਂ ਲੱਗਾ ਵੀ ਬਾਰਡਰ ਕਿੱਥੇ ਖਤਮ ਆ ਤੇ ਕਿੱਥੇ ਜਿਹੜੀ ਆ ਉਹ ਸ਼ੁਰੂ ਆ ਦੂਜਾ ਪਾਸਾ। ਤਾਂ ਹੀ ਉਹ ਰਾਸ਼ਟਰਪਤੀ ਟਰੰਪ ਕਹਿੰਦੇ ਵੀ ਕੰਧ ਬਣਾਓ, ਘੱਟੋ ਘੱਟ ਦੂਰੋਂ ਲੋਕਾਂ ਨੂੰ ਦਿਖ ਜੂਗੀ ਜੀ। ਅਗਲੀ ਖਬਰ ਜਿਹੜੀ ਆ ਉਹ ਇਜ਼ਰਾਈਲ ਤੋਂ ਆ ਰਹੀ ਆ। ਅੱਜ ਇਜ਼ਰਾਈਲ ਵਾਲਿਆਂ ਨੇ ਇੱਕ ਸੀਰੀਆ ਤੋਂ ਡਰੋਨ ਜਿਹੜਾ ਛੋਟਾ ਪਲੇਨ ਹੁੰਦਾ ਹੈਗਾ ਉਹ ਜਿਹੜਾ ਇਜ਼ਰਾਈਲ ਦੀ ਟੈਰੀਟਰੀ ਦੇ ਵਿੱਚ ਐਂਟਰ ਕਰ ਗਿਆ ਤੇ ਉਹਨਾਂ ਨੇ ਇਜ਼ਰਾਈਲ ਵਾਲਿਆਂ ਨੇ ਉਸ ਡਰੋਨ ਨੂੰ ਜਿਹੜਾ ਆ ਥੱਲੇ ਸਿੱਟਿਆ, ਜਦ ਕਿ ਕਹਿੰਦੇ ਵੀ ਉਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਖਤਰੇ ਵਾਲੀ ਗੱਲ ਨਹੀਂ ਸੀ। ਇਹ ਦੂਜੀ ਵਾਰੀ ਹੋਇਆ ਵੀ ਜਿਹੜਾ ਸੀਰੀਆ ਦਾ ਡਰੋਨ ਆ ਇਜ਼ਰਾਈਲ ਦੇ ਵਿੱਚ ਐਂਟਰ ਹੋਇਆ ਹੈਗਾ ਤੇ ਇਜ਼ਰਾਈਲ ਮਿਲਟਰੀ ਜਿਹੜੀ ਆ ਉਹ ਬੜੀ ਹੁਣ ਅਪਸੈਟ ਹੈਗੀ ਆ ਤੇ ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਬੈਂਜਾਮਿਨ ਨੈਤਨਯਾਹੂ ਜਿਹੜੇ ਹੈਗੇ ਆ ਉਹ ਮਾਸਕੋ ਨੂੰ ਜਾ ਰਹੇ ਹੈਗੇ ਆ ਮਿਲਣ ਜਿਹੜਾ ਪੁਟਿਨ ਆ ਉਹਨਾਂ ਨੂੰ ਪਈ ਜਿੱਥੇ ਤੁਸੀਂ ਸੀਰੀਆ ਦੀ ਸਪੋਰਟ ਕਰ ਰਹੇ ਆ ਤੇ ਉਹ ਸਾਡੇ ਨਾਲ ਇੱਦਾਂ ਦੀਆਂ ਜਿਹੜੀਆਂ ਸ਼ਰਾਰਤਾਂ ਕਰ ਰਹੇ ਹੈਗੇ ਸੀਰੀਆ ਵਾਲੇ, ਤੇ ਉਹਨਾਂ ਨੂੰ ਕਹੋ ਵੀ ਬਿਲਕੁਲ ਬੰਦੇ ਬਣਨ। ਕਹਿੰਦੇ ਜਦੋਂ ਸੀਰੀਆ ਤੋਂ ਜਿਹੜਾ ਡਰੋਨ ਐਂਟਰ ਹੋਇਆ ਇਜ਼ਰਾਈਲ ਦੇ ਵਿੱਚ ਤਾਂ ਉੱਥੇ ਦੇ ਜਿਹੜੇ 에ਅਰ ਡਿਫੈਂਸ ਦੇ ਸਾਇਰਨ ਸੀ ਉਹ ਸਾਰੇ ਉਹਨਾਂ ਨੇ ਔਨ ਕਰ ਦਿੱਤੇ, ਜਿੱਦਾਂ ਇਜ਼ਰਾਈਲ ਦੇ ਜਿਹੜਾ ਆਕੂਪਾਈਡ ਏਰੀਆ ਹੈਗਾ ਗੋਲਡਨ ਹਾਈਟਸ ਦਾ, ਉੱਥੇ ਜਾਰਡਨ ਦੇ ਬਾਰਡਰ ਦੇ ਬਿਲਕੁਲ ਲਾਗੇ ਇਹ ਜਿਹੜੇ ਐਂਟਰ ਕੀਤੇ ਸੀ। ਜੀ ਜੀ। ਅਗਲੀ ਜਿਹੜੀ ਗੱਲ ਕਰਦੇ ਹਾਂ, ਪਿਛਲੇ ਦਿਨਾਂ ਦੇ ਵਿੱਚ ਇੱਕ ਵੀਡੀਓ ਬੜੀ ਵਾਇਰਲ ਹੋਈ ਸੀ ਜਿਸ ਦੇ ਵਿੱਚ ਇੱਕ ਆਫ ਡਿਊਟੀ FBI ਏਜੰਟ ਆ ਉਹ ਜਿਹੜਾ ਥੋੜ੍ਹਾ ਫਨ ਕਰ ਰਿਹਾ ਸੀਗਾ ਤੇ ਫਨ ਕਰਦੇ ਹੋਏ ਉਹ ਨੱਚਣ ਲੱਗਾ ਸੀ, ਬੈਕ ਫਲਿੱਪ ਕੀਤਾ, ਉਸ ਦੀ ਬੰਦੂਕ ਜਿਹੜੀ ਆ ਉਹ ਡਿੱਗੀ, ਰਿਵਾਲਵਰ ਜਿਹੜਾ ਉਸਦਾ ਉਹ ਡਿੱਗਾ ਤੇ ਬਾਅਦ ਦੇ ਵਿੱਚ ਉਹ ਲੋਕਾਂ ਵੱਲ ਨੂੰ ਜਿਹੜਾ ਉਹ ਚੱਲ ਗਿਆ ਸੀ, ਥੱਲੇ ਡਿੱਗਾ ਜਿਹੜਾ ਉਹ ਚੱਲਿਆ ਸੀ। ਚੇਜ਼ ਬਿਸ਼ਪ 29 ਸਾਲ ਦਾ ਜਿਹੜਾ ਇਹ FBI ਦਾ ਏਜੰਟ ਦੱਸਿਆ ਜਾਂਦਾ ਆ ਤੇ ਇਹਦੀ ਫਿਲਮ ਵੀ ਜਿਹੜੀ ਵੀਡੀਓ ਆ ਉਹ ਕਾਫੀ ਬਾਅਦ 'ਚ ਵਾਇਰਲ ਹੋਈ ਤੇ ਅੱਜ ਜੱਜ ਨੇ FBI ਏਜੰਟ ਦੇ ਉੱਤੇ ਜਿਹੜੇ ਚਾਰਜਿਸ ਆ ਉਹ ਲਾ ਦਿੱਤੇ ਸੀਗੇ ਵੀ ਬੈਕ ਫਲਿੱਪ ਦੇ ਦੌਰਾਨ ਜਿਹੜੀ ਆ ਸ਼ੂਟਿੰਗ ਹੋਈ ਆ। ਕਹਿੰਦੇ ਵੀ ਤੁਸੀਂ FBI ਦੇ ਏਜੰਟ ਹੋ, ਤੁਹਾਡੇ ਤੋਂ ਇੱਦਾਂ ਦੀ ਉਮੀਦ ਜਿਹੜੀ ਆ ਉਹ ਨਹੀਂ ਕੀਤੀ ਜਾ ਸਕਦੀ ਵੀ ਇਹ ਜਿਹੜੀ ਇੱਕ ਹਿਸਾਬ ਦੇ ਨਾਲ ਬੜੀ ਮਾੜੀ ਗੱਲ ਆ ਤੁਹਾਡੇ ਲਈ ਵੀ ਤੁਹਾਨੂੰ ਇਹ ਚੀਜ਼ਾਂ ਦਾ ਜਿਹੜਾ ਧਿਆਨ ਰੱਖਣਾ ਚਾਹੀਦਾ, ਤੁਸੀਂ ਚੀਜ਼ਾਂ ਨੂੰ ਜਿਹੜਾ ਉਹ ਰੋਕਣਾ ਹੁੰਦਾ ਆ ਤੇ ਤੁਸੀਂ ਆਪ ਇਹ ਪੁੱਠੇ ਕੰਮ ਜਿਹੜੇ ਆ ਉਹ ਇੱਕ ਹਿਸਾਬ ਦੇ ਨਾਲ ਕਰ ਰਹੇ ਹੋ, ਇਹ ਮਾੜੀ ਗੱਲ ਆ ਤੇ ਇੱਦਾਂ ਦਾ ਕੰਮ ਨਹੀਂ ਹੋਣਾ ਚਾਹੀਦਾ ਸੀਗਾ। ਸੋ ਹੁਣ ਉਹਨਾਂ ਉੱਤੇ ਜਿਹੜੇ ਚਾਰਜਿਸ ਜਿਹੜੇ ਆ ਉਹ ਲਾਏ ਗਏ ਆ ਲੋਕਾਂ ਦੀ ਜਿਹੜੀ ਜਾਨ ਇੱਕ ਹਿਸਾਬ ਨਾਲ ਖਤਰੇ ਦੇ ਵਿੱਚ ਪਾਉਣ ਦੇ ਲਈ, ਕਿਉਂਕਿ ਆਲੇ ਦੁਆਲੇ ਇੱਕ ਸਰਕਲ ਜਿਹਾ ਬਣਿਆ ਪਿਆ ਸੀ, ਲੋਕ ਦੇਖ ਰਹੇ ਸੀ ਇਸ ਨੂੰ ਨੱਚਦੇ ਨੂੰ, ਉਹਨਾਂ ਨੂੰ ਕੀ ਪਤਾ ਸੀ ਵੀ ਇੱਦਾਂ ਜਿਹੜੀ ਗੋਲੀ ਆ ਉਹ ਚੱਲ ਜਾਣੀ ਆ। ਜੀ। ਅਗਲੀ ਖਬਰ ਜਿਹੜੀ ਊਬਰ ਦੇ ਨਾਲ ਰਿਲੇਟਡ ਹੈਗੀ ਆ, ਊਬਰ ਸਾਰਿਆਂ ਨੂੰ ਪਤਾ ਹੀ ਆ ਵੀ ਹੁਣ ਪੂਰੀ ਦੁਨੀਆ ਦੇ ਵਿੱਚ ਇੱਕ ਤਰ੍ਹਾਂ ਨਾਲ ਟੈਕਸੀ ਬਿਜ਼ਨਸ ਜਿਹੜਾ ਆ ਉਹਨੂੰ ਕੰਟਰੋਲ ਕਰਨ ਜਾ ਰਹੀ ਹੈਗੀ ਆ ਤੇ ਬਹੁਤ ਮੁਲਕਾਂ ਦੇ ਵਿੱਚ ਇਹਨੇ ਆਲਰੇਡੀ ਕੰਟਰੋਲ ਕਰ ਵੀ ਲਿਆ ਹੈਗਾ। ਊਬਰ ਦੀ ਇੱਕ ਜਿਹੜੀ ਪੀਪਲਜ਼ ਆਫਿਸਰ ਲਿਆਨਾ ਹੌਰਨਸੇ ਆ ਉਸ ਨੇ ਜਿਹੜਾ ਆ ਹੁਣ ਰਿਜ਼ਾਈਨ ਕਰ ਦਿੱਤਾ ਕਿਉਂਕਿ ਇੱਕ ਇਨਵੈਸਟੀਗੇਸ਼ਨ ਚੱਲ ਰਹੀ ਸੀ ਜਿਹਦੇ ਵਿੱਚ ਉਹਦੇ ਤੇ ਐਲੀਗੇਸ਼ਨ ਲਾਏ ਗਏ ਹੈਗੇ ਆ ਵੀ ਉਸ ਕੰਪਨੀ ਦੇ ਵਿੱਚ ਜਿਹੜੀ ਰੇਸ਼ੀਅਲ ਡਿਸਕ੍ਰਿਮੀਨੇਸ਼ਨ ਚੱਲ ਰਹੀ ਸੀ ਉਸ ਨੂੰ ਉਸਨੇ ਚੰਗੀ ਤਰ੍ਹਾਂ ਜਿਹੜਾ ਆ ਹੈਂਡਲ ਨਹੀਂ ਕੀਤਾ। ਪਰ ਇਹਦੇ ਮਾਮਲੇ ਵਿੱਚ ਊਬਰ ਦੇ ਜਿਹੜੇ CEO ਡਾਰਾ ਖੋਰਸੋਵਾਸ਼ਾਈ ਹੈਗੇ ਆ ਉਹਨਾਂ ਨੇ ਇੱਕ ਮੈਮੋ ਆਪਣੇ ਸਟਾਫ ਨੂੰ ਛੱਡਿਆ ਹੈਗਾ ਵੀ ਜਿਹੜੀ ਊਬਰ ਦੀ ਪੀਪਲਜ਼
ਆਫੀਸਰ ਲੀਐਨ ਹੌਰਨਸੇ ਸੀ। ਈਵਨ ਦੋ ਉਸਨੇ ਰਿਜ਼ਾਈਨ ਕਰ ਦਿੱਤਾ ਹੈਗਾ, ਪਰ ਉਹ ਬਹੁਤ ਹੀ ਟੈਲੈਂਟਡ, ਕ੍ਰੀਏਟਿਵ ਤੇ ਹਾਰਡ ਵਰਕਿੰਗ ਲੇਡੀ ਸੀਗੀ। ਤੇ ਪਰ ਉਹਨਾਂ ਨੇ ਇਹ ਕਿਤੇ ਵੀ ਮੈਂਸ਼ਨ ਨਹੀਂ ਕੀਤਾ ਵੀ ਉਸਨੇ ਜਿਹੜਾ ਕਿੰਨੀਆਂ ਕੰਪਲੇਨਸ ਊਬਰ ਕੰਪਨੀ ਦੇ ਅਗੇਂਸਟ ਆਈਆਂ ਸੀਗੀਆਂ, ਇੰਟਰਨਲ ਕੰਪਲੇਨਸ ਜਿਹਦੇ ਵਿੱਚ ਰੇਸ਼ੀਅਲ ਡਿਸਕ੍ਰਿਮੀਨੇਸ਼ਨ ਦੀ ਗੱਲਬਾਤ ਹੋਈ ਸੀ, ਉਹਦੇ ਬਾਰੇ ਕਦੇ ਵੀ ਉਸਨੇ ਜਿਹੜਾ ਡਿਸਕਸ ਨਹੀਂ ਕੀਤਾ। ਸੋ ਇੱਦਾਂ ਦੀਆਂ ਜਿਹੜੀਆਂ ਵੱਡੀਆਂ ਕੰਪਨੀਆਂ ਉਹਨਾਂ 'ਤੇ ਵੀ ਜਿਹੜੇ ਆ ਇੱਦਾਂ ਦੇ ਚਾਰਜਸ ਲੱਗ ਰਹੇ ਹੈਗੇ ਆ, ਤੇ ਉਸਨੇ ਹੁਣ ਫਾਈਨਲੀ ਫਿਰ ਰਿਜ਼ਾਈਨ ਕਰਨਾ ਪਿਆ ਉਸਨੂੰ। ਜੀ ਅਗਲੀ ਜਿਹੜੀ ਖਬਰ ਉਸ ਦੇ ਵੱਲ ਜਿਹੜਾ ਆਪਾਂ ਵੱਧਦੇ ਹਾਂ ਵੀ ਬਹੁਤ ਸਾਰੇ ਜਿਹੜੇ ਮਰਜਰਸ ਆ ਉਹਨਾਂ ਦੀਆਂ ਚਰਚਾਵਾਂ ਜਿਹੜੀਆਂ ਚੱਲ ਰਹੀਆਂ ਆ। ਅੱਜ ਇੱਕ ਜਿਹੜੀ ਚਰਚਾ ਹੋਰ ਜ਼ਿਆਦਾ ਜਿਹੜੀ ਸਾਹਮਣੇ ਆਈ ਹੈ ਵੀ ਜਿਹੜੀ 21st ਸੈਂਚੁਰੀ ਫੌਕਸ ਆ ਉਹ UK ਦਾ ਜਿਹੜਾ ਇੱਕ ਬ੍ਰੌਡਕਾਸਟਰ ਹੈਗਾ ਆ ਜਿਹੜਾ ਸਕਾਈ, ਉਸ ਨੂੰ ਜਿਹੜਾ ਆ ਕਹਿ ਲਓ ਵੀ ਮਰਜ ਕਰਨ ਦੇ ਲਈ, ਉਸ ਨੂੰ ਖਰੀਦਣ ਦੇ ਲਈ ਉਹਨਾਂ ਨੇ $24 ਬਿਲੀਅਨ 24 ਬਿਲੀਅਨ ਪਾਊਂਡ ਜੋ ਕਿ $32 ਬਿਲੀਅਨ ਜਿਹੜੇ ਆ ਉਹ ਬਣਦੇ ਨੇ ਅਮਰੀਕਾ ਦੇ, ਉਹਦੀ ਨਵੀਂ ਜਿਹੜੀ ਬਿਡ ਆ ਉਹ ਲਾਈ ਆ। ਕੌਮਕਾਸਟ ਦੇ ਨਾਲ ਕਹਿੰਦੇ ਆ ਇਹਨਾਂ ਦਾ ਜਿਹੜਾ ਸਿੱਧਾ ਮੁਕਾਬਲਾ ਇਸ ਟਾਈਮ ਚੱਲ ਰਿਹਾ ਆ। ਤੇ ਫੌਕਸ ਦੀ ਇਸ ਨਵੀਂ ਬਿਡ ਦੇ ਅਨੁਸਾਰ ਜਿਹੜੇ ਸਕਾਈ ਦੇ ਉਹਨਾਂ ਨੇ ਸ਼ੇਅਰ ਆ 14 ਪਾਊਂਡ ਦੇ ਹਿਸਾਬ ਦੇ ਨਾਲ ਜਿਹੜੇ ਆ ਉਹ ਲਾਏ ਨੇ ਇਸ ਨਵੀਂ ਡੀਲ ਦੇ ਵਿੱਚ। ਜਿਹੜੀ ਆ ਇਸ ਬਿਡ ਦੇ ਵਿੱਚ ਕੌਮਕਾਸਟ ਤੋਂ 12% ਜਿਹੜਾ ਉਹ ਵੱਧਦਾ। ਤੇ ਦਸੰਬਰ 2016 ਦੇ ਵਿੱਚ ਪਹਿਲਾਂ ਵੀ ਫੌਕਸ ਨੇ ਇਹ ਜਿਹੜੀ ਬਿਡ ਪਾਈ ਸੀ, ਉਹਦੇ ਨਾਲੋਂ ਇਹਨਾਂ ਨੇ 30% ਵੱਧ ਜਿਹੜਾ ਇਸ ਟਾਈਮ ਪ੍ਰਾਈਸ ਆ ਇਹ ਜਿਹੜਾ ਰੱਖਿਆ ਹੋਇਆ ਆ। 39% ਸਕਾਈ ਦਾ ਹਿੱਸਾ ਆਲਰੇਡੀ ਜਿਹੜਾ ਫੌਕਸ ਆ ਉਹ ਓਨ ਕਰਦਾ ਆ। ਤੇ ਕਹਿੰਦੇ ਬੜੀ ਲੰਬੀ ਚੌੜੀ ਹੁਣ ਗੱਲਬਾਤ ਜਿਹੜੀ ਉਹ ਚੱਲ ਰਹੀ ਆ ਵੀ ਇਹ ਕਿਤੇ ਨਾ ਕਿਤੇ ਜਿਹੜੇ 21st ਸੈਂਚੁਰੀ ਫੌਕਸ ਵਾਲੇ ਆ ਉਹ ਪੂਰੇ ਤੌਰ ਦੇ ਉੱਤੇ ਜਿਹੜੇ ਇਸ ਨੂੰ ਖਰੀਦ ਲੈਣ। ਤੇ ਅਜੇ ਵੀ ਕਹਿੰਦੇ ਆ ਇਸ ਮਰਜਰ ਦੇ ਲਈ ਜਿਹੜੀ ਬ੍ਰਿਟਿਸ਼ ਦੀ ਗਵਰਨਮੈਂਟ ਹੈਗੀ ਆ, ਉਹਨਾਂ ਦੀ ਸਰਕਾਰ ਆ, ਉਹਨਾਂ ਤੋਂ ਜਿਹੜੀ ਹਰੀ ਬੱਤੀ, ਹਰੀ ਝੰਡੀ ਮਿਲਣੀ ਜਿਹੜੀ ਆ ਉਹ ਬਾਕੀ ਆ। ਕਿਉਂਕਿ ਜਦੋਂ ਇੰਨੀਆਂ ਵੱਡੀਆਂ ਕੰਪਨੀਆਂ ਦੇ ਮਰਜਰ ਹੁੰਦੇ ਨੇ ਤਾਂ ਸਰਕਾਰ ਵੱਲੋਂ ਜਿਹੜੀ ਆ ਉਹ ਪਹਿਲੋਂ ਪੁਸ਼ਟੀ ਕੀਤੀ ਜਾਣੀ ਪੈਂਦੀ ਆ, ਤਾਂ ਹੀ ਜਿਹੜੀ ਇੱਕ ਦੋ ਵੱਡੀਆਂ ਕੰਪਨੀਆਂ ਨੂੰ ਮਿਲਾ ਕੇ ਇੱਕ ਵੱਡੀ ਕੰਪਨੀ ਬਣਾਉਣ ਦੀ ਮਨਜ਼ੂਰੀ ਜਿਹੜੀ ਆ ਉਹ ਦਿੱਤੀ ਜਾਂਦੀ ਆ। ਜੀ ਅਗਲੀ ਖਬਰ ਵੱਲ ਚਲੀਏ, ਉਹ ਫ੍ਰਿਜ਼ਨੋ ਦੇ ਨਾਲ ਰਿਲੇਟਡ ਹੈਗੀ ਆ। ਹੁਣ ਫ੍ਰਿਜ਼ਨੋ ਸ਼ਹਿਰ ਜਿਹੜਾ ਆ ਕਹਿੰਦੇ ਉਹ ਵੀ ਜਿੱਥੇ ਕਾਫੀ ਵੱਡੀ ਗਿਣਤੀ ਦੇ ਵਿੱਚ ਪੰਜਾਬੀ ਰਹਿੰਦੇ ਹੈਗੇ ਆ, ਉੱਥੇ ਹੁਣ ਕਹਿੰਦੇ ਜਿਹੜੇ ਘਰਾਂ ਦੇ ਵਿੱਚ ਤੁਹਾਡੇ ਸਟਾਰਬਕ ਕੌਫੀ, 7-11 ਤੋਂ ਸਲਰਪੀਜ਼, ਚਿਪੋਟਲੇ, ਹੋਰ ਰੈਸਟੋਰੈਂਟਾਂ ਦੇ ਫੂਡ ਜਿਹੜੇ ਆ ਉਹ ਕਹਿੰਦੇ ਵਿਦਿਨ 15 ਤੋਂ 20 ਮਿੰਟ ਤੋਂ ਲੈ ਕੇ 30 ਮਿੰਟ ਤੱਕ ਤੁਹਾਡੇ ਘਰਾਂ ਦੇ ਵਿੱਚ ਪਹੁੰਚ ਜਾਇਆ ਕਰਨਗੇ। ਇੱਕ ਜਿਹੜੀ ਕੰਪਨੀ ਆ ਜਿਸ ਦਾ ਨਾਂ ਪੋਸਟਮੇਟਸ ਕਰਕੇ ਜਾਣਿਆ ਜਾਂਦਾ, ਡਿਲੀਵਰੀ ਸਰਵਿਸ ਪਹਿਲਾਂ ਬਹੁਤ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਸੀਗੀ, ਉਹਨਾਂ ਨੇ ਹੁਣ ਫ੍ਰਿਜ਼ਨੋ ਤੇ ਕਲੋਵਿਸ ਏਰੀਆ ਜਿਹੜਾ ਹੈਗਾ ਆ ਉਸ ਏਰੀਏ ਨੂੰ ਜਿਹੜਾ ਆ ਕਵਰ ਕਰਨਾ ਸ਼ੁਰੂ ਕਰ ਦਿੱਤਾ ਹੈਗਾ ਆ। ਪਰ ਹੋਰ ਏਰੀਏ ਜਿਹੜੇ ਵਾਈਸੈਲੀਆ, ਮਡੇਰਾ, ਲਿਮੂਰ, ਉਹ ਏਰੀਏ ਹਜੇ ਕਵਰ ਨਹੀਂ ਹੋਏ ਹੈਗੇ। ਪਰ ਇਹਨਾਂ ਦੇ ਵਿੱਚ ਜਿਸ ਤਰ੍ਹਾਂ ਮੈਂ ਦੱਸਿਆ ਹੀ ਆ ਵੀ ਕਹਿੰਦੇ ਸਟਾਰਬਕ, ਡਾਈਪਰਸ ਫਰੋਮ CVS, ਸਲਰਪੀਜ਼ ਫਰੋਮ 7-11, ਯੋਗਾ ਮੈਟਸ, ਇਸ ਤਰ੍ਹਾਂ ਦੇ ਜਿਹੜੇ ਹੋਰ ਜਿਹੜੇ ਫੂਡ ਹੈਗੇ ਆ ਉਹ ਜਿਹੜਾ ਸਾਰਾ ਸਮਾਨ ਆ ਹੁਣ ਤੁਹਾਨੂੰ ਡਿਲੀਵਰੀ ਦੇ ਨਾਲ ਜਿਹੜਾ ਆ ਤੁਹਾਡੇ ਘਰੇ ਹੀ ਪਹੁੰਚਿਆ ਕਰੂਗਾ। ਤੇ ਡਿਲੀਵਰੀ ਦੇ ਚਾਰਜ ਬੜੇ ਉਹਨੀ ਨੋਮੀਨਲ ਜਿਹਾ ਰੱਖੇ ਆ, $3.99। ਜੀ ਜੀ ਅਗਲੀ ਜਿਹੜੀ ਖਬਰ ਉਸ ਦੇ ਉੱਤੇ ਨਜ਼ਰ ਪਾ ਰਹੀ ਹੈ, ਜਿਹੜੀ ਫੈਡਰਲ ਕਮਿਊਨੀਕੇਸ਼ਨ ਕਮਿਸ਼ਨ ਹੈਗਾ ਆ ਉਹ ਕਹਿੰਦੇ ਇੱਕ ਨਵੇਂ ਰੂਲ ਦੇ ਉੱਤੇ ਜਲਦ ਹੀ ਵੋਟ ਕਰਨ ਜਾ ਰਹੇ ਆ, ਜਿਸ ਦੇ ਵਿੱਚ ਇਹ ਆ ਵੀ ਕਹਿੰਦੇ ਵੀ ਅਸੀਂ ਤੁਹਾਡੀ ਕੰਪਲੇਂਟ ਸੁਣਨੀ ਹੋਈ ਨਹੀਂ। ਸੋ ਬਾਕੀ ਇਹਦੇ ਵਿੱਚ ਇਹ ਜਿਹੜਾ ਅਜੀਤ ਭਾਈ ਹੈਗਾ ਆ ਜੋ ਕਿ ਇਸ ਟਾਈਮ FCC ਦਾ ਜਿਹੜਾ ਕਮਿਸ਼ਨਰ ਆ, ਕਮਿਸ਼ਨ ਦਾ ਜਿਹੜਾ ਚੇਅਰਮੈਨ ਆ, ਉਹ ਇੱਕ ਹਿਸਾਬ ਦੇ ਇੱਦਾਂ ਦੇ ਰੂਲ ਜਿਹੜੇ ਲਿਆ ਰਹੇ ਨੇ ਵੀ ਜਿਹੜੇ ਵੱਡੀਆਂ ਕੰਪਨੀਆਂ ਆ ਉਹਨਾਂ ਨੂੰ ਕਿਤੇ ਨਾ ਕਿਤੇ ਜਿਹੜਾ ਉਹ ਮੁਨਾਫਾ ਹੋਵੇ, ਉਹਨਾਂ ਨੂੰ ਜਿਹੜਾ ਆ ਉਹ ਫਾਇਦਾ ਹੋਵੇ। ਹੁਣ ਬਹੁਤ ਸਾਰੇ ਲੋਕ ਆ ਜਦੋਂ ਕਿਸੇ ਚੀਜ਼ ਤੋਂ ਅੱਕਦੇ ਨੇ ਤੇ ਫਿਰ ਇੱਦਾਂ ਦੇ ਜਿਹੜੇ ਕਮਿਸ਼ਨ ਬਣੇ ਆ ਉਹਨਾਂ ਮੂਹਰੇ ਕੰਪਲੇਂਟ ਕਰਦੇ ਨੇ। ਕਹਿੰਦੇ ਵੀ ਹੁਣ ਜੇ ਤੁਹਾਡੀ ਇਨਫੋਰਮਲ ਕੰਪਲੇਂਟ ਜਿਹਦੇ ਉੱਤੇ ਜੇ FCC ਕੁਛ ਨਹੀਂ ਕਰਦੀ, ਤੇ ਜੇ ਤੁਸੀਂ ਫਾਰਮਲ ਕੰਪਲੇਂਟ ਕਰਨਾ ਚਾਹੁੰਦੇ ਹੋ ਇਸ ਨਵੇਂ ਰੂਲ ਦੇ ਅਨੁਸਾਰ ਤੁਹਾਨੂੰ ਪੱਲਿਓਂ $250 ਜਿਹੜਾ ਆ ਉਹ ਲਾਉਣਾ ਪਿਆ ਕਰੂਗਾ। ਅੱਗੇ ਜਿਹੜੀ ਤੁਸੀਂ ਫਾਰਮਲ ਕੰਪਲੇਂਟ ਕਰਦੇ ਹੋ ਤਾਂ ਉਹ ਤੁਸੀਂ ਇੱਦਾਂ ਹੀ ਜਿਹੜੇ ਕਰ ਸਕਦੇ ਹੋ। ਸੋ ਇਹ ਰੂਲ ਲਿਆਉਣ ਦੇ ਪਿੱਛੇ ਮਕਸਦ ਇੱਕ ਹੀ ਜਿਹੜਾ ਆ ਕਿਤੇ ਨਾ ਕਿਤੇ ਜਿਹੜਾ ਉਹ ਲੱਗ ਰਿਹਾ ਆ
ਵੀ ਜਿਹੜੇ ਕੰਪਲੇਂਟ ਆ ਤੁਸੀਂ ਸਾਨੂੰ ਨਾ ਕਰੋ, ਜੇ ਕੰਪਲੇਂਟ ਦੇ ਤੁਸੀਂ ਬਾੜੇ ਤੰਗ ਆ ਤਾਂ ਪਹਿਲਾਂ $250 ਜਿਹੜੇ ਆ ਸਾਨੂੰ ਦਿਓ ਤਾਂ ਫਿਰ ਅਸੀਂ ਤੁਹਾਡੀ ਕੰਪਲੇਂਟ ਜਿਹੜੀ ਆ ਉਹ ਸੁਣੂਗੇ। ਇਸੇ ਦੇ ਉੱਤੇ ਜਿਹੜੇ 2 ਡੈਮੋਕ੍ਰੇਟਸ ਜਿਹੜੇ ਐਨਰਜੀ ਤੇ ਕਾਮਰਸ ਕਮੇਟੀ ਦੇ ਆ, ਉਹਨਾਂ ਨੇ ਜਿਹੜੀ ਚਿੱਠੀ ਆ ਵਿਸ਼ੇਸ਼ ਤੌਰ ਦੇ ਉੱਤੇ ਜਿਹੜੇ ਅਜੀਤ ਭਾਈ ਨੂੰ ਲਿਖੀ ਆ ਵੀ ਇਹ ਜਿਹੜੀਆਂ ਚੀਜ਼ਾਂ ਆ ਉਹ ਨਹੀਂ ਹੋਣੀਆਂ ਚਾਹੀਦੀਆਂ। ਲੋਕਾਂ ਨੂੰ ਜਿਹੜਾ ਆ ਕੰਪਲੇਂਟ ਕਰਨ ਦੇ ਲਈ ਆਪਣੇ ਪੱਲਿਓਂ ਜਿਹੜੇ ਪੈਸੇ ਆ ਉਹ ਨਹੀਂ ਜਿਹੜੇ ਉਹ ਦੇਣੇ ਚਾਹੀਦੇ। ਤੁਹਾਨੂੰ ਜਿਹੜੀਆਂ ਕੰਪਲੇਂਟਸ ਆ ਲੋਕਾਂ ਦੀਆਂ ਉੱਦਾਂ ਹੀ ਜਿਹੜੀਆਂ ਉਹ ਸੁਣਨੀਆਂ ਚਾਹੀਦੀਆਂ ਆ। ਸੋ ਅਜੇ ਵੋਟਿੰਗ ਹੋਣੀ ਜਿਹੜੀ ਆ ਉਹ ਬਾਕੀ ਆ। ਇਹ ਜਿਹੜੀ ਚਿੱਠੀ ਲਿਖੀ ਆ ਫਰੈਂਕ ਪਲੋਨ ਜੂਨੀਅਰ ਜੋ ਕਿ ਰੈਂਕਿੰਗ ਮੈਂਬਰ ਨੇ, ਅਤੇ ਮਾਈਕ ਡੋਇਲ ਉਹ ਵੀ ਰੈਂਕਿੰਗ ਮੈਂਬਰ ਨੇ, ਅਤੇ ਸਬ ਕਮੇਟੀ ਦੇ ਉੱਤੇ ਹੈਗੇ ਨੇ ਕਮਿਊਨੀਕੇਸ਼ਨ ਐਂਡ ਟੈਕਨੋਲੋਜੀ ਵਾਲੀ ਦੇ। ਉਹਨਾਂ ਨੇ ਇਸ ਦੇ ਉੱਤੇ ਜਿਹੜੀ ਆ ਉਹ ਜਿਹੜੀ ਇੱਕ ਹਿਸਾਬ ਦੇ ਨਾਲ ਚਿੱਠੀ ਲਿਖੀ ਆ, ਕਿਉਂਕਿ ਜਦੋਂ ਵੀ ਕੋਈ ਟੈਕਨੋਲੋਜੀ ਦੇ ਬਾਬਤ ਕਿਸੇ ਵੀ ਤਰੀਕੇ ਦੀ ਕਿਸੇ ਕੰਪਨੀ ਦੇ ਖਿਲਾਫ ਕੰਪਲੇਨ ਕਰਨੀ ਹੁੰਦੀ ਆ ਤਾਂ ਬੰਦੇ ਨੂੰ FCC ਦੇ ਕੋਲ ਜਿਹੜਾ ਉਹ ਜਾਣਾ ਪੈਂਦਾ ਆ, ਅਤੇ ਉੱਥੇ ਹੀ ਉਹ ਕੰਪਲੇਨ ਫਾਰਮਲ ਕੰਪਲੇਨ ਜਿਹੜੀ ਕਰ ਸਕਦੇ ਆ। ਅਤੇ ਹੁਣ ਕਿਤੇ ਨਾ ਕਿਤੇ ਇਹਦੇ ਪਿੱਛੇ ਲੱਗਦਾ ਮਕਸਦ ਇਹੀ ਰਿਹਾ ਵੀ ਲੋਕ ਘੱਟ ਕੰਪਲੇਨ ਕਰਿਆ ਕਰਨ ਤਾਂ ਜੋ ਉਹਨਾਂ ਨੂੰ ਜਿਹੜੀਆਂ ਕੰਪਲੇਨਾਂ ਜਿਹੜੀਆਂ ਉਹ ਸੁਣਨੀਆਂ ਨਾ ਪੈਣ। ਜੀ ਅਗਲੀ ਖਬਰ ਜਿਹੜੀ ਆ ਸੈਕਰਾਮੈਂਟੋ ਤੋਂ ਆ ਰਹੀ ਆ। ਸੈਕਰਾਮੈਂਟੋ ਦੇ ਵਿੱਚ ਅਗਰ ਕੋਈ ਜੌਬ ਦੇਖ ਰਿਹਾ, ਪਾਂਡਾ ਐਕਸਪ੍ਰੈਸ ਜਿਹੜੇ ਰੈਸਟੋਰੈਂਟ ਹੈਗੇ ਆ, ਕਹਿੰਦੇ 500 ਤੋਂ ਵੱਧ ਬੰਦੇ ਜਿਹੜੇ ਉਹ ਹਾਇਰ ਕਰਨ ਜਾ ਰਹੇ ਹੈਗੇ ਆ ਸੈਕਰਾਮੈਂਟੋ ਦੇ ਵਿੱਚ। ਸੋ ਉਹਨਾਂ ਦੇ ਜੇ ਕੋਈ ਜੌਬ ਲੱਭ ਰਿਹਾ ਉਹਨਾਂ ਦੀ ਵੈਬਸਾਈਟ 'ਤੇ ਜਾ ਕੇ ਤੁਸੀਂ ਅਪਲਾਈ ਕਰ ਸਕਦੇ ਹੋ ਪਾਂਡਾ ਐਕਸਪ੍ਰੈਸ ਦੇ। ਅਤੇ ਉਹਨਾਂ ਨੇ ਜੁਲਾਈ 18 ਤੋਂ ਲੈ ਕੇ ਜੁਲਾਈ 24 ਤੱਕ ਜਿਹੜੀਆਂ ਇੰਟਰਵਿਊਜ਼ ਕਰਨੀਆਂ ਹੈਗੀਆਂ। 30 ਮਿੰਟ ਦੀ ਕਹਿੰਦੇ ਉਹ ਇੰਟਰਵਿਊ ਕਰਦੇ ਹੈਗੇ ਆ। ਅਤੇ ਕੋਈ ਜੌਬ ਲੱਭ ਰਿਹਾ ਸੈਕਰਾਮੈਂਟੋ ਏਰੀਏ ਦੇ ਵਿੱਚ, ਵਧੀਆ ਫਰੈਂਚਾਈਜ਼ੀ ਹੈਗੀ ਆ ਇਹਨਾਂ ਦੇ, ਤੁਸੀਂ ਗੂਗਲ 'ਤੇ ਸਰਚ ਕਰਕੇ ਉਹਨਾਂ ਦੇ ਵੈਬਸਾਈਟ 'ਤੇ ਅਪਲਾਈ ਕਰ ਸਕਦੇ ਹੋ। ਇਕੱਲਾ ਇਹੀ ਨਹੀਂ, ਮੈਂ ਦੇਖ ਰਿਹਾ ਹਰਜੋਤ ਸਿੰਘ, ਜਦੋਂ ਵੀ ਤੁਸੀਂ ਕਿਤੇ ਬਾਹਰ ਘੁੰਮਣ ਜਾਂਦੇ ਆ ਤਾਂ ਆਲਮੋਸਟ ਹਰ ਮਾਲ ਦੀ ਜਿਹੜੀ ਹਰ ਦੁਕਾਨ ਦੇ ਬਾਹਰ ਨਾਓ ਹਾਇਰਿੰਗ ਦੇ ਜਿਹੜੇ ਫੱਟੇ ਲੱਗੇ ਆ। ਤੁਸੀਂ ਖਾਣ ਵਾਲੀ ਥਾਂ ਦੇ ਉੱਤੇ ਜਿਹੜੇ ਆ ਉਹ ਚਲੇ ਜਾਓ। ਸੋ ਹਾਇਰ ਜਿਹੜੇ ਵੱਡੇ ਪੈਮਾਨੇ ਦੇ ਉੱਤੇ ਜਿਹੜੇ ਕਰ ਰਹੇ ਨੇ। ਜੇ ਤੁਹਾਨੂੰ ਲੱਗਦਾ ਵੀ ਤੁਹਾਡੇ ਨਿਆਣੇ ਜ਼ਿਆਦਾ ਵਿਹਲੇ ਇਸ ਟਾਈਮ ਕਰ ਰਹੇ ਨੇ ਤਾਂ ਉਹਨਾਂ ਨੂੰ ਕੰਮਾਂ ਕੁੰਮਾਂ ਦੇ ਲਈ ਜਿਹੜਾ ਉਸ ਪਾਸੇ ਨੂੰ ਜਿਹੜਾ ਘੱਲਣਾ ਚਾਹੀਦਾ। ਬਿਲਕੁਲ ਵਿਹਲੇ ਬੈਠੇ ਘਰਾਂ 'ਚ TV ਦੇਖੀ ਜਾਂਦੇ ਆ ਜਾਂ ਫੋਰਟਨਾਈਟ ਖੇਡੀ ਜਾਂਦੇ ਆ, ਉਹਦੇ ਨਾਲੋਂ ਤਾਂ ਚੰਗਾ ਵੀ ਉਸ ਪਾਸੇ ਨੂੰ ਜਿਹੜਾ ਜਾਇਆ ਜਾਵੇ। ਨਹੀਂ ਤਾਂ ਸੱਚ ਆਪਣੇ ਜਿਹੜੇ ਜਕਾਰਾ ਵਾਲੇ ਉਹਨਾਂ ਦਾ ਕੈਂਪ ਵੀ ਜਿਹੜੇ ਆ ਰਹੇ ਆ 18 ਜੁਲਾਈ ਤੋਂ ਜਿਹੜੇ ਸ਼ੁਰੂ ਹੋਣੇ ਆ। ਸੋ ਉਹਦੇ ਇਨਫੋਰਮੇਸ਼ਨ ਲਈ ਵੀ ਤੁਸੀਂ ਉੱਥੇ jakara.org ਦੇ ਉੱਤੇ ਵੀ ਵਿਜ਼ਿਟ ਕਰੋ ਜੇ ਕੈਂਪ ਵਾਲੇ ਪਾਸੇ ਨੂੰ ਜੇ ਤੁਸੀਂ ਘੱਲਣਾ, ਜੇ ਨਹੀਂ ਉਹਨਾਂ ਨੇ ਕੰਮ ਕਰਨਾ। ਸੋ ਬੱਚਿਆਂ ਨੂੰ ਕਿਤੇ ਨਾ ਕਿਤੇ ਜਿਹੜਾ ਆ ਉਹ ਇਸ ਵਾਲੇ ਪਾਸੇ ਨੂੰ ਪਹਿਲੋਂ ਤੋਂ ਹੀ ਜਿਹੜਾ ਕਰੋ। ਤੁਸੀਂ ਜਿੱਦਾਂ ਮਿਹਨਤ ਕਰਦੇ ਇਹਨਾਂ ਨੂੰ ਵੀ ਪਤਾ ਲੱਗਣਾ ਚਾਹੀਦਾ ਹੈ, ਬੱਚਿਆਂ ਨੂੰ ਵੀ ਮਿਹਨਤ ਕਰਕੇ ਜਿਹੜੀ ਆਪਣੀ ਕਮਾਈ ਦਾ ਆ ਉਹ ਨਜ਼ਾਰਾ ਜਿਹੜਾ ਵੱਖਰਾ ਹੀ ਹੁੰਦਾ ਆ। ਜੀ ਸੋ ਬਿਲਕੁਲ ਬੱਚਿਆਂ ਨੂੰ ਕੰਮ 'ਤੇ ਲਾਉਣਾ ਚਾਹੀਦਾ। ਪਰ ਆਪਾਂ ਦੇਖਦੇ ਵੀ ਕਈ ਵਾਰੀ ਆਪਾਂ ਰਾਜਕਰਨ ਵੀਰ ਸਿੰਘ ਜੀ ਗੱਲ ਕਰਦੇ ਰਹਿੰਦੇ ਹਾਂ, ਇੰਡੀਆ ਦੇ ਵਿੱਚ ਆਟਾ ਦਾਲ ਸਕੀਮ ਉੱਥੇ ਦੇ ਪੋਲੀਟੀਸ਼ੀਅਨ ਲਾ ਦਿੰਦੇ ਆ ਵੀ ਫਰੀ ਖਾਓ ਤੇ ਕੋਈ ਤੁਹਾਨੂੰ ਕੰਮ ਕਰਨ ਦੀ ਜ਼ਰੂਰਤ ਨਹੀਂ। ਤੇ ਇੱਦਾਂ ਹੀ ਸਾਡੇ ਲਾਗੇ ਸਟਾਕਟਨ ਸ਼ਹਿਰ ਆ, ਉੱਥੇ ਪਿੱਛੇ ਜੇ ਤਾਂ ਸਟਾਕਟਨ ਜਿਹੜਾ ਬੈਂਕਰਪਟ ਹੋ ਗਿਆ ਸੀ। ਉੱਥੇ ਦੇ ਜਿਹੜੇ ਪੁਲਿਸ ਆਫੀਸਰਸ ਤੇ ਫਾਇਰ ਫਾਈਟਰਸ ਆ ਉਹਨਾਂ ਦੀਆਂ ਪੈਨਸ਼ਨਾਂ ਵੀ ਰੁਕ ਗਈਆਂ ਸੀਆਂ। ਤੇ ਹੁਣ ਉੱਥੇ ਦਾ ਇੱਕ ਮੇਅਰ 27 ਸਾਲਾਂ ਦਾ ਬੜਾ ਯੰਗ ਮੇਅਰ ਹੈਗਾ ਆ ਮਾਈਕਲ ਟਬ, ਜਿਹੜਾ ਸਟਾਕਟਨ ਦੇ ਵਿੱਚ, ਉਹ ਕਹਿੰਦਾ ਵੀ ਮੈਂ ਇੱਕ ਨਵਾਂ ਇਸ਼ੂ ਲੈ ਕੇ ਆ ਰਿਹਾ। ਪ੍ਰੈਸ ਜਿਹੜੀ ਹੋਈ ਆ ਕਾਨਫਰੰਸ, ਉਹਦੇ ਵਿੱਚ ਦੱਸਿਆ ਵੀ ਕਹਿੰਦਾ ਜਿਹੜਾ ਗਰੀਬ ਫੈਮਲੀਆਂ ਹੈਗੀਆਂ ਆ ਉਹਨਾਂ ਨੂੰ $500 ਦਾ ਚੈੱਕ ਲੋ ਇਨਕਮ ਫੈਮਲੀਆਂ ਨੂੰ ਦਿੱਤਾ ਜਾਵੇ ਹਰ ਮਹੀਨੇ। ਅਤੇ ਜਿਹੜਾ $1000 ਜਿਹੜਾ ਹੈਗਾ ਆ ਉਹ ਸਕਾਲਰਸ਼ਿਪ ਦਿੱਤਾ ਜਾਵੇ ਬੱਚਿਆਂ ਨੂੰ। ਚਲੋ ਸਕਾਲਰਸ਼ਿਪ ਤਾਂ ਠੀਕ ਆ, ਪਰ ਬਿਨਾਂ ਕਿਸੇ ਗੱਲ ਤੇ $500 ਦੇਣਾ ਇਹ ਮੈਨੂੰ ਸਮਝ ਨਹੀਂ ਆਈ। ਵੀ ਤੁਸੀਂ ਕੰਮ ਲੱਭੋ, ਉੱਥੇ ਕੰਪਨੀਆਂ ਲੈ ਕੇ ਆਓ, ਠੀਕ ਹੈ ਕਿ ਨਹੀਂ। ਸਟਾਕਟਨ ਦੇ ਜਿਹੜੇ ਸਰੋਤੇ ਸਾਡੇ ਸੁਣ ਰਹੇ ਆ, ਬਹੁਤ ਸਾਰੇ ਸਾਡੇ ਪੰਜਾਬੀ ਭੈਣ ਭਰਾ ਸਟਾਕਟਨ ਸ਼ਹਿਰ ਦੇ ਵਿੱਚ ਰਹਿੰਦੇ ਆ, ਪਲੀਜ਼ ਆਪਣੇ ਮੇਅਰ ਨੂੰ ਕਹੋ ਵੀ ਇੱਦਾਂ ਦਾ ਕੰਮ ਨਾ ਕਰ। ਜਿਹੜੀਆਂ ਕੰਪਨੀਆਂ ਆ ਬਹੁਤ ਜ਼ਿਆਦਾ ਏਰੀਏ ਤੋਂ ਬਾਹਰ ਵੀ ਥੋੜ੍ਹੀਆਂ ਮੂਵ ਹੋ ਰਹੀਆਂ। ਲੈਥਰੋਪ 'ਚ ਕਾਫੀ ਚੱਲ ਗਈਆਂ, ਟ੍ਰੇਸੀ 'ਚ ਚੱਲ ਗਈਆਂ। ਕੰਪਨੀਆਂ ਲੈ ਕੇ ਆਵੋ ਤੇ ਤਾਂ ਕਿ ਉੱਥੇ ਜਿਹੜੀਆਂ ਜੌਬਸ ਮਿਲ ਸਕਣ। ਜੀ ਪਰ ਇਹ ਜਿੱਦਾਂ ਇੱਦਾਂ ਦਾ ਵੀ ਨਹੀਂ ਹੈਗਾ ਮੇਅਰ। ਸਟੈਨਫੋਰਡ ਯੂਨੀਵਰਸਿਟੀ ਦਾ ਐਜੂਕੇਟਡ ਮੇਅਰ ਹੈਗਾ ਆ, ਪਰ ਉਹ ਕਹਿੰਦਾ ਵੀ ਮੇਰੀ ਮਦਰ ਜਿਹੜੀ ਆ ਉਹ ਬਿਲਕੁਲ ਅਸੀਂ ਜਿਹੜਾ ਫੂਡ ਅਸਿਸਟੈਂਸ ਪ੍ਰੋਗਰਾਮ ਦੇ ਅੰਡਰ ਜਿਹੜਾ ਮੈਂ ਰਾਈਜ਼ ਹੋਇਆ ਹੈਗਾ, ਅਤੇ ਮੈਨੂੰ ਪਤਾ ਵੀ ਜਿਹੜੀ ਲੋਕ ਹੈਗੇ ਆ ਗਰੀਬ ਲੋਕ ਆ ਜਿਨ੍ਹਾਂ ਨੂੰ ਕੋਈ ਜੌਬ ਨਹੀਂ ਹੁੰਦੀ ਜਾਂ ਬਿਮਾਰ ਹੁੰਦੇ ਆ, ਕਿਸੇ ਤਰ੍ਹਾਂ ਦੀ ਵੀ ਉਹਨਾਂ ਦਾ ਸੋਸ਼ਲ ਇਸ਼ੂਜ਼ ਕਰਕੇ ਚੱਲ ਰਹੇ ਹੈਗੇ ਆ, ਅਤੇ ਉਹਨਾਂ ਨੂੰ ਜੇ ਫਾਈਨੈਂਸ਼ੀਅਲ ਅਸਿਸਟੈਂਸ ਮਿਲੇ ਤਾਂ ਉਹਨਾਂ ਦੇ ਲਈ ਇਹ ਵਧੀਆ ਹੋਊਗੀ।
ਜੀ ਗੱਲ ਤਾਂ ਇਹ ਹੈ ਨਾ ਹਰਜੋਤ ਸਿੰਘ ਜੀ, ਡਿਸਾਈਡ ਕਿੰਨੇ ਕਰਨਾ ਵੀ ਕਿਹਨਾਂ ਨੂੰ ਜਿਹੜੀ ਆ ਇਹ ਜ਼ਰੂਰਤ ਹੈਗੀ ਹੈ, ਕਿਉਂਕਿ ਅਜਿਹੀਆਂ ਪਾਲਿਸੀਜ਼ ਤਾਂ ਆਪਣੇ ਵੱਲੋਂ ਤਾਂ ਭਲੇ ਲਈ ਲੋਕਾਂ ਦੇ ਕਰਦੇ ਨੇ, ਪਰ ਬਹੁਤ ਸਾਰੇ ਅਜਿਹੇ ਲੋਕ ਵਿੱਚ ਜਿਹੜੇ ਇਹਨਾਂ ਦੇ ਪਾਲਿਸੀਆਂ ਦਾ ਗਲਤ ਫਾਇਦਾ ਉਠਾ ਜਾਂਦੇ ਆ, ਜਿਨ੍ਹਾਂ ਨੂੰ ਜ਼ਰੂਰਤ ਵੀ ਜਿਹੜੀ ਆ ਉਹ ਨਹੀਂ ਹੁੰਦੀ। ਸੋ ਇਹ ਚੀਜ਼ ਦਾ ਜੇ ਕਰਨਾ ਵੀ ਚਾਹੁੰਦੇ ਆ ਤਾਂ ਧਿਆਨ ਰੱਖਣ ਦੀ ਜ਼ਰੂਰਤ ਆ। ਬਾਕੀ ਜਿਹੜੀ ਗੱਲ ਤੁਹਾਡੀ ਸਹੀ ਆ ਵੀ ਕੰਪਨੀਆਂ ਨੂੰ ਉੱਥੇ ਲਿਆਓ, ਉੱਥੇ ਇੰਪਲੋਇਮੈਂਟ ਜਿਹੜੀ ਉਹ ਕ੍ਰੀਏਟ ਕੀਤੀ ਜਾਵੇ ਤਾਂ ਜੋ ਲੋਕਾਂ ਨੂੰ ਆਪ ਮੁਹਾਰੇ ਕੰਮ ਮਿਲੇ ਅਤੇ ਆਪਣੀ ਮਿਹਨਤ ਕਰਕੇ ਜਿਹੜੀ ਆ ਉਹ ਆਪਣਾ ਖਰਚਾ ਵਗੈਰਾ ਜਿਹੜਾ ਉਹ ਸਾਰਾ ਜਿਹੜਾ ਉਹ ਚੱਕਣ, ਉਹ ਸਾਰਾ ਕੁਝ ਹੋਵੇ। ਬਾਕੀ ਜਿਹੜੀ ਸਕਾਲਰਸ਼ਿਪਸ ਆ ਬੱਚਿਆਂ ਨੂੰ ਪੜ੍ਹਾਉਣ ਦੇ ਲਈ, ਉਹ ਜਿਹੜਾ ਇੱਕ ਚੰਗਾ ਉੱਦਮ ਹੈਗਾ ਜੀ। ਸੋ ਬਿਲਕੁਲ 3 ਕੰਪਨੀਆਂ ਨੇ ਵੀ ਆਲਰੇਡੀ ਉਹਨੂੰ ਜਿੱਦਾਂ ਕਮਿਟ ਕਰ ਦਿੱਤਾ, ਡੋਨੇਸ਼ਨਸ ਕਹਿੰਦੇ ਦੇਵਾਂਗੇ ਅਸੀਂ, ਤੂੰ ਇੱਦਾਂ ਦਾ ਕੰਮ ਸ਼ੁਰੂ ਕਰ, ਜਿਹਦੇ ਵਿੱਚ ਸਪਾਨੋਸ ਫੈਮਿਲੀ ਕਰਕੇ ਆ ਜਿਹੜੀ ਕਿ ਲਾਸ ਐਂਜਲਸ ਚਾਰਜਰਸ ਦੀ ਜਿਹੜੀ ਫੁੱਟਬਾਲ ਟੀਮ ਆ ਉਹਨੂੰ ਓਨ ਕਰਦੇ ਹੈਗੇ ਆ। ਉਹ ਕਹਿੰਦੇ ਅਸੀਂ ਡੋਨੇਸ਼ਨ ਦੇਵਾਂਗੇ। ਇਸੇ ਤਰ੍ਹਾਂ ਜਿਹੜੀ ਯੂਟਿਲਿਟੀ ਕੰਪਨੀ ਪੈਸੀਫਿਕ ਗੈਸ ਐਂਡ ਇਲੈਕਟ੍ਰਿਕ ਕੰਪਨੀ ਉਹ ਵੀ ਕਹਿੰਦੇ ਆ, ਤੇ ਇਕਨੋਮਿਕ ਸਿਕਿਉਰਿਟੀ ਪ੍ਰੋਜੈਕਟ ਜਿਹੜਾ ਹੈਗਾ ਕੋਚ ਏਡਵਾਈ ਦਾ ਫੇਸਬੁੱਕ ਕੋ ਫਾਊਂਡਰ ਕ੍ਰਿਸ ਹੂਇਜ਼ ਉਹ ਵੀ ਕਹਿੰਦਾ ਵੀ ਮੈਂ ਇਸ ਪ੍ਰੋਜੈਕਟ ਨੂੰ ਜਿਹੜਾ ਆ ਹੈਲਪ ਕਰੂੰਗਾ। ਜੀ ਬਿਲਕੁਲ। ਚਲੋ ਦੇਖਦੇ ਹਾਂ ਕੀ ਬਣਦਾ ਹੈ, ਤੁਹਾਨੂੰ ਜ਼ਰੂਰ ਜਿਹੜਾ ਉਹ ਦੱਸਦੇ ਰਵਾਂਗੇ ਕੀ ਬਣਿਆ ਆ। ਬਾਕੀ ਜਾਂਦੇ ਜਾਂਦੇ ਦੱਸ ਦਈਏ ਵੀ ਲੰਡਨ ਬਰੀਡ ਜਿਹੜੀ ਸੈਨ ਫਰਾਂਸਿਸਕੋ ਦੀ ਮੇਅਰ ਆ, ਉਸਨੇ ਅੱਜ ਜਿਹੜੀ ਅਫੀਸ਼ੀਅਲੀ ਜਿਹੜੀ ਉਹ ਸਹੁੰ ਜਿਹੜੀ ਉਹ ਚੱਕ ਲੈਣੀ ਆ, ਅਤੇ ਕਹਿੰਦੇ ਵੀ ਬਹੁਤ ਸਾਰੇ ਚੈਲੰਜਿਸ ਉਸ ਦੇ ਸਾਹਮਣੇ ਸੈਨ ਫਰਾਂਸਿਸਕੋ ਦੇ ਨੂੰ ਬਾਬਤ ਜਿਹੜੇ ਹੈਗੇ ਆ, ਖਾਸ ਕਰਕੇ ਹੋਮਲੈਸਨੈਸ, ਗੰਦ ਜਿਹੜਾ ਬਣਿਆ ਪਿਆ, ਅਫੋਰਡੇਬਲ ਹਾਊਸਿੰਗ, ਇਹ ਤਾਂ ਜਿਹੜੇ 2 ਮੇਨ ਮੁੱਦੇ ਆ ਸੈਨ ਫਰਾਂਸਿਸਕੋ ਦੇ ਇਸ ਟਾਈਮ ਜਿਹੜੇ ਚੱਲ ਰਹੇ ਆ। ਬਾਕੀ ਇਸ ਟਾਈਮ ਲੋਕਾਂ ਨੂੰ ਹੋਰ ਕੋਈ ਜਿਹੜੀ ਆ ਉਹ ਮੇਨ ਚੀਜ਼ ਜਿਹੜੀ ਉਹ ਹੋਰ ਨਹੀਂ ਨਜ਼ਰ ਆ ਰਹੀ, ਕਿਉਂਕਿ ਲੋਕਾਂ ਦਾ ਉੱਥੇ ਰਹਿਣਾ ਹੀ ਜਿਹੜਾ ਆ ਉਹ ਦੂਬਰ ਹੋਇਆ ਪਿਆ ਆ। ਜੀ ਤੇ ਜਾਂਦੇ ਜਾਂਦੇ ਬੇਕਰਸਫੀਲਡ ਦੇ ਵਿੱਚ ਜਿੰਨੇ ਵੀ ਸਾਡੇ ਸਰੋਤੇ ਸੁਣਦੇ ਆ, ਬੇਕਰਸਫੀਲਡ ਪੁਲਿਸ ਜਿਹੜੀ ਆ ਉਹਨਾਂ ਨੂੰ ਹੁਣ ਜਿਹੜੇ ਆ ਬੋਡੀ ਕੈਮਰਾਜ਼ ਮਿਲ ਗਏ ਹੈਗੇ ਆ, ਤੇ ਉਹਨਾਂ ਨੇ ਜੁਲਾਈ 1 ਤੋਂ ਸਾਰੇ ਪੁਲਿਸ ਆਫੀਸਰ ਜਿਹੜੇ ਆ ਉਹਨਾਂ ਦੇ ਬੋਡੀ ਕੈਮਰਾਜ਼ ਲੱਗੇ ਹੋਣਗੇ, ਲਾਉਣੇ ਪੈਣੇ ਆ, ਲਾ ਕੇ ਰਾਜੀ ਥੋੜੀ ਆ ਕੋਈ, ਪੁਲਿਸ ਵਾਲੇ ਸਭ ਨੂੰ ਪਤਾ ਹੈ, ਜਿੱਥੇ ਕਿਤੇ ਧੱਕਾ ਹੋਊਗਾ ਉਹ ਰਿਕਾਰਡ ਵੀ ਹੋਊਗਾ ਜੀ। ਸੋ ਬਾਕੀ ਜਿਹਦੀ ਲਾਠੀ ਜਿਹਦੀ ਡੰਡਾ ਉਹਦੀ ਜਿਹੜੀ ਮੱਝ ਜਿਹੜੀ ਕਹਾਵਤ ਆ ਉਹ ਹੁੰਦੀ ਆ। ਸੋ ਚਲਾਈ ਜਾਂਦੇ ਆ ਜਿੱਦਾਂ ਉੱਦਾਂ ਹੀ ਜਿਹੜਾ ਚੱਲੀ ਜਾਂਦਾ। ਬੋਡੀ ਕੈਮ ਦੇ ਵੀ ਕਈ ਵਾਰੀ ਆਪਾਂ ਦੇਖਦੇ ਹਾਂ ਵੀ ਪੁਲਿਸ ਵਾਲਿਆਂ ਨੂੰ ਕਈ ਵਾਰੀ ਹੁੰਦਾ ਕੁਛ ਨਹੀਂ ਆ, ਜਦੋਂ ਅਗਲਾ ਬੰਦਾ ਜਿਹੜਾ ਮਾਈਨੋਰਟੀਜ਼ ਦੇ ਨਾਲ ਬਿਲੋਂਗ ਕਰਦਾ ਹੁੰਦਾ ਖਾਸ ਕਰਕੇ। ਅਤੇ ਹਰਜੋਤ ਸਿੰਘ ਜੀ, ਸਮਾਂ ਆਪਣੇ ਅੱਜ ਦੇ ਪ੍ਰੋਗਰਾਮ ਦਾ ਸਮਾਪਤ ਆ, ਮਿਲਾਂਗੇ ਅਗਲੀ ਵਾਰ। ਉਦੋਂ ਤੱਕ ਲਈ ਆਪਣੇ ਸਰੋਤਿਆਂ ਤੋਂ ਇਜਾਜ਼ਤ ਲੈਂਦੇ। ਸਾਡੇ ਦੋਨਾਂ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਤਿ ਨਿੱਘੀ ਜੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। You're listening to Punjabi Radio USA.